ਵਾਹਿਗੁਰੂ ਵਾਹਿਗੁਰੂ ਜੀ। ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਤੇਰੇ ਅੰਗਨ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਈ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿਦਿਆ ਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚਾਹਾ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ। ਵੰਡ ਕੇ ਸਕਿਆ ਦੇਖ ਚਲਾਈ ਤੇਗ ਵਾਹੀ। ਦੇਖ ਸੁਣ ਕੇ ਅੰਡਿਠ ਕੀਤਾ ਪਹਾੜਾ ਮੰਨਿਆ। ਤਿਨਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਾਹੀ। ਇਹਨਾਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਗੁਰ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈ ਜੈਕਾਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਕਾਲ ਪੁਰਖ ਵਾਹਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ। ਆਪ ਜੀ ਦਾ ਪਵਿੱਤਰ ਮੁਖ ਵਾਕ ਹੈ। ਕੋ ਕਿਸੀ ਕੋ ਰਾਜ ਨਾ ਦੇ ਹੈ। ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੇ ਖੇਤ। ਆਪ ਜੀ ਦੇ ਮਹਾ ਵਾਕਾਂ ਅਨੁਸਾਰ ਸਮੂਹ ਖਾਲਸਾ ਪੰਥ ਰਲ ਮਿਲ ਕੇ ਇਕੱਤਰ ਹੋ ਕਰ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਖਾਲਿਸਤਾਨ ਐਲਾਨਨਾਮਾ ਦਿਵਸ 39ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਪ੍ਰਬੰਧਕਾਂ ਵੱਲੋਂ ਰਲ ਮਿਲ ਕੇ ਆਪ ਜੀ ਦੇ ਖਾਲਿਸਤਾਨ ਦਿਵਸ ਨੂੰ ਮਨਾਇਆ ਗਿਆ ਹੈ। ਸਤਿਗੁਰੂ ਜੀਓ ਅਤੇ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਬੰਦ ਖਲਾਸੀ ਕਰਨੀ। ਖਾਲਸੇ ਦਾ ਕੌਮੀ ਘਰ ਖਾਲਿਸਤਾਨ ਬਖਸ਼ੀ ਕਰਨਾ। ਸਤਿਗੁਰੂ ਜੀਓ ਸਮੂਹ ਸ਼ਹੀਦਾਂ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰ ਕਿਰਪਾ ਕਰਨੀ। ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣੀ। ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰ ਆਪ ਜੀ ਨੇ ਖਾਲਿਸਤਾਨ ਦੀ ਬਖਸ਼ਿਸ਼ ਕਰਨੀ ਕਿਰਪਾ ਕਰਨੀ ਜੀਓ। ਜੋ ਜੀ ਆਵੇ ਸਭ ਰਾਜੀ ਜਾਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਖਾਲਿਸਤਾਨ ਜਿੰਦਾਬਾਦ, 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 ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਅੱਜ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਪੰਥਕ ਕਮੇਟੀ ਨੇ ਉਸ ਵਕਤ ਰਿਲੀਜ਼ ਕੀਤਾ ਸੀ, ਉਹ ਮੈਂ ਲੈ ਕੇ ਆਇਆ। ਇਹ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਂਗਾ। ਇਹ ਇਸ ਲਈ ਜ਼ਰੂਰੀ ਹੈ ਸਾਨੂੰ ਯਾਦ ਰੱਖਣਾ ਕਿ ਸਾਨੂੰ ਪਤਾ ਲੱਗੇ ਕਿ ਸਰਬੱਤ ਖਾਲਸਾ ਵੱਲੋਂ ਥਾਪੀ ਗਈ। ਪਹਿਲਾਂ ਮੈਂ ਇਸ ਸਰਬੱਤ ਖਾਲਸਾ ਦੀ ਥੋੜੀ ਜਿਹੀ ਬੈਕਗਰਾਉਂਡ ਤੁਹਾਨੂੰ ਦੱਸ ਦਵਾਂ, ਇਹਨੂੰ ਪੜ੍ਹਨ ਤੋਂ ਪਹਿਲਾਂ, ਜੇ ਨਾ ਪਤਾ ਹੋਵੇ। ਵੈਸੇ ਤਾਂ ਵੀਰ ਸਾਰੇ ਸਿਆਣੇ ਆ, ਸੰਘਰਸ਼ ਨਾਲ ਜੁੜੇ ਹੋਏ ਵੀਰ ਵੀ ਹੈਗੇ ਆ। ਹਾਂਜੀ, ਜੇ ਇਹ ਐਲਾਨਨਾਮਾ ਕਿਸੇ ਨੇ ਲੈਣਾ ਤੇ ਗੁਰੂ ਘਰ ਦੇ ਆਪਾਂ ਉਹਦੇ 'ਚ WhatsApp ਜਿਹੜਾ ਗਰੁੱਪ ਆ ਉਹਦੇ 'ਚ ਵੀ ਪਾ ਦੇਵਾਂਗੇ। ਕਿਸੇ ਨੇ ਪ੍ਰਿੰਟ ਲੈਣਾ ਹੋਵੇ ਤਾਂ ਭਾਈ ਸਾਹਿਬ ਨੂੰ ਕੰਟੈਕਟ ਕਰ ਸਕਦਾ। ਤਾਂ ਸਭ ਤੋਂ ਪਹਿਲਾਂ ਤਾਂ 1986 ਦਾ ਜਿਹੜਾ ਸਰਬੱਤ ਖਾਲਸਾ ਦਾ ਕੋਈ ਭੁਲੇਖਾ ਨਾ ਰਵੇ, ਮੈਂ ਥੋੜੀ ਜਿਹੀ ਉਹਦੀ ਦੱਸ ਦਿੰਦਾ ਭੂਮਿਕਾ ਬਣ ਕੇ ਵੀ ਇਹ ਗੱਲ ਹੋਈ ਕਿਵੇਂ ਆ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋ ਗਿਆ 1984 ਦੇ ਵਿੱਚ, ਸਿੰਘ ਜਿਹੜੇ ਆ ਉਹ ਆਪਣਾ ਰਾਹ ਤਲਾਸ਼ਣ ਦੇ ਲਈ ਹੁਣ ਐਲਾਨ ਤਾਂ ਕਰ ਦਿੱਤਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਿ ਜਿਸ ਦਿਨ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਨੀਂਹ ਰੱਖੀ ਗਈ ਸੀ, ਸਿੰਘ ਘਰਾਂ ਚੋਂ ਨਿਕਲੇ, ਸਰਕਾਰ ਦੇ ਨਾਲ ਜ਼ਬਰਦਸਤ ਟੱਕਰ ਹੋ ਰਹੀ ਸੀ, ਪਰ ਕੋਈ ਰਾਹ ਜਿਹੜੀ ਆ ਉਹ ਨਹੀਂ ਲੱਭ ਰਹੀ ਸੀ ਵੀ ਜਾਣਾ ਕਿੱਧਰ ਨੂੰ ਆ। ਇਹਦੇ ਇਵਜ ਦੇ ਵਿੱਚ ਦਮਦਮੀ ਟਕਸਾਲ ਉਸ ਵੇਲੇ ਦੀ ਜਿਹੜੀ ਮੋਢੀ ਜਥੇਬੰਦੀ ਹੈ ਕੌਮ ਦੀ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਸਰਬੱਤ ਖਾਲਸਾ ਰੱਖਿਆ। ਇਹ ਸੀਗਾ 26 ਜਨਵਰੀ 1986 ਦੇ ਵਿੱਚ, ਕਿ ਜਿਸ ਦਿਨ ਇਹ ਭਾਰਤੀ ਆਪਣਾ ਗਣਤੰਤਰ ਦਿਵਸ ਹੈ ਜਿਹੜਾ ਉਹ ਮਨਾਉਂਦੇ ਆ, ਉਸ ਦਿਨ ਅਸੀਂ ਖਾਲਿਸਤਾਨ ਦਾ ਐਲਾਨ ਕਰਾਂਗੇ। ਕੁਝ ਕਾਰਨਾਂ ਕਰਕੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਆ ਜਿਹੜੀ, ਕਿਉਂਕਿ ਸੂਝਵਾਨ ਸੱਜਣ ਉੱਥੇ ਸੀਗੇ, ਸਾਰਾ ਪੰਥ ਇਕੱਠਾ ਹੋਇਆ ਸੀਗਾ, ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਖਾਲਸਾਈ ਫੌਜਾਂ ਜੁੜੀਆਂ ਹੋਈਆਂ ਸੀ। ਉੱਥੇ ਇਹ ਮਨ ਬਣਿਆ ਕਿ ਸਰਕਾਰ ਦੀ ਨੀਅਤ ਠੀਕ ਨਹੀਂ, ਹਜੇ 5 ਮੈਂਬਰੀ ਕਮੇਟੀ ਆ ਜਿਹੜੀ ਉਹ ਐਲਾਨ ਦਿੰਦੇ ਆ। ਉਹ ਫਿਰ 5 ਮੈਂਬਰੀ ਕਮੇਟੀ ਆ ਜਿਹੜੀ ਪੰਥਕ ਕਮੇਟੀ, ਉਹ ਜਿਹੜਾ ਵੀ ਹੁਕਮ ਦੇਏਗੀ ਉਹ ਪੰਥ ਉਹਦੇ ਤੇ ਫੁੱਲ ਚਾੜੇਗਾ। ਸੋ ਉਸ ਸਰਬੱਤ ਖਾਲਸਾ ਦੇ ਵਿੱਚ 5 ਮੈਂਬਰੀ ਕਮੇਟੀ ਆ ਜਿਹੜੀ ਪੰਥ ਦੇ ਡਿਸੀਜਨ ਲੈਣ ਲਈ ਉਹ ਥਾਪੀ ਗਈ। ਜਥੇਦਾਰ ਗੁਰਚਰਨ ਸਿੰਘ ਮਾਨੋਚਾਲ ਉਹਨਾਂ ਦੀ ਅਗਵਾਈ ਦੇ ਵਿੱਚ, ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਸਨ ਉਸ ਵੇਲੇ, ਉਹਨਾਂ ਦੇ ਨਾਲ ਭਾਈ ਧੰਨਾ ਸਿੰਘ, ਭਾਈ ਅਰੂੜ ਸਿੰਘ, ਭਾਈ ਜਫਰ ਸਿੰਘ, ਆਪਣਾ ਬਸਣ ਸਿੰਘ ਜਫਰਵਾਲ, ਇੱਕ ਨਾਮ ਹੋਰ ਸੀ ਮੈਂ ਭਾਈ ਗੁਰਦੇਵ ਸਿੰਘ ਸਮਾਨ ਵਾਲਾ। ਇਹਨਾਂ 5 ਮੈਂਬਰਾਂ ਨੇ ਫਿਰ ਸਲਾਹ ਕਰਕੇ ਕੌਮ ਦੀਆਂ ਸ਼ਖਸੀਅਤਾਂ ਦੇ ਨਾਲ ਮੀਟਿੰਗਾਂ ਕਰਕੇ ਤੇ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ, ਕਿਉਂਕਿ ਇਹਨੂੰ ਖੁੱਲ੍ਹੇਆਮ ਸਰਬੱਤ ਖਾਲਸਾ ਸੱਦ ਕੇ ਨਹੀਂ ਸੀ ਕੀਤਾ ਜਾ ਸਕਦਾ, ਇਸ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਪੜ੍ਹ ਕੇ ਤੇ ਫਿਰ ਉਹ ਰੂਪੋਸ਼ ਹੋ ਗਏ, ਕਿਉਂਕਿ ਫਿਰ ਜੰਗ ਨੂੰ ਜਾਰੀ ਰੱਖਣਾ ਸੀ। ਸੋ ਇਸ ਐਲਾਨਨਾਮੇ ਨੂੰ ਮੈਂ ਥੋੜਾ ਜਿਹਾ ਪੜਾਂਗਾ, ਜ਼ਿਆਦਾ ਕਿਉਂਕਿ ਇਹ 6 ਪੇਜ ਆ, ਆਪਾਂ ਨੂੰ ਸਮਾਂ ਜ਼ਿਆਦਾ ਲੱਗ ਜਾਣਾ। ਡਿਟੇਲ ਦੇ ਵਿੱਚ ਚਾਹੀਦਾ ਹੋਵੇ, ਜਿਵੇਂ ਮੈਂ ਦੱਸਿਆ ਕਿ ਭਾਈ ਸਾਹਿਬ ਨੂੰ ਕੰਟੈਕਟ ਕਰ ਲਿਓ, WhatsApp ਤੇ ਵੀ ਮਿਲ ਜੂਗਾ ਤੇ ਪ੍ਰਿੰਟ ਵੀ ਮਿਲ ਜੂਗਾ ਤੁਹਾਨੂੰ। ਸੋ ਇਹ ਸ਼ੁਰੂ ਕਰਦੇ ਆ ਜੀ। ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਚੂੰ ਕਰ ਅਜ਼ਮਾ ਹੀਲ ਤੇ ਦਰਗ ਜਸ਼ਤ, ਹਲਾਲ ਅਸਤ ਬੁਰਦਨ ਬਾਸ਼ਮ ਸ਼ੀਰ ਦਸਤ। ਪੰਥਕ ਕਮੇਟੀ ਹੈੱਡ ਆਫਿਸ ਸ੍ਰੀ ਅੰਮ੍ਰਿਤਸਰ। ਖਾਲਿਸਤਾਨ ਦਾ ਇਹ ਐਲਾਨਨਾਮਾ 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ। ਖਾਲਿਸਤਾਨ ਜਿੰਦਾਬਾਦ। 1699 ਈਸਵੀ ਦੀ ਵਿਸਾਖੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ
ਇੱਕ ਵਾਰ ਮੁੜ ਫੇਰ ਧਰ ਤੇਜ ਕਰਾਰਾ ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ ਖਾਲਸਾ ਦਾ। 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਸੋ ਇਹ ਗੱਲ ਨੋਟ ਕਰਨ ਵਾਲੀ ਆ, ਇਹ ਲਫ਼ਜ਼ ਸਮਝਣ ਵਾਲੇ ਆ ਕਿ ਖਾਲਿਸਤਾਨ ਦਾ ਜਿਹੜਾ ਕਹਿੰਦੇ ਸੰਗਤਾਂ ਦਾ ਸੁਪਨਾ, ਇਹ 5 ਮੈਂਬਰੀ ਕਮੇਟੀ ਆ ਜਿਹੜੀ ਉਹਨੂੰ ਸਾਕਾਰ ਕਰਦੀ ਹੈ। ਭਾਵ ਕਿ ਖਾਲਿਸਤਾਨ ਉਹਨਾਂ ਨੇ ਐਲਾਨ ਕਰ ਦਿੱਤਾ, ਇਸ ਲਈ ਇਹਨੂੰ ਖਾਲਿਸਤਾਨ ਦਾ ਐਲਾਨਨਾਮਾ ਆਪਾਂ ਕਹਿੰਦੇ ਆ। ਅੱਜ ਦੇ ਸੁਭਾਗ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟੱਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੂੰਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਖਾਲਿਸਤਾਨ ਦਾ ਨਾਅਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚੱਲਿਆ ਆ ਰਿਹਾ ਹੈ ਅਤੇ ਜਿਸ ਦੀ ਨੀਂਹ ਰੱਖਣ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 3 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਭਾਰਤ ਦੀ ਹਿੰਦੂ ਸਰਕਾਰ ਵੱਲੋਂ ਫੌਜੀ ਹਮਲੇ ਦੇ ਆਰੰਭ ਸਮੇਂ ਕੀਤਾ ਸੀ। ਸਿੱਖ ਸੰਗਤਾਂ ਨੇ ਇਸ ਵਿਚਾਰ ਦੀ ਬੜੇ ਹਰਸ਼ ਅਤੇ ਉਲਾਸ ਨਾਲ 13 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖਾਲਸਾ ਸਮੇਂ ਪ੍ਰੋੜਤਾ ਕੀਤੀ ਸੀ। ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਦੁਹਰਾਉਂਦੀਆਂ ਹਨ, ਪਰ ਅੱਜ ਗੁਰੂ ਦੀ ਅਪਾਰ ਕਿਰਪਾ ਦੁਆਰਾ ਉਹ ਖਾਲਿਸਤਾਨ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ। ਦਮਦਮੀ ਟਕਸਾਲ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮੇਂ ਸਥਾਪਿਤ ਕੀਤੀ ਗਈ 5 ਮੈਂਬਰੀ ਪੰਥਕ ਕਮੇਟੀ ਅੱਜ ਖਾਲਿਸਤਾਨ ਦਾ ਐਲਾਨ ਕਰਦੀ ਹੈ। ਸੋ ਇਹ ਵੀ ਆਪਾਂ ਨੂੰ ਯਾਦ ਰੱਖਣ ਦੀ ਜਿਹੜੀ ਆ ਲੋੜ ਆ। ਜਦੋਂ ਆਪਾਂ ਕਹਿੰਦੇ ਆ ਨਾ ਕਿ ਅਸੀਂ ਖਾਲਿਸਤਾਨ ਬਣਾਉਣਾ, ਆਪਾਂ ਇਹ ਨਹੀਂ ਕਹਿਣਾ ਖਾਲਿਸਤਾਨ ਸਾਡੇ ਸ਼ਹੀਦ ਸਾਨੂੰ ਬਣਾ ਕੇ ਦੇ ਕੇ ਗਏ ਆ। ਸਾਡਾ ਜਿਹੜਾ ਨਿਸ਼ਾਨਾ ਉਹ ਖਾਲਿਸਤਾਨ ਆਜ਼ਾਦ ਕਰਾਉਣ ਦਾ ਆ। ਸੋ ਅੱਗੇ ਤੋਂ ਇਹ ਵੀ ਆਪਾਂ ਸੰਗਤ ਜੀ ਖਿਆਲ ਰੱਖਣਾ ਖਾਲਸਾ ਜੀ ਕਿ ਅਸੀਂ ਕਦੀ ਨਹੀਂ ਇਹ ਕਹਿਣਾ ਕਿ ਅਸੀਂ ਖਾਲਿਸਤਾਨ ਬਣਾਉਣਾ। ਖਾਲਿਸਤਾਨ ਸਾਡਾ ਬਣਿਆ ਹੋਇਆ, ਸਾਡੀ ਜਿਹੜੀ ਲੜਾਈ ਆ ਉਹ ਖਾਲਿਸਤਾਨ ਦੀ ਆਜ਼ਾਦੀ ਦੀ ਹੈ। ਖਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ, ਸਿੰਘਾਂ ਸਿੰਘਣੀਆਂ ਅਤੇ ਮਾਈ ਭਾਈ ਨੂੰ ਖਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪੋ ਆਪਣੀ ਥਾਂ ਅਤੇ ਆਪੋ ਆਪਣੀ ਸਥਿਤੀ ਮੁਤਾਬਕ ਇਸ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ ਮਨ ਧਨ ਅਰਪੀ ਬਣ ਕੇ ਗੁਰਸਾਖੀ ਪ੍ਰਵਾਨ ਚੜ ਸਕੀਏ। ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪ੍ਰਵਾਣੋ ਦੇ ਕਥਨ ਅਨੁਸਾਰ ਹਰ ਕੁਰਬਾਨੀ ਅਤੇ ਘਾਲਣਾ ਲਈ ਤਿਆਰ ਰਹਿਣ ਦਾ ਇਹ ਬਿਗਲ ਅੱਜ 5 ਮੈਂਬਰੀ ਪੰਥਕ ਕਮੇਟੀ ਸੰਗਤਾਂ ਨੂੰ ਦਿੰਦੀ ਹੈ। ਖਾਲਸਾ ਪੰਥ ਦੀ ਮਨਸ਼ਾ ਪ੍ਰੇਮ ਅਤੇ ਪਿਆਰ ਨਾਲ ਗੁਰੂ ਦੀ ਮਿਹਰ ਨਾਲ ਕਾਰਜ ਸਿੱਧੀ ਕਰਨਾ ਹੈ। ਸਾਡਾ ਨਾ ਕੋ ਬੈਰੀ ਨਾਹੇ ਬੇਗਾਨਾ ਸਗਲ ਸੰਗ ਹਮਕੋ ਬਨਿਆਈ ਦਾ ਪ੍ਰੋਗਰਾਮ ਹੈ। ਅਸੀਂ ਕੋਈ ਉਥਲ ਪੁਥਲ ਅਤੇ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੀ ਆਸ ਕਰਦੇ ਹਾਂ। ਭਾਰਤ ਦੀ ਹਿੰਦੂ ਬਹੁਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕੁਟਲ ਨੀਤੀ ਤੋਂ ਪ੍ਰਭਾਵਿਤ ਨਾ ਹੁੰਦਿਆਂ ਅਸਲੀ ਨੂੰ ਅਸਲੀ ਰੂਪ ਵਿੱਚ ਗ੍ਰਹਿਣ ਕਰੇਗੀ ਅਤੇ ਖਾਲਿਸਤਾਨ ਦੀ ਹੋਂਦ ਨੂੰ ਮਾਨਤਾ ਦੇਵੇਗੀ। ਇਹੋ ਹੀ ਭਾਰਤ ਦਾ ਅਸਲੀ ਸੱਤਿਆਗ੍ਰਹਿ ਹੋਵੇਗਾ। ਸੋ ਮੇਰਾ ਖਿਆਲ ਆ ਇਹ ਜਿਹੜਾ ਪ੍ਰੈਂਬਲ ਆ ਇੰਨਾ ਕੁ ਮੈਂ ਪੜ੍ਹਤਾ ਆ ਤੇ ਬਾਕੀ ਸਮਾਂ ਆਪਾਂ ਨੂੰ ਜ਼ਿਆਦਾ ਲੱਗ ਜਾਣਾ ਤੇ ਬਾਕੀ ਮੇਰਾ ਖਿਆਲ ਆ ਕਿ ਜਿਹਨੂੰ ਵੀ ਚਾਹੀਦਾ ਵੀਰ ਨੂੰ WhatsApp ਤੋਂ ਲੈ ਸਕਦਾ ਭਾਈ ਸਾਹਿਬ ਉਹਨਾਂ ਤੋਂ। ਗੁਰੂ ਘਰ ਦੇ ਆਪਾਂ ਪੇਜ ਵੀ ਪਾ ਦਾਂਗੇ, 6 ਪੇਜ ਆ। ਇਹਦੇ 'ਚ ਰਾਜਸੀ ਮਾਨਤਾ ਕਿਵੇਂ ਜਿਹੜਾ UN ਤੱਕ ਪਹੁੰਚ ਕਰਨੀ ਆ, ਕਿਵੇਂ ਸਰਕਾਰੀ ਜਿਹੜੇ ਅਦਾਰੇ ਆ ਬਾਹਰਲੀਆਂ ਸਰਕਾਰਾਂ ਉਹਨਾਂ ਤੱਕ ਪਹੁੰਚ ਕਰਨੀ ਆ, ਉਹ ਸਾਰਾ ਆਦੇਸ਼ ਆ ਜਿਹੜਾ 5 ਮੈਂਬਰੀ ਪੰਥਕ ਕਮੇਟੀ ਨੇ ਦਿਸ਼ਾ ਨਿਰਦੇਸ਼ ਆ ਜਿਹੜੇ ਦਿੱਤੇ ਹੋਏ ਆ। ਔਰ ਇੱਕ ਗੱਲ ਮੈਂ ਹੋਰ ਇੱਥੇ ਸਮਾਜਿਕ ਢਾਂਚਾ ਜਿਹੜਾ ਉਹਦਾ ਵੀ ਸਾਰਾ ਇਹਨਾਂ ਨੇ ਬਿਆਨ ਕੀਤਾ ਹੋਇਆ। ਔਰ ਇੱਕ ਗੱਲ ਮੈਂ ਹੋਰ ਇੱਥੇ ਕਹਿਣੀ ਚਾਹੁੰਦਾ ਕਿ ਜਿਹੜੇ ਕਿਤੇ ਇਹ ਕਿਸੇ ਨੂੰ ਭੁਲੇਖਾ ਹੋਵੇ ਕਿ ਸਿੱਖਾਂ ਨੂੰ ਕੋਈ ਪਤਾ ਨਹੀਂ ਰਾਜ ਭਾਗ ਕਿੱਦਾਂ ਚਲਾਉਣਾ ਜੀ, ਖਾਲਿਸਤਾਨ ਦਾ ਸੰਵਿਧਾਨ ਕੀ ਹੋਊਗਾ, ਖਾਲਿਸਤਾਨ ਕਿੱਦਾਂ ਚੱਲੂਗਾ, ਉਹਦੀ ਰਾਜਨੀਤੀ ਕਿੱਦਾਂ ਚੱਲੂਗੀ, ਉਹਦੇ 'ਚ ਵੋਟਾਂ ਪਊਗੀਆਂ ਕਿ ਨਹੀਂ ਪਊਗੀਆਂ, ਉਹ ਕਮਾਈ ਕਿੱਥੋਂ ਆਊਗੀ, ਉਹ ਸਾਰੀਆਂ ਗੱਲਾਂ
ਉਹਦਾ ਇੱਕ ਬਲੂ ਪ੍ਰਿੰਟ ਕਹਿੰਦੇ ਨਾ, ਤੁਹਾਡੇ ਕੋਲ ਕੋਈ ਬਲੂ ਪ੍ਰਿੰਟ ਹੈ ਨਹੀਂ। ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਬਲੂ ਪ੍ਰਿੰਟ ਆ। ਇਹਨਾਂ 6 ਪੇਜਾਂ ਦੇ ਵਿੱਚ ਇੱਕ ਮੈਪ ਉਕਰਿਆ ਹੋਇਆ ਕਿ ਖਾਲਸੇ ਨੇ ਕਿਵੇਂ ਜਿਹੜਾ ਰਾਜ ਭਾਗ ਆ ਉਹ ਚਲਾਉਣਾ। ਸੋ ਇਹ ਸਾਰਿਆਂ ਨੂੰ ਪੜ੍ਹਨਾ ਜ਼ਰੂਰੀ ਆ, ਸਾਰੇ ਜਣੇ ਜ਼ਰੂਰ ਪੜ੍ਹਿਓ। ਇਹਦੀ ਇੱਕ ਇੱਕ ਕਾਪੀ ਵੀ ਰੱਖਿਓ ਤਾਂ ਕਿ ਜੇ ਕੱਲ ਨੂੰ ਹੋਰ ਵੀ ਕੰਮਾਂ ਦੇ ਵਿੱਚ ਤੁਹਾਡੇ ਇਹ ਜਿਹੜਾ ਇਹ ਕੰਮ ਆ ਸਕਦਾ। ਇਕੱਲਾ ਇਹ ਨਹੀਂ ਵੀ ਇੱਥੇ ਆਪਾਂ ਅੱਜ ਮਨਾ ਕੇ ਕਹਾਣੀ ਖਤਮ ਕਰ ਦੇਣੀ ਆ, ਇਹ ਆਪਣੇ ਬੱਚਿਆਂ ਨੂੰ ਦੱਸਣਾ। ਅਸੀਂ ਤਿਆਰ ਹੋਣਾ ਵੱਡੀ ਜੰਗ ਦੇ ਲਈ। ਅਸੀਂ ਸ਼ਾਂਤਮਈ ਜੰਗ ਲੜ ਰਹੇ ਆ, ਆਪਣਾ ਉਹਦੇ ਚੋਂ ਰਾਜ ਭਾਗ ਕੱਢਣਾ ਚਾਹੁੰਦੇ ਆ। ਪਰ ਜੇ ਕਿਸੇ ਨੇ ਸਾਨੂੰ ਉਸ ਤਰੀਕੇ ਨਾਲ ਨਹੀਂ ਦੇਣਾ ਤੇ ਫਿਰ ਇਸ ਐਲਾਨਨਾਮੇ ਦੀ ਜਿਹੜੀ ਪਹਿਲੀ ਲਾਈਨ ਹੀ ਆ, ਜਿਹੜੀ ਪੰਕਤੀ ਆ, ਜਿਹੜੀ ਜ਼ਫਰਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖੀ ਸੀ, ਫਿਰ ਉਹੀ ਜਿਹੜਾ ਰਾਹ ਆ ਸਾਨੂੰ ਉਹ ਵੀ ਅਪਣਾਉਣਾ ਪਊਗਾ। ਸੋ ਇਹੀ ਜਿਹੜੀ ਆ ਤੋਕਿਆ ਚੂੰ ਕਰ ਅਜ਼ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨਬਾ ਸ਼ਮਸ਼ੀਰ ਦਸਤ। ਔਰ ਤੁਹਾਨੂੰ ਇਹ ਵੀ ਮੈਂ ਦੱਸ ਦਿਆਂ ਕਿ ਇਸੇ ਪੰਕਤੀ ਦੀ ਜਿਹੜੀ ਆ ਉਹ ਟਰਾਂਸਲੇਸ਼ਨ ਜਦੋਂ UN ਬਣਿਆ ਨਾ, ਜਿਹੜੀ ਆ ਵਰਲਡ ਵਾਰ ਤੋਂ ਬਾਅਦ, ਉਹਦੀ ਪ੍ਰੈਂਬਲ ਦੇ ਵਿੱਚ ਜਿਹੜਾ ਪਹਿਲਾਂ ਲਿਖਿਆ ਗਿਆ ਵੀ ਇਹਦਾ ਉਦੇਸ਼ ਕੀ ਆ, ਉਹਦੇ 'ਚ ਵੀ ਇਹ 17 ਦਰਜ ਨੇ। ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਿਆ, ਉਹਨਾਂ ਨੇ ਇਹ ਲਿਖਿਆ ਕਿ ਜੇ ਕਿਸੇ ਵੀ ਨਾਗਰਿਕ ਨੂੰ ਬਗਾਵਤ ਦੇ ਆਖਰੀ ਰਾਹ ਦੇ ਉੱਤੇ ਜਾਣ ਤੋਂ ਰੋਕਣਾ ਤਾਂ ਸਮੇਂ ਦੀ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇ। ਸੋ ਇੰਨੀ ਦੂਰ ਤੱਕ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਮ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਚੱਲਦੀ ਆ। ਇੱਕ ਗੱਲ ਹੋਈ ਸੀਗੀ, ਭਾਈ ਸਾਹਿਬ ਨੇ ਵੀ ਕਿਹਾ ਕਿ ਜਾਂ ਤਾਂ ਅਸੀਂ ਲੜਨਾ ਤੇ ਜਾਂ ਲੜਦੇ ਹੋਏ ਅਸੀਂ ਸ਼ਹੀਦ ਹੋ ਜਾਣਾ, ਜਾਂ ਫਿਰ ਆਪਣੇ ਸਵਾਦ ਛੱਡ ਦੇਣੇ ਆ ਆਪਣੀ ਰਾਜ ਭਾਗ ਦੀ। ਮੌਂਟਰੀਆਲ ਤੋਂ ਇੱਕ ਸਟੇਟ ਨਾਲ ਬਰਮੌਂਟ ਪੈਂਦੀ ਆ, ਬਰਮੌਂਟ ਦੇ ਨਾਲ ਇੱਕ ਹੋਰ ਸਟੇਟ ਆ ਨਿਊ ਹੈਂਪਸ਼ਾਇਰ। ਉਹਦੀ ਸਟੇਟ ਦੇ ਉੱਤੇ ਜਿੱਦਾਂ ਇੱਥੇ ਲਿਖਿਆ ਹੁੰਦਾ ਨਾ ਅੰਟੈਰੀਓ, ਜਾਂ ਇੱਥੇ ਕਿਊਬੈਕ ਲਿਖਿਆ ਹੁੰਦਾ ਜ਼ੀਮੈਸ ਹੋਵੇ, ਜਾਂ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਲਿਖਿਆ ਹੁੰਦਾ, ਉਹਨਾਂ ਨੇ ਆਪਣੀ ਜਿਹੜੀ ਲਾਇਸੈਂਸ ਪਲੇਟ ਆ ਉਹਦੇ ਤੇ ਵੀ ਤੇ ਜਿੱਥੋਂ ਜਿੱਥੋਂ ਵੀ ਉਹਨਾਂ ਦੀ ਸਟੇਟ ਸ਼ੁਰੂ ਹੁੰਦੀ ਆ ਉੱਥੇ ਵੀ ਲਿਖਿਆ, ਉਹਦੇ 'ਚ ਲਿਖਿਆ ਲਿਵ ਫ੍ਰੀ ਔਰ ਡਾਈ। ਜਿਹੜਾ 18ਵੀਂ ਸਦੀ ਦੇ ਵਿੱਚ ਸਿੱਖਾਂ ਦਾ ਸੰਕਲਪ ਰਿਹਾ, ਉਹ ਕੀ ਕਹਿੰਦੇ ਸੀ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਵੀ ਜਾਂ ਤਾਂ ਰਾਜ ਕਰਨਾ ਜਾਂ ਮਰ ਜਾਣਾ। ਤੇ ਇੱਥੇ ਦੀਆਂ ਸਟੇਟਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਇਹ ਉਹਨਾਂ ਨੇ ਆਪਣੀਆਂ ਲਾਇਸੈਂਸ ਪਲੇਟਾਂ ਦੇ ਉੱਤੇ ਲਿਖਿਆ ਹੋਇਆ ਕਿ ਲਿਵ ਫ੍ਰੀ ਔਰ ਡਾਈ। ਸੋ ਇਹ ਜਿਹੜਾ ਗੁਰੂ ਸਾਹਿਬ ਦੀ ਗੁਰਬਾਣੀ ਵੀ ਜਿਹੜੀ ਆ ਸਾਨੂੰ ਦੱਸਦੀ ਆ ਕਿ ਫਰੀਦਾ ਬਾਰ ਪਰਾਏ ਬੈਸੜਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸ਼ਰੀਰੋ ਲੈ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਅਪੀਲ ਕਰਦਾ ਕਿ ਅਸੀਂ ਇਹਨੂੰ ਸਿਰਫ ਦਿਨ ਮਨਾਉਣ ਤੱਕ ਨਾ ਇਹਨੂੰ ਇਹਦੇ ਤੇ ਮਹਿਫੂਜ਼ ਰਹੀਏ। ਸਾਨੂੰ ਆਪਣੀ ਇਸ ਲੜਾਈ ਨੂੰ ਪ੍ਰਚੰਡ ਕਰਨ ਲਈ ਜਿਸ ਤਰ੍ਹਾਂ ਦਾ ਵੀ ਯੋਗਦਾਨ ਤੁਸੀਂ ਵੈਸੇ ਪਾਉਣਾ ਹੀ ਹੋ, ਜੋ ਵੀ ਪ੍ਰੋਗਰਾਮ ਰੱਖੇ ਜਾਂਦੇ ਆ ਸਾਰੀ ਸੰਗਤ ਪਹੁੰਚਦੀ ਆ, ਪਰ ਅਸੀਂ ਇਹਦੇ ਤੋਂ ਬੋਰ ਨਹੀਂ ਹੋਣਾ। ਇਹ ਨਹੀਂ ਵੀ ਅੱਜ ਹੁਣ 40 ਸਾਲ ਹੋ ਗਏ ਜੀ, 5 ਸਾਲ ਬਾਅਦ ਆਪਾਂ ਬੋਰ ਹੋ ਜਾਈਏ ਵੀ ਬਹੁਤ ਹੋ ਗਿਆ ਬਸ ਕਰੀਏ, ਹੁਣ ਕੁਝ ਬਣਦਾ ਤਾਂ ਹੈ ਨਹੀਂ। ਯੂਸ਼ ਜਿਹੜੇ ਆ ਨਾ, ਜਿਨ੍ਹਾਂ ਦੀ ਐਗਜ਼ਾਮਪਲ ਦਿੱਤੀ ਜਾਂਦੀ ਆ ਕਿ ਦੁਨੀਆ ਦੀ ਬਹੁਤ ਵੱਡੀ ਤਾਕਤ ਆ, ਛੋਟੀ ਜੀ ਕਮਿਊਨਿਟੀ ਆ, ਉਹਨਾਂ ਦੇ ਬਜ਼ੁਰਗ ਦੱਸਦੇ ਹੁੰਦੇ ਕਿ ਅਸੀਂ ਸਿੱਖਾਂ ਕੋਲ ਸਿੱਖਿਆ ਵੀ ਰਾਜ ਕਿਵੇਂ ਲੈਣਾ। 2000 ਸਾਲ ਹੋਏ ਨਾਰਾ ਲਾਉਂਦੇ ਰਹੇ ਕਿ ਨੈਕਸਟ ਈਅਰ ਇਨ ਜੈਰੂਸਲਮ। ਜਦੋਂ ਵੀ ਇੱਕ ਯਹੂਦੀ ਦੂਜੇ ਨਾਲ ਮਿਲਦਾ ਸੀ 2000 ਸਾਲ ਉਹਨਾਂ ਨੇ ਸੰਕਲਪ ਰੱਖਿਆ ਫੇਰ ਰਾਜ ਭਾਗ ਮਿਲਦੇ ਆ। ਇਹ ਓਵਰਨਾਈਟ ਨਹੀਂ ਮਿਲਦੇ ਹੁੰਦੇ। ਬਾਕੀ ਜਦੋਂ ਗੁਰੂ ਦੀ ਨਜ਼ਰ ਸਵੱਲੀ ਹੋਣੀ ਆ, ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਤੇ ਗੁਰੂ ਨੇ ਰਾਤੋਂ ਰਾਤ ਵੀ ਬਖਸ਼ਿਸ਼ ਕਰ ਦੇਣੀ ਆ। ਪਰ ਸਾਨੂੰ ਆਪਣੇ ਆਪ ਨੂੰ ਉਹਦੇ ਕਾਬਲ ਕਰਨਾ ਪੈਣਾ। ਕਾਹਦੇ ਲਈ? ਉਹਦੇ ਲਈ ਸਭ ਤੋਂ ਪਹਿਲਾਂ ਸੋ ਗੁਰੂ ਜੀ ਦਾ ਜਿਹੜਾ ਨਾ ਸਾਨੂੰ ਇੱਕ ਸ਼ਰਤ ਰੱਖੀ ਹੋਈ ਆ ਕਿ ਸਾਨੂੰ ਰਾਜ ਭਾਗ ਉਹਨਾਂ ਨੇ ਬਖਸ਼ਣਾ ਜ਼ਰੂਰ ਆ, ਪਰ ਉਹਦੀ ਇੱਕ ਸ਼ਰਤ ਆ। ਉਹ ਸ਼ਰਤ ਇਹ ਆ, ਉਹ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਵਿਪਰਨ ਦੀ ਰੀਤ ਆ ਜਿਹੜੀ, ਉਹਦੇ 'ਚ ਆਪਾਂ ਨਹੀਂ ਪੈਣਾ। ਜਿਹੜਾ ਫਿਰ ਉਹਨਾਂ ਨੇ ਇੱਕ ਇਹਦੇ ਉੱਤੇ ਸ਼ਰਤ ਵੀ ਰੱਖੀ ਆ, ਠੀਕ ਆ, ਕਿ ਜੇ ਅਸੀਂ ਵਿਪਰਨ ਦੀ ਰੀਤ ਤੇ ਗਏ ਆ ਤੇ ਫੇਰ ਨਹੀਂ ਉਹਨਾਂ ਨੇ ਪ੍ਰਤੀਤ ਕਰਨੀ ਸਾਡੀ। ਸੋ ਪ੍ਰਤੀਤ ਉਹਨਾਂ ਨੇ ਉਦੋਂ ਤੱਕ ਹੀ ਕਰਨੀ ਆ ਜਦ ਤੱਕ ਅਸੀਂ ਗੁਰੂ ਦੇ ਬਖਸ਼ੇ ਹੋਏ ਰਾਹ ਦੇ ਉੱਤੇ ਚੱਲਦੇ ਆ, ਗੁਰੂ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪੌੜ ਲੈਂਦੇ ਆ, ਅਸੀਂ ਖਾਲਸੇ ਸਜਦੇ ਆ, ਤੇ ਫੇਰ ਗੁਰੂ ਨੇ ਸਾਨੂੰ ਜਿਹੜੀ ਆ ਉਹ ਬਖਸ਼ਿਸ਼ ਕਰਨੀ ਆ। ਪਰ ਯਤਨ ਸਾਨੂੰ ਆਪ ਕਰਨੇ ਪੈਣੇ ਆ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਓਕੇ। ਪੌਰਾ ਸਾਹਿਬ ਆਜੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਮੈਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਜਿਹੜੀ ਉਹਨਾਂ ਨਾਲ ਗੱਲਬਾਤ ਜਦੋਂ ਉਹਨਾਂ ਦੀ ਤਰੀਕ ਤੇ ਜਾਂਦੇ ਸੀ 2008-9 ਦੀ ਗੱਲ ਹੈ, ਤੇ ਉਹ ਮੈਂ ਜ਼ਰੂਰ ਸਾਂਝੀ ਕਰਾਂਗੇ ਕਿ ਉਹਨਾਂ ਤੋਂ ਸਾਨੂੰ ਉਹਨਾਂ ਦੇ ਜਿਹੜੇ ਬਚਨ ਹੈ ਤੇ ਉਹਨਾਂ ਤੋਂ ਤੁਹਾਨੂੰ ਸੇਧ ਮਿਲਦੀ ਹੈ ਕਿ ਜਦੋਂ ਵੀ ਅਸੀਂ ਉਹਨਾਂ ਦੇ ਰੀੜ੍ਹ ਦੀ ਹੱਡੀ 'ਚ ਦਰਦ ਸੀਗਾ ਤੇ ਖੱਬੀ ਲੱਤ 'ਚ ਵੀ ਨਾਲ ਦਰਦ ਸੀਗਾ ਨਾ, ਤੇ ਜਦੋਂ ਉਹਨੂੰ ਅਸੀਂ ਪੁੱਛਣਾ ਤਰੀਕ ਤੇ ਵੀ ਭਾਈ ਸਾਹਿਬ ਤੁਹਾਡੀ ਸਿਹਤ ਕਿੱਦਾਂ, ਤੇ ਉਹ ਕਹਿੰਦੇ ਹੁੰਦੇ ਸਿੱਖ ਨੂੰ ਕਦੇ ਵੀ ਸਿੱਖ ਦੀ ਸਿਹਤ ਨਹੀਂ ਪੁੱਛਣੀ ਚਾਹੀਦੀ, ਉਹਦੇ ਤੋਂ ਇਹ ਪੁੱਛੋ ਵੀ ਤੁਹਾਡੇ ਕੋਲ ਅੰਮ੍ਰਿਤ ਵੇਲਾ ਹੈ, ਨਿਤਨੇਮ ਹੈ। ਜੇ ਤੁਹਾਡੇ ਕੋਲ ਅੰਮ੍ਰਿਤ ਵੇਲਾ ਨਿਤਨੇਮ ਹੈ ਤਾਂ ਤੁਸੀਂ ਵੱਡੇ ਚੁੱਕੇ ਵੀ ਤੁਸੀਂ ਜਿਹੜੇ ਚੜ੍ਹਦੀ ਕਲਾ ਵਿੱਚ ਹੈ। ਤੇ ਦੂਸਰੀ ਗੱਲ ਆ, ਉੱਥੇ ਇੱਕ RS ਖਾਲਸਾ ਪੱਤਰਕਾਰ ਹੈ ਲੁਧਿਆਣੇ ਤੋਂ, ਉਹ ਸਪੋਕਸਮੈਨ ਦੇ ਪੱਤਰਕਾਰ ਸੀ, ਤੇ ਉਹਨਾਂ ਨੇ ਪੁੱਛਿਆ, ਉਹਨਾਂ ਨੇ ਮੈਨੂੰ ਕਿਹਾ ਕਿ ਜਥੇਦਾਰ ਸਾਹਿਬ ਨਾਲ ਮੈਂ ਫਤਿਹ ਸਾਂਝੀ ਕਰਨੀ, 2 ਸਵਾਲ ਕਰਨੇ ਵੀ ਮੇਰੇ ਨਾਲ ਤੁਸੀਂ ਗੱਲਬਾਤ ਕਰਾ ਦਿਓ। ਜੇ ਜਥੇਦਾਰ ਸਾਹਿਬ ਨੂੰ ਦਿੱਲੀ ਤਰੀਕ ਤੋਂ ਲੈ ਕੇ ਆਏ ਸੀਗੇ, ਤੇ ਜਦੋਂ ਲੁਧਿਆਣੇ ਆਪਾਂ ਤਰੀਕ ਤੋਂ ਪਹਿਲਾਂ ਉਹਨਾਂ ਨੂੰ ਬੱਸ ਦੇ ਵਿੱਚ ਜਿਹੜੀ ਬੰਦ ਹੁੰਦੀ ਹੈ ਉਹਦੇ 'ਚ ਰੱਖਿਆ ਸੀਗਾ, ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਵੀ ਤੁਹਾਡੇ ਨਾਲ ਬੇਨਤੀ ਕਰਨੀ ਚਾਹੁੰਦੇ, 2 ਸਵਾਲ ਕਰਨੇ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਨੇ। ਤੇ ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਜਥੇਦਾਰ ਨਹੀਂ ਸੀ ਉਸ ਵੇਲੇ, ਉਹ ਕਹਿੰਦੇ ਭਾਈ ਜਗਤਾਰ ਸਿੰਘ ਜੀ ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਕਿ ਕਿਸੇ ਸਿੰਘ ਵੱਲੋਂ ਤੁਹਾਡੇ ਖਿਲਾਫ ਨਾ ਪ੍ਰਚਾਰ ਕੀਤਾ ਜਾ ਰਿਹਾ, ਉਹ ਕਹਿੰਦੇ ਵੀ ਹਵਾਰੇ ਨੇ ਕੁਝ ਨਹੀਂ ਕੀਤਾ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ। ਤੇ ਉਹਨਾਂ ਨੇ ਕਿਹਾ ਸੀ, ਉਹ ਕਹਿੰਦੇ ਵੀ ਬਿਲਕੁਲ ਸਹੀ ਗੱਲ ਆ, ਜਿਹੜਾ ਵੀਰ ਕਹਿ ਰਹੇ ਨੇ ਕੁਝ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਮੈਂ ਕੁਝ ਨਹੀਂ ਕੀਤਾ, ਵੀ ਜੋ ਕੁਝ ਕੀਤਾ ਪਰਮਾਤਮਾ ਨੇ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਦਾ ਅਗਲਾ ਸਵਾਲ ਸੀ, ਉਹ ਕਹਿੰਦੇ ਭਾਈ ਸਾਹਿਬ ਜੀ ਕਿ ਸਿੰਘ ਤੁਹਾਡੇ ਨਾਲ ਦਾ ਇੱਕ ਸਿੰਘ ਤੁਹਾਡੇ ਖਿਲਾਫ ਜਿਹਦਾ ਸਟੇਟਮੈਂਟ ਦੇ ਰਿਹਾ ਹੈ ਵੀ ਤੁਸੀਂ ਉਹਦੇ ਵਿਰੋਧ 'ਚ ਤੁਸੀਂ ਕੀ ਗੱਲ ਕਰਨੀ ਚਾਹੁੰਦੇ ਆ। ਉਹ ਕਹਿੰਦੇ ਵੀ ਉਹ ਭਾਈ ਸਾਹਿਬ ਦੀ ਮੇਰੇ ਨਾਲ ਲੜਾਈ ਹੋ ਸਕਦੀ ਆ, ਪਰ ਮੇਰੀ ਲੜਾਈ ਉਹਨਾਂ ਨਾਲ ਨਹੀਂ ਹੈਗੀ, ਮੇਰੀ ਲੜਾਈ ਹੈਗੀ ਕੌਮ ਦੇ ਦੁਸ਼ਮਣਾਂ ਨਾਲ, ਸਰਕਾਰ ਨਾਲ, ਤੇ ਮੈਂ ਸਰਕਾਰ ਨਾਲ ਹੀ ਲੜੂੰਗਾ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਅਸੀਂ ਪੁਲਿਸ ਦੇ ਸਰਕਾਰ ਦੇ ਵੱਡੇ ਤੋਂ ਵੱਡੇ ਜ਼ੁਲਮ ਸਹਿ ਸਕਦੇ ਹਾਂ, ਤਸ਼ੱਦਦ ਸਹਿ ਸਕਦੇ ਹਾਂ, ਕੀ ਅਸੀਂ ਆਪਣੇ ਭਰਾਵਾਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਨਹੀਂ ਸਹਿ ਸਕਦੇ। ਸੋ ਇਹ ਗੱਲਾਂ ਕਹਿਣ ਨੂੰ ਬਹੁਤ ਛੋਟੀਆਂ, ਪਰ ਤੁਸੀਂ ਇੱਕ ਦਿਮਾਗ 'ਚ ਰੱਖ ਕੇ ਜ਼ਰੂਰ ਸੋਚਿਓ ਕਿ ਇਹ ਗੱਲਾਂ ਉਹਨਾਂ ਦੇ ਦਿਮਾਗ 'ਚ ਕਿੱਥੋਂ ਆ ਰਹੀਆਂ ਹਨ, ਕਿਉਂਕਿ ਜਿਹੜੇ ਸਿੰਘ ਜੇਲ੍ਹ 'ਚ ਨੇ ਉਹ ਸੰਤ ਤੇ ਸਿਪਾਹੀ ਹਨ, ਉਹ ਹਮੇਸ਼ਾ ਬਾਣੀ ਪੜ੍ਹਦੇ ਹਨ, ਤੇ ਜਦੋਂ ਉਹ ਬਾਣੀ ਪੜ੍ਹਦੇ ਹਨ ਤੇ ਸਾਡੇ ਵਿਚਾਰ ਵੀ ਬੜੇ ਉੱਚੇ ਤੇ ਸੁੱਚੇ ਤੇ ਪਵਿੱਤਰ ਹੋ ਜਾਂਦੇ ਆ। ਸੋ ਦੂਸਰੀ ਗੱਲ ਇਹ ਆ, ਆਪਾਂ ਇਹ ਵੀ ਮਤ ਸੋਚੀਏ ਕਿ ਜਦੋਂ ਸਾਡਾ ਰਾਜ ਭਾਗ ਆ ਗਿਆ, ਖਾਲਿਸਤਾਨ ਬਣ ਗਿਆ, ਤੇ ਉਸ ਤੋਂ ਬਾਅਦ ਅਸੀਂ ਸੁੱਖ ਆਰਾਮ ਦੀ ਨੀਂਦ ਸੌਵਾਂਗੇ। ਇਹ ਸਾਡੇ 'ਚ ਬਹੁਤ ਵੱਡਾ ਭੁਲੇਖਾ ਆ, ਕਿਉਂਕਿ ਸਿੱਖ ਦਾ ਸੁੱਖਾਂ ਨਾਲ ਕੋਈ ਸੰਬੰਧ ਨਹੀਂ। ਦੁਨੀਆ ਤੇ ਜ਼ਬਰ ਜ਼ੁਲਮ ਹੋਣੋਂ ਨਹੀਂ ਹਟਣੇ, ਤੇ ਸਿੱਖਾਂ ਨੇ ਹਾਂ ਦਾ ਨਾਰਾ ਮਾਰਨ ਤੋਂ ਨਹੀਂ ਹਟਣਾ। ਇਹਦਾ ਇਹ ਮਤਲਬ ਨਹੀਂ ਜੇ ਸਾਡਾ ਰਾਜ ਭਾਗ ਆ ਗਿਆ ਅਸੀਂ ਚੁੱਪ ਕਰਕੇ ਬੈਠ ਜਾਾਂਗੇ ਤੇ ਦੁਨੀਆ ਤੇ ਜ਼ੁਲਮ ਹੋਣਗੇ ਤੇ ਅਸੀਂ ਕਹਾਂਗੇ ਨਹੀਂ ਜੀ ਸਾਡਾ ਤਾਂ ਰਾਜ ਆ ਗਿਆ, ਅਸੀਂ ਹੁਣ ਬੋਲਣਾ ਨਹੀਂ। ਸਿੱਖ ਨੇ ਆਖਰੀ ਸਾਹ ਤੱਕ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਉਹ ਬੋਲਦੇ ਰਹਿਣਾ ਆ। ਸੋ ਇਹ ਮਤ ਸੋਚੀਏ ਕਿ ਜੇ ਅਸੀਂ ਸਾਡਾ ਰਾਜ ਆ ਗਿਆ ਤੇ ਅਸੀਂ ਆਰਾਮ ਦੀ ਨੀਂਦ ਤੇ ਸੌਵਾਂਗੇ। ਸੋ ਸੁੱਖ ਸਾਡੇ ਭਾਗਾਂ 'ਚ ਨਹੀਂ ਹੈਗਾ, ਤਾਂ ਅਸੀਂ ਦੁੱਖਾਂ ਵਿੱਚ ਵੀ ਸੁੱਖ ਜਿਹੜਾ ਉਹ ਸਾਨੂੰ ਸੁੱਖਾਂ ਵਰਗਾ ਲੱਗਦਾ ਹੈ। ਸੋ ਅਸੀਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਮਜੂਸੀ ਵੱਲ ਨਹੀਂ ਜਾਣ ਦੇਣਾ। ਅੱਜ ਅਸੀਂ ਕੋਈ PR ਹੈਗਾ ਨਹੀਂ ਹੈਗਾ, ਕੋਈ ਪੱਕਾ ਹੈਗਾ ਨਹੀਂ ਹੈਗਾ, ਕਿਸੇ ਨੂੰ ਦੁੱਖ ਤਕਲੀਫ ਹੈ, ਦੇਖੋ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ ਇਹ ਦੁੱਖ ਤਕਲੀਫਾਂ ਇਹ ਟੈਨਸ਼ਨਾਂ ਹਮੇਸ਼ਾ ਹੀ ਸਾਡੇ ਨਾਲ ਰਹਿਣੀਆਂ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ। ਤੁਸੀਂ ਇਹ ਸੋਚੋ ਜੇ ਅਸੀਂ ਪੱਕੇ ਹੋ ਜਾਈਏ, ਸਾਨੂੰ ਸਾਰੇ ਸੁੱਖ ਆਰਾਮ ਮਿਲ ਜਾਣ, ਸਾਡੇ ਪਰਿਵਾਰ ਆ ਜਾਣ, ਸਾਨੂੰ ਸਿਟੀਜ਼ਨਸ਼ਿਪ ਮਿਲ ਜਾਏ, ਦੁਨੀਆ ਦਾ ਪੈਸਾ ਆ ਜਾਵੇ, ਘਰ-ਬਾਰ ਆ ਜਾਏ, ਕੀ ਸਾਨੂੰ ਉਹ ਤੋਂ ਬਾਅਦ ਦੁੱਖ ਨਹੀਂ ਮਿਲਣੇ। ਸੋ ਇਹ ਦੁੱਖ ਤਕਲੀਫਾਂ ਸਾਡੇ ਨਾਲ ਹੀ ਰਹਿਣੀਆਂ। ਅਸੀਂ ਮਹਾਰਾਜ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜਿੰਨਾ ਚਿਰ ਸਾਨੂੰ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਦੇ ਦਿਓ, ਵੀ ਇੱਕ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦੁੱਖ ਤਕਲੀਫਾਂ ਨਾਲ ਲੜਨ ਦਾ ਤੇ ਇਹਨਾਂ ਨੂੰ ਸਹਿਣ ਦਾ ਬਲ ਬੁੱਧੀ ਤੇ ਤਾਕਤ ਬਖਸ਼ੋ, ਤਾਂ ਕਿ ਅਸੀਂ ਆਪਣੀਆਂ ਮੁਸ਼ਕਲਾਂ ਨਾਲ ਦੁੱਖ ਤਕਲੀਫਾਂ ਨਾਲ ਆਪਾਂ ਲੜਦੇ ਰਹੀਏ। ਸੋ ਆਪਾਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣਾ ਆ। ਤੇ ਜਥੇਦਾਰ ਹਵਾਰਾ ਸਾਹਿਬ ਦੀ ਜਿਹੜੇ ਵਿਚਾਰ ਆ ਉਹ ਆਪ ਜੀ ਨਾਲ ਮੈਂ ਸਾਂਝੇ ਕੀਤੇ ਹਨ। ਸੋ ਉਹੀ ਸਾਂਝੇ ਕੀਤੇ ਹਨ ਜਿਹੜੇ ਕਿ ਮੇਰੀ ਹਾਜ਼ਰੀ ਵਿੱਚ ਸਾਡੀ ਹਾਜ਼ਰੀ ਵਿੱਚ ਲੁਧਿਆਣੇ ਵਿੱਚ ਆਪਾਂ ਆਪਸ ਵਿੱਚ ਗੱਲਬਾਤ ਕੀਤੀ ਸੀ। ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਬੇਨਤੀ ਕਰਦਾ ਕਿ ਭਾਈ ਭਵਰਾ ਸਾਹਿਬ ਨੂੰ, ਸਤਨਾਮ ਸਿੰਘ ਭਵਰਾ ਸਾਹਿਬ ਨੂੰ ਕਿ ਉਹ ਵੀ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜਕਾਰਾ ਬੁਲਾਈਏ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਡੇ ਸਾਹਮਣੇ ਜੋ ਕਵਿਤਾ ਬਹੁਤ ਦੇਰ ਤੋਂ ਪਈ ਹੈ, ਅੱਜ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਸੁਣਾਈ ਜਾਣੀ ਹੈ। ਪਹਿਲਾਂ ਮੈਂ ਆਪਣੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਜੋ ਖਾਲਿਸਤਾਨ ਦਾ ਐਲਾਨਨਾਮਾ ਪੰਥਕ ਕਮੇਟੀ ਨੇ ਦਿੱਤਾ ਸੀ ਸਿੱਖ ਕੌਮ ਨੂੰ, ਖਾਲਿਸਤਾਨ ਦਾ ਜੋ ਨਾਮ ਹੈ ਪਹਿਲਾਂ ਸਰਦਾਰ ਕਪੂਰ ਸਿੰਘ ਹੁਣਾਂ ਨੇ ਉਠਾਇਆ ਇਹ,
ਉਹਨਾਂ ਨੇ ਡਿਮਾਂਡ ਕੀਤੀ ਸੀ, ਪਰ ਉਹਨਾਂ ਦੀ ਡਿਮਾਂਡ ਹਿੰਦੂ ਲੀਡਰਾਂ ਨੇ ਰਿਜੈਕਟ ਕਰਕੇ ਤੇ ਨੌਕਰੀ ਤੋਂ ਉਹਨੂੰ ਬਰਖਾਸਤ ਕਰਤਾ। ਹੌਲੀ ਹੌਲੀ ਇਹ ਖਾਲਿਸਤਾਨ ਦੀ ਜੋ ਆਵਾਜ਼ ਹੈ ਸੁਹਿਰਦ ਪੰਥਕ ਦਰਦੀ ਲੀਡਰਾਂ ਦੇ ਨਾਲ ਜੁੜੀ ਰਹੀ। ਸਿੱਖ ਸਟੂਡੈਂਟ ਫੈਡਰੇਸ਼ਨ ਵੀ ਇਸ ਦੇ ਵਿੱਚ ਸ਼ਾਮਲ ਰਹੀ। ਜਦੋਂ ਐਲਾਨਨਾਮਾ ਹੋ ਜਾਏ ਫਿਰ ਕਦਮ ਪਿੱਛੇ ਨਹੀਂ ਹੋਣੇ ਚਾਹੀਦੇ, ਫਿਰ ਕਦਮ ਅਗਾਂਹ ਹੀ ਹੁੰਦੇ ਨੇ। ਹੁਣ ਪੰਥਕ ਕਮੇਟੀ ਨੇ ਜੋ ਐਲਾਨਨਾਮਾ ਕੀਤਾ ਹੈ, ਆਪ ਸਭ ਨੂੰ ਬੇਨਤੀ ਹੈ ਜਾਂ ਤਾਂ ਉਹਨਾਂ ਦੇ ਐਲਾਨਨਾਮੇ ਨੂੰ ਸਵੀਕਾਰ ਕਰੋ, ਆਪਣਾ ਭਵਿੱਖ ਬਾਰੇ ਸੋਚੋ, ਦੂਰਅੰਦੇਸ਼ੀ ਨਾਲ ਸੋਚੋ ਕਿ ਸਾਨੂੰ ਖਾਲਿਸਤਾਨ ਆਪਣਾ ਘਰ ਲੈਣਾ ਚਾਹੀਦਾ ਹੈ। ਉਹ 'ਚ ਕਿੰਨਾ ਸੁੱਖ ਹੈ, ਕਿੰਨੀਆਂ ਤਕਲੀਫਾਂ ਹੈ। ਹੁਣ ਦੇ ਮੌਜੂਦਾ ਹਾਲਾਤ ਨੂੰ ਸਮਝਦੇ ਹੋਏ ਤੁਹਾਡੇ ਹਜੇ ਕੁੱਟ ਪੈਂਦੀ ਹੈ, ਤੁਹਾਡਾ ਲੁੱਟ ਹੁੰਦੀ ਹੈ, ਤੁਹਾਨੂੰ ਆਟੇ 'ਚ ਲੂਣ ਵਾਂਗੂ ਸਮਝਦੇ ਨੇ। ਇਹ 2% ਨੇ, ਇਹ 4% ਨੇ। ਦੂਰਅੰਦੇਸ਼ੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਡਾ ਆਪ ਦਾ ਘਰ ਹੋ ਜਾਊਗਾ, ਆਪ ਦਾ ਦੇਸ਼ ਹੋ ਜਾਊਗਾ, ਤੁਸੀਂ 4 ਨਹੀਂ ਰਹਿਣਾ, ਫਿਰ ਤੁਸੀਂ ਪੂਰੇ 100% ਹੋਣਾ ਹੈ। ਤੁਹਾਡੀ ਆਪ ਦੀ ਫੌਜ ਹੋਊਗੀ, ਤੁਹਾਡੇ ਆਪ ਦੇ ਕਾਨੂੰਨ ਹੋਣਗੇ, ਤੁਹਾਨੂੰ ਕਿਸੇ ਤੇ ਕੋਈ ਆ ਕੇ ਡੰਡਾ ਨਹੀਂ ਮਾਰ ਸਕਦਾ, ਕੋਈ ਤੁਹਾਨੂੰ ਜ਼ੁਲਮ ਨਹੀਂ ਕਰ ਸਕਦਾ। ਜਦੋਂ ਤੁਹਾਡੀ ਆਪ ਦੀ ਫੌਜ ਹੋਏਗੀ, ਕਿੰਨਾ ਮਾਣ ਹੋ ਗਿਆ। ਹੁਣ ਕਿਸੇ ਲਈ ਲੜਦੇ ਆ। ਤੇ ਆਓ ਮੈਂ ਤੁਹਾਡੇ ਨਾਲ ਕਵਿਤਾ ਸ਼ੁਰੂ ਸਾਂਝੀ ਕਰਦਾ। 29 ਅਪ੍ਰੈਲ 86 ਪੰਥਕ ਕਮੇਟੀ ਵੱਲੋਂ ਖਾਲਿਸਤਾਨ ਆਜ਼ਾਦੀ ਦਾ ਐਲਾਨ ਕੀਤਾ। ਬਣੂ ਦਿੱਲੀ ਖਾਲਿਸਤਾਨ ਦੀ ਰਾਜਧਾਨੀ, ਹੋਊ ਦਿੱਲੀ ਖਾਲਿਸਤਾਨ ਦੀ ਰਾਜਧਾਨੀ। ਪੰਥਕ ਕਮੇਟੀ ਨੇ ਖੁੱਲ੍ਹ ਫਰਮਾਨ ਕੀਤਾ। ਝੂਠੇ ਮੁਕਾਬਲੇ ਬਣਾਏ ਪੁਲਿਸ ਪੁਲਾਂ ਉੱਤੇ, ਝੂਠੇ ਮੁਕਾਬਲੇ ਬਣਾਏ ਪੁਲਿਸ ਪੁਲਾਂ ਉੱਤੇ। ਅਣਗਿਣਤ ਸਿੱਖ ਘਰੋਂ ਫੜ ਕੇ ਮਾਰ ਦਿੱਤੇ। ਜ਼ਕਰੀਆ ਖਾਂ ਮੀਰ ਮੰਨੂ ਨੂੰ ਮਾਤ ਪਾਈ। ਜ਼ੁਲਮ ਤਸੀਹੇ ਦਿੱਤੇ ਤੇ ਘਰ ਉਜਾੜ ਦਿੱਤੇ। ਜੋ ਵੀ ਸਿੱਖ ਮਾਰਿਆ ਜਾਊਗਾ ਪੁਲਿਸ ਵੱਲੋਂ, ਉਹ ਕਹਿਲਾਊਗਾ ਸਿੱਖ ਖਾਲਿਸਤਾਨੀ। ਸ਼ਹੀਦ ਸਾਡਾ ਦੌਰ ਚੱਲ ਪਿਆ ਉਦੋਂ ਸ਼ਹਾਦਤਾਂ ਦਾ, ਝੱਲਿਆ ਮੁਸੀਬਤ ਦਹਿਸ਼ਤ ਦਾ ਦੌਰ ਡਾਢਾ। ਥਾਲੀ ਵਿੱਚ ਪਰੋਸ ਕੇ ਕਿਸੇ ਨੇ ਕੁਝ ਦੇਣਾ, ਥਾਲੀ ਵਿੱਚ ਪਰੋਸ ਕੇ ਕਿਸੇ ਨੇ ਕੁਝ ਦੇਣਾ। ਇਹ ਤਾਂ ਹੋਏਗਾ ਗਲਤ ਅਨੁਮਾਨ ਸਾਡਾ। ਹੱਦੋਂ ਵੱਧ ਸ਼ਹੀਦੀਆਂ ਪਾ ਕੇ ਵੀ ਹੱਕ ਦੇਣਾ ਨਹੀਂ ਚਾਹੁੰਦਾ ਹਿੰਦੁਸਤਾਨ ਸਾਡਾ। ਹੱਦੋਂ ਵੱਧ ਸ਼ਹੀਦੀਆਂ ਪਾ ਕੇ ਵੀ ਅਜੇ ਤੱਕ ਨਾ ਬਣਿਆ ਖਾਲਿਸਤਾਨ ਸਾਡਾ। ਅਕਾਲ ਤਖਤ ਤੇ ਜਦੋਂ ਅਟੈਕ ਹੋਇਆ, ਸੀਨੇ ਸਿੱਖਾਂ ਦੇ ਭਾਂਬੜ ਬਲ ਉੱਠੇ। ਪਰ ਪੰਜਾਬ ਸਾਰਾ ਸਰਕਾਰ ਵੱਲੋਂ ਸੀਲ ਹੋਇਆ। ਨਜ਼ਰ ਸ਼ੱਕ ਦੇ ਵਿੱਚ ਨੌਜਵਾਨ ਚੁੱਕੇ। ਜਿਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ, ਜਿਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ, ਉਸ ਦੇਸ਼ ਨੇ ਕੌਮ ਦਾ ਘਾਣ ਕੀਤਾ। ਜਿਸ ਕੌਮ ਨੇ ਆਜ਼ਾਦੀ ਲਈ ਵੱਧ ਕੁਰਬਾਨੀ ਕੀਤੀ, ਉਸ ਕੌਮ ਦਾ ਹੀ ਲਹੂ ਲਹਾਨ ਕੀਤਾ। ਲਾਇਆ ਕਰਫਿਊ ਵਿੱਚ ਪੰਜਾਬ ਸਾਰੇ। ਉੱਥੇ ਵੈਰੀਆਂ ਨੇ ਚਿੜੀ ਨਾ ਫੜਕਣ ਦਿੱਤੀ। ਕੋ ਕੇ ਮਾਰਦੇ ਵਿਦੋਸ਼ੀਆਂ ਨੂੰ। ਅਣਖ ਸਿੱਖੀ ਦੀ ਨਾ ਵੈਰੀਆਂ ਰੜਕਣ ਦਿੱਤੀ। ਸ੍ਰੀ ਦਰਬਾਰ ਸਾਹਿਬ ਵਿੱਚ ਲਹੂ ਲਹਾਨ ਹੋਇਆ। ਅਣਖੀ ਸਿੰਘਾਂ ਨੇ ਮੋਰਚੇ ਜੋੜ ਦਿੱਤੇ। ਭਾਜੀ ਮੋੜੀ ਵੈਰੀਆਂ ਦੇ ਆਲੂ ਲਾਹੇ। ਸਿੰਘਾਂ ਵੈਰੀਆਂ ਦੇ ਨਿੰਬੂ ਵਾਂਗ ਲਹੂ ਨਿਚੋੜ ਦਿੱਤੀ। ਇਹ ਜੋ ਜਦੋਂ 1984 ਦੇ ਵਿੱਚ ਅਟੈਕ ਕੀਤਾ, ਇਹਨਾਂ ਨੇ ਸੋਚਿਆ ਕਿ ਅਸੀਂ ਹੁਣ ਸਿੱਖਾਂ ਨੂੰ ਦਬਾ ਲਿਆ ਹੈ। ਪਰ ਹੁਣ ਸੋਚਦੇ ਨੇ ਕਿ ਬਈ ਅਸੀਂ ਕੁਝ ਸੋਚਿਆ ਹੋਰ ਸੀ, ਬਣਦਾ ਹੋਰ ਕੁਝ ਜਾ ਰਿਹਾ। ਜਿਹੜਾ ਮੁਲਕ ਤੁਹਾਡੀ ਸਿੱਖ ਰੈਜੀਮੈਂਟ ਨੂੰ ਤੋੜਦਾ ਹੈ, ਸਿੱਖਾਂ ਨੂੰ ਆਪਣੇ ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋਣ ਤੋਂ ਮਨਾ ਕਰਦਾ ਹੈ, ਉਹੋ ਹੀ ਬਾਹਰਲੇ ਮੁਲਕ ਇੰਗਲੈਂਡ, ਅਮਰੀਕਾ, ਹੋਰ ਕਈ ਮੁਲਕ ਇਹ ਬਣਦੇ ਜਾਣੇ। ਸਿੱਖ ਰੈਜੀਮੈਂਟ ਬਣਦੀ ਜਾਣੀ ਹਰੇਕ ਮੁਲਕ ਦੇ ਵਿੱਚ। ਬਾਹਰ ਸਾਡੀ ਇੱਜ਼ਤ ਹੈ ਉਸੇ ਮੁਲਕ ਵਿੱਚ ਜਿਨ੍ਹਾਂ ਲਈ ਅਸੀਂ ਕੁਰਬਾਨੀਆਂ ਕੀਤੀਆਂ, ਉਹ ਸਾਨੂੰ ਨਕਾਰਦੇ ਨੇ। ਆਖਰੀ
ਲਫ਼ਜ਼ ਕਹਿ ਕੇ ਮੈਂ ਕਿਵੇਂ ਦਾ ਜਾਚਕ ਹੋਵਾਂਗਾ। ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ, ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ। ਲੋਹਾ ਮਨ ਦਾ ਕੁੱਲ ਜਹਾਨ ਸਾਡਾ, ਡੁੱਲਿਆ ਖੂਨ ਸ਼ਹੀਦਾਂ ਦਾ ਨਹੀਂ ਉਹ ਵਿਅਰਥ ਜਾਂਦਾ। ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ, ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ। ਬੋਲੇ ਸੋ ਨਿਹਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਤੇਰੇ ਅੰਗਨ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿੰਦਿਆ ਵੈ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਪੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ। ਵੰਡ ਕੇ ਸਕਿਆ ਦੇਖ ਚਲਾਈ ਤੇਗ ਵਾਹੀ। ਦੇਖ ਸੁਣ ਕੇ ਅੰਡਿਠ ਕੀਤਾ ਪਹਾੜਾ ਮੰਨਿਆ। ਇਹਨਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਾਹੀ। ਇਹਨਾਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਗੁਰ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈ ਜੈਕਾਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ
ਤੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਕਾਲ ਪੁਰਖ ਵਾਹਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ। ਆਪ ਜੀ ਦਾ ਪਵਿੱਤਰ ਮੁਖ ਵਾਕ ਹੈ, ਕੋ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੇ ਖੇਤ। ਆਪ ਜੀ ਦੇ ਮਹਾ ਵਾਕਾਂ ਅਨੁਸਾਰ ਸਮੂਹ ਖਾਲਸਾ ਪੰਥ ਰਲ ਮਿਲ ਕੇ ਇਕੱਤਰ ਹੋ ਕਰ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਖਾਲਿਸਤਾਨ ਐਲਾਨਨਾਮਾ ਦਿਵਸ 39ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਪ੍ਰਬੰਧਕਾਂ ਵੱਲੋਂ ਰਲ ਮਿਲ ਕੇ ਆਪ ਜੀ ਦੇ ਖਾਲਿਸਤਾਨ ਦਿਵਸ ਨੂੰ ਮਨਾਇਆ ਗਿਆ ਹੈ। ਸਤਿਗੁਰੂ ਜੀਓ ਅਤੇ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਬੰਦ ਖਲਾਸੀ ਕਰਨੀ, ਖਾਲਸੇ ਦਾ ਕੌਮੀ ਘਰ ਖਾਲਿਸਤਾਨ ਬਖਸ਼ਿਸ਼ ਕਰਨਾ। ਸਤਿਗੁਰੂ ਜੀਓ ਸਮੂਹ ਸ਼ਹੀਦਾਂ ਦੀ ਚੜ੍ਹਦੀ ਕਲਾ ਵਾਸਤੇ, ਪੰਥ ਦੀ ਚੜ੍ਹਦੀ ਕਲਾ ਵਾਸਤੇ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰ ਕਿਰਪਾ ਕਰਨੀ। ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣੀ, ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰ ਆਪ ਜੀ ਨੇ ਖਾਲਿਸਤਾਨ ਦੀ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਜੀਓ। ਜੋ ਜੀ ਆਵੇ ਸਭ ਰਾਜੀ ਜਾਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। खालिस्तान जिंदाबाद, खालिस्तान जिंदाबाद, ਖਾਲਿਸਤਾਨ 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 ਜਿੰਦਾਬਾਦ 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 ਬੋਲੇ ਸੋ ਨਿਹਾਲ। ਅੱਜ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਪੰਥਕ ਕਮੇਟੀ ਨੇ ਉਸ ਵਕਤ ਰਿਲੀਜ਼ ਕੀਤਾ ਸੀ ਉਹ ਮੈਂ ਲੈ ਕੇ ਆਇਆ। ਇਹ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਂਗਾ। ਇਹ ਇਸ ਲਈ ਜ਼ਰੂਰੀ ਹੈ ਸਾਨੂੰ ਯਾਦ ਰੱਖਣਾ ਕਿ ਸਾਨੂੰ ਪਤਾ ਲੱਗੇ ਕਿ ਸਰਬੱਤ ਖਾਲਸਾ ਵੱਲੋਂ ਥਾਪੀ ਗਈ। ਪਹਿਲਾਂ ਮੈਂ ਇਸ ਸਰਬੱਤ ਖਾਲਸਾ ਦੀ ਥੋੜੀ ਜਿਹੀ ਬੈਕਗ੍ਰਾਉਂਡ ਤੁਹਾਨੂੰ ਦੱਸ ਦਵਾਂ ਇਹਨੂੰ ਪੜ੍ਹਨ ਤੋਂ ਪਹਿਲਾਂ, ਜੇ ਨਾ ਪਤਾ ਹੋਵੇ। ਵੈਸੇ ਤਾਂ ਵੀਰ ਸਾਰੇ ਸਿਆਣੇ ਆ, ਸੰਘਰਸ਼ ਨਾਲ ਜੁੜੇ ਹੋਏ ਵੀਰ ਵੀ ਹੈਗੇ ਆ। ਹਾਂਜੀ, ਜੇ ਇਹ ਐਲਾਨਨਾਮਾ ਕਿਸੇ ਨੇ ਲੈਣਾ ਤੇ ਗੁਰੂ ਘਰ ਦੇ ਆਪਾਂ ਉਹਦੇ 'ਚ WhatsApp ਜਿਹੜਾ ਗਰੁੱਪ ਆ ਉਹਦੇ 'ਚ ਵੀ ਪਾ ਦੇਵਾਂਗੇ। ਕਿਸੇ ਨੇ ਪ੍ਰਿੰਟ ਲੈਣਾ ਹੋਵੇ ਤਾਂ ਭਾਈ ਸਾਹਿਬ ਨੂੰ ਕੰਟੈਕਟ ਕਰ ਸਕਦਾ। ਤਾਂ ਸਭ ਤੋਂ ਪਹਿਲਾਂ ਤਾਂ 1986 ਦਾ ਜਿਹੜਾ ਸਰਬੱਤ ਖਾਲਸਾ ਦਾ ਕੋਈ ਭੁਲੇਖਾ ਨਾ ਰਵੇ, ਮੈਂ ਥੋੜੀ ਜਿਹੀ ਉਹਦੀ ਦੱਸ ਦਿੰਦਾ ਭੂਮਿਕਾ ਬਣ ਕੇ ਵੀ ਇਹ ਗੱਲ ਹੋਈ ਕਿਵੇਂ ਆ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋ ਗਿਆ 1984 ਦੇ ਵਿੱਚ, ਸਿੰਘ ਜਿਹੜੇ ਆ ਉਹ ਆਪਣਾ ਰਾਹ ਤਲਾਸ਼ਣ ਦੇ ਲਈ ਹੁਣ ਐਲਾਨ ਤਾਂ ਕਰ ਦਿੱਤਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਿ ਜਿਸ ਦਿਨ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਨੀਂਹ ਰੱਖੀ ਗਈ ਸੀ, ਸਿੰਘ ਘਰਾਂ ਚੋਂ ਨਿਕਲੇ, ਸਰਕਾਰ ਦੇ ਨਾਲ ਜ਼ਬਰਦਸਤ ਟੱਕਰ ਹੋ ਰਹੀ ਸੀ, ਪਰ ਕੋਈ ਰਾਹ ਜਿਹੜੀ ਆ ਉਹ ਨਹੀਂ ਲੱਭ ਰਹੀ ਸੀ ਵੀ ਜਾਣਾ ਕਿੱਧਰ ਨੂੰ ਆ। ਇਹਦੇ ਇਵਜ ਦੇ ਵਿੱਚ ਦਮਦਮੀ ਟਕਸਾਲ ਉਸ ਵੇਲੇ ਦੀ ਜਿਹੜੀ ਮੋਢੀ ਜਥੇਬੰਦੀ ਹੈ ਕੌਮ ਦੀ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਸਰਬੱਤ ਖਾਲਸਾ ਰੱਖਿਆ। ਇਹ ਸੀਗਾ 26 ਜਨਵਰੀ 1986 ਦੇ ਵਿੱਚ ਕਿ ਜਿਸ ਦਿਨ ਇਹ ਭਾਰਤੀ ਆਪਣਾ ਗਣਤੰਤਰ ਦਿਵਸ ਹੈ ਜਿਹੜਾ ਉਹ ਮਨਾਉਂਦੇ ਆ, ਉਸ ਦਿਨ ਅਸੀਂ ਖਾਲਿਸਤਾਨ ਦਾ ਐਲਾਨ ਕਰਾਂਗੇ। ਕੁਝ ਕਾਰਨਾਂ ਕਰਕੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਆ ਜਿਹੜੀ, ਕਿਉਂਕਿ ਸੂਝਵਾਨ ਸੱਜਣ ਉੱਥੇ ਸੀਗੇ, ਸਾਰਾ ਪੰਥ ਇਕੱਠਾ ਹੋਇਆ ਸੀਗਾ, ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਖਾਲਸਾਈ ਫੌਜਾਂ ਜੁੜੀਆਂ ਹੋਈਆਂ ਸੀ। ਉੱਥੇ ਇਹ ਮਨ ਬਣਿਆ ਕਿ ਸਰਕਾਰ ਦੀ ਨੀਅਤ ਠੀਕ ਨਹੀਂ, ਹਜੇ 5 ਮੈਂਬਰੀ ਕਮੇਟੀ ਆ ਜਿਹੜੀ ਉਹ ਐਲਾਨ ਦਿੰਦੇ ਆ। ਉਹ ਫਿਰ 5 ਮੈਂਬਰੀ ਕਮੇਟੀ ਆ ਜਿਹੜੀ ਪੰਥਕ ਕਮੇਟੀ, ਉਹ ਜਿਹੜਾ ਵੀ ਹੁਕਮ ਦੇਏਗੀ ਉਹ ਪੰਥ ਉਹਦੇ ਤੇ ਫੁੱਲ ਚਾੜੇਗਾ। ਸੋ ਉਸ ਸਰਬੱਤ ਖਾਲਸਾ ਦੇ ਵਿੱਚ 5 ਮੈਂਬਰੀ ਕਮੇਟੀ ਆ ਜਿਹੜੀ
ਪੰਥ ਦੇ ਡਿਸੀਜਨ ਲੈਣ ਲਈ ਉਹ ਥਾਪੀ ਗਈ। ਜਥੇਦਾਰ ਗੁਰਚਰਨ ਸਿੰਘ ਮਾਨੋਚਾਲ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਸਨ ਉਸ ਵੇਲੇ, ਉਹਨਾਂ ਦੇ ਨਾਲ ਭਾਈ ਧੰਨਾ ਸਿੰਘ, ਭਾਈ ਅਰੂੜ ਸਿੰਘ, ਭਾਈ ਜਫਰ ਸਿੰਘ, ਆਪਣਾ ਬਸਣ ਸਿੰਘ ਜਫਰਵਾਲ, ਇੱਕ ਨਾਮ ਹੋਰ ਸੀ ਮੈਂ ਭਾਈ ਗੁਰਦੇਵ ਸਿੰਘ ਸਮਾਨ ਵਾਲਾ। ਇਹਨਾਂ 5 ਮੈਂਬਰਾਂ ਨੇ ਫਿਰ ਸਲਾਹ ਕਰਕੇ ਕੌਮ ਦੀਆਂ ਸ਼ਖਸੀਅਤਾਂ ਦੇ ਨਾਲ ਮੀਟਿੰਗਾਂ ਕਰਕੇ ਤੇ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ, ਕਿਉਂਕਿ ਇਹਨੂੰ ਖੁੱਲ੍ਹੇਆਮ ਸਰਬੱਤ ਖਾਲਸਾ ਸੱਦ ਕੇ ਨਹੀਂ ਸੀ ਕੀਤਾ ਜਾ ਸਕਦਾ, ਇਸ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਪੜ੍ਹ ਕੇ ਤੇ ਫਿਰ ਉਹ ਰੂਪੋਸ਼ ਹੋ ਗਏ, ਕਿਉਂਕਿ ਫਿਰ ਜੰਗ ਨੂੰ ਜਾਰੀ ਰੱਖਣਾ ਸੀ। ਸੋ ਇਸ ਐਲਾਨਨਾਮੇ ਨੂੰ ਮੈਂ ਥੋੜਾ ਜਿਹਾ ਪੜਾਂਗਾ, ਜ਼ਿਆਦਾ ਕਿਉਂਕਿ ਇਹ 6 ਪੇਜ ਆ, ਆਪਾਂ ਨੂੰ ਸਮਾਂ ਜ਼ਿਆਦਾ ਲੱਗ ਜਾਣਾ। ਡਿਟੇਲ ਦੇ ਵਿੱਚ ਚਾਹੀਦਾ ਹੋਵੇ ਜਿਵੇਂ ਮੈਂ ਦੱਸਿਆ ਕਿ ਭਾਈ ਸਾਹਿਬ ਨੂੰ ਕੰਟੈਕਟ ਕਰ ਲਿਓ, WhatsApp ਤੇ ਵੀ ਮਿਲ ਜੂਗਾ ਤੇ ਪ੍ਰਿੰਟ ਵੀ ਮਿਲ ਜੂਗਾ ਤੁਹਾਨੂੰ। ਸੋ ਇਹ ਸ਼ੁਰੂ ਕਰਦੇ ਆ ਜੀ। ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਚੂੰ ਕਰ ਅਜ਼ਮਾ ਹੀਲ ਤੇ ਦਰਗ ਜਸ਼ਤ, ਹਲਾਲ ਅਸਤ ਬੁਰਦਨ ਬਾਸ਼ਮ ਸ਼ੀਰ ਦਸਤ। ਪੰਥਕ ਕਮੇਟੀ ਹੈੱਡ ਆਫਿਸ ਸ੍ਰੀ ਅੰਮ੍ਰਿਤਸਰ। ਖਾਲਿਸਤਾਨ ਦਾ ਇਹ ਐਲਾਨਨਾਮਾ 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ। ਖਾਲਿਸਤਾਨ ਜਿੰਦਾਬਾਦ। 1699 ਈਸਵੀ ਦੀ ਵਿਸਾਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਇੱਕ ਵਾਰ ਮੁੜ ਫੇਰ ਧਰ ਤੇਜ ਕਰਾਰਾ ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ ਖਾਲਸਾ ਦਾ। 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਸੋ ਇਹ ਗੱਲ ਨੋਟ ਕਰਨ ਵਾਲੀ ਆ, ਇਹ ਲਫ਼ਜ਼ ਸਮਝਣ ਵਾਲੇ ਆ ਕਿ ਖਾਲਿਸਤਾਨ ਦਾ ਜਿਹੜਾ ਕਹਿੰਦੇ ਸੰਗਤਾਂ ਦਾ ਸੁਪਨਾ, ਇਹ 5 ਮੈਂਬਰੀ ਕਮੇਟੀ ਆ ਜਿਹੜੀ ਉਹਨੂੰ ਸਾਕਾਰ ਕਰਦੀ ਆ, ਭਾਵ ਕਿ ਖਾਲਿਸਤਾਨ ਉਹਨਾਂ ਨੇ ਐਲਾਨ ਕਰ ਦਿੱਤਾ, ਇਸ ਲਈ ਇਹਨੂੰ ਖਾਲਿਸਤਾਨ ਦਾ ਐਲਾਨਨਾਮਾ ਆਪਾਂ ਕਹਿੰਦੇ ਆ। ਅੱਜ ਦੇ ਸੁਭਾਗ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟੱਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੂੰਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਖਾਲਿਸਤਾਨ ਦਾ ਨਾਅਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚੱਲਿਆ ਆ ਰਿਹਾ ਹੈ ਅਤੇ ਜਿਸ ਦੀ ਨੀਂਹ ਰੱਖਣ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 3 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਭਾਰਤ ਦੀ ਹਿੰਦੂ ਸਰਕਾਰ ਵੱਲੋਂ ਫੌਜੀ ਹਮਲੇ ਦੇ ਆਰੰਭ ਸਮੇਂ ਕੀਤਾ ਸੀ। ਸਿੱਖ ਸੰਗਤਾਂ ਨੇ ਇਸ ਵਿਚਾਰ ਦੀ ਬੜੇ ਹਰਸ਼ ਅਤੇ ਉਲਾਸ ਨਾਲ 13 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖਾਲਸਾ ਸਮੇਂ ਪ੍ਰੋੜਤਾ ਕੀਤੀ ਸੀ। ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਦੁਹਰਾਉਂਦੀਆਂ ਹਨ, ਪਰ ਅੱਜ ਗੁਰੂ ਦੀ ਅਪਾਰ ਕਿਰਪਾ ਦੁਆਰਾ ਉਹ ਖਾਲਿਸਤਾਨ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ। ਦਮਦਮੀ ਟਕਸਾਲ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮੇਂ ਸਥਾਪਿਤ ਕੀਤੀ ਗਈ 5 ਮੈਂਬਰੀ ਪੰਥਕ ਕਮੇਟੀ ਅੱਜ ਖਾਲਿਸਤਾਨ ਦਾ ਐਲਾਨ ਕਰਦੀ ਹੈ। ਸੋ ਇਹ ਵੀ ਆਪਾਂ ਨੂੰ ਯਾਦ ਰੱਖਣ ਦੀ ਜਿਹੜੀ ਆ ਲੋੜ ਆ, ਜਦੋਂ ਆਪਾਂ ਕਹਿੰਦੇ ਆ ਨਾ ਕਿ ਅਸੀਂ ਖਾਲਿਸਤਾਨ ਬਣਾਉਣਾ, ਆਪਾਂ ਇਹ ਨਹੀਂ ਕਹਿਣਾ ਖਾਲਿਸਤਾਨ ਸਾਡੇ ਸ਼ਹੀਦ ਸਾਨੂੰ ਬਣਾ ਕੇ ਦੇ ਕੇ ਗਏ ਆ। ਸਾਡਾ ਜਿਹੜਾ ਨਿਸ਼ਾਨਾ ਉਹ ਖਾਲਿਸਤਾਨ ਆਜ਼ਾਦ ਕਰਾਉਣ ਦਾ ਆ। ਸੋ ਅੱਗੇ ਤੋਂ ਇਹ ਵੀ ਆਪਾਂ ਸੰਗਤ ਜੀ ਖਿਆਲ ਰੱਖਣਾ ਖਾਲਸਾ ਜੀ ਕਿ ਅਸੀਂ ਕਦੀ ਨਹੀਂ ਇਹ ਕਹਿਣਾ ਕਿ ਅਸੀਂ ਖਾਲਿਸਤਾਨ ਬਣਾਉਣਾ। ਖਾਲਿਸਤਾਨ ਸਾਡਾ ਬਣਿਆ ਹੋਇਆ, ਸਾਡੀ ਜਿਹੜੀ ਲੜਾਈ ਆ ਉਹ ਖਾਲਿਸਤਾਨ ਦੀ ਆਜ਼ਾਦੀ ਦੀ ਹੈ। ਖਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ, ਸਿੰਘਾਂ ਸਿੰਘਣੀਆਂ ਅਤੇ ਮਾਈ ਭਾਈ ਨੂੰ ਖਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪੋ ਆਪਣੀ ਥਾਂ ਅਤੇ ਆਪੋ ਆਪਣੀ ਸਥਿਤੀ ਮੁਤਾਬਕ ਇਸ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ ਮਨ ਧਨ ਅਰਪੀ ਬਣ ਕੇ ਗੁਰਸਾਖੀ ਪ੍ਰਵਾਨ ਚੜ ਸਕੀਏ। ਮਰਨ ਮੁਨਸਾ ਸੂਰਿਆ ਹੱਕ ਹੈ ਜੇ ਹੋਏ ਮਰਨ ਪ੍ਰਵਾਣੋਂ ਦੇ ਕਥਨ ਅਨੁਸਾਰ ਹਰ ਕੁਰਬਾਨੀ ਅਤੇ ਘਾਲਣਾ ਲਈ ਤਿਆਰ ਰਹਿਣ ਦਾ ਇਹ ਬਿਗਲ ਅੱਜ 5 ਮੈਂਬਰੀ ਪੰਥਕ ਕਮੇਟੀ ਸੰਗਤਾਂ ਨੂੰ ਦਿੰਦੀ ਹੈ। ਖਾਲਸਾ ਪੰਥ ਦੀ ਮਨਸ਼ਾ ਪ੍ਰੇਮ ਅਤੇ ਪਿਆਰ ਨਾਲ ਗੁਰੂ ਦੀ ਮਿਹਰ ਨਾਲ
ਕਾਰਜ ਸਿੱਧੀ ਕਰਨਾ ਹੈ। ਸਾਡਾ ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮਕੋ ਬਣਾਈ ਦਾ ਪ੍ਰੋਗਰਾਮ ਹੈ। ਅਸੀਂ ਕੋਈ ਉਥਲ ਪੁਥਲ ਅਤੇ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੀ ਆਸ ਕਰਦੇ ਹਾਂ। ਭਾਰਤ ਦੀ ਹਿੰਦੂ ਬਹੁਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕੁਟਨੀਤੀ ਤੋਂ ਪ੍ਰਭਾਵਿਤ ਨਾ ਹੁੰਦਿਆਂ ਅਸਲੀ ਨੂੰ ਅਸਲੀ ਰੂਪ ਵਿੱਚ ਗ੍ਰਹਿਣ ਕਰੇਗੀ ਅਤੇ ਖਾਲਿਸਤਾਨ ਦੀ ਹੋਂਦ ਨੂੰ ਮਾਨਤਾ ਦੇਵੇਗੀ। ਇਹੋ ਹੀ ਭਾਰਤ ਦਾ ਅਸਲੀ ਸੱਤਿਆਗ੍ਰਹਿ ਹੋਵੇਗਾ। ਸੋ ਮੇਰਾ ਖਿਆਲ ਆ ਇਹ ਜਿਹੜਾ ਪ੍ਰੈਂਬਲ ਆ ਇੰਨਾ ਕੁ ਮੈਂ ਪੜ੍ਹਤਾ ਆ ਤੇ ਬਾਕੀ ਸਮਾਂ ਆਪਾਂ ਨੂੰ ਜ਼ਿਆਦਾ ਲੱਗ ਜਾਣਾ ਤੇ ਬਾਕੀ ਮੇਰਾ ਖਿਆਲ ਆ ਕਿ ਜਿਹਨੂੰ ਵੀ ਚਾਹੀਦਾ ਵੀਰ ਨੂੰ WhatsApp ਤੋਂ ਲੈ ਸਕਦਾ ਭਾਈ ਸਾਹਿਬ ਉਹਨਾਂ ਤੋਂ। ਗੁਰੂ ਘਰ ਦੇ ਆਪਾਂ ਪੇਜ ਵੀ ਪਾ ਦਾਂਗੇ, 6 ਪੇਜ ਆ। ਇਹਦੇ 'ਚ ਰਾਜਸੀ ਮਾਨਤਾ ਕਿਵੇਂ ਜਿਹੜਾ UN ਤੱਕ ਪਹੁੰਚ ਕਰਨੀ ਆ, ਕਿਵੇਂ ਸਰਕਾਰੀ ਜਿਹੜੇ ਅਦਾਰੇ ਆ ਬਾਹਰਲੀਆਂ ਸਰਕਾਰਾਂ ਉਹਨਾਂ ਤੱਕ ਪਹੁੰਚ ਕਰਨੀ ਆ, ਉਹ ਸਾਰਾ ਆਦੇਸ਼ ਆ ਜਿਹੜਾ ਪੰਜ ਮੈਂਬਰੀ ਪੰਥਕ ਕਮੇਟੀ ਨੇ ਦਿਸ਼ਾ ਨਿਰਦੇਸ਼ ਆ ਜਿਹੜੇ ਦਿੱਤੇ ਹੋਏ ਆ। ਔਰ ਇੱਕ ਗੱਲ ਮੈਂ ਹੋਰ ਇੱਥੇ ਸਮਾਜਿਕ ਢਾਂਚਾ ਜਿਹੜਾ ਉਹਦਾ ਵੀ ਸਾਰਾ ਇਹਨਾਂ ਨੇ ਬਿਆਨ ਕੀਤਾ ਹੋਇਆ। ਔਰ ਇੱਕ ਗੱਲ ਮੈਂ ਹੋਰ ਇੱਥੇ ਕਹਿਣੀ ਚਾਹੁੰਦਾ ਕਿ ਜਿਹੜੇ ਕਿਤੇ ਇਹ ਕਿਸੇ ਨੂੰ ਭੁਲੇਖਾ ਹੋਵੇ ਕਿ ਸਿੱਖਾਂ ਨੂੰ ਕੋਈ ਪਤਾ ਨਹੀਂ ਰਾਜ ਭਾਗ ਕਿੱਦਾਂ ਚਲਾਉਣਾ ਜੀ, ਖਾਲਿਸਤਾਨ ਦਾ ਸੰਵਿਧਾਨ ਕੀ ਹੋਊਗਾ, ਖਾਲਿਸਤਾਨ ਕਿੱਦਾਂ ਚੱਲੂਗਾ, ਉਹਦੀ ਰਾਜਨੀਤੀ ਕਿੱਦਾਂ ਚੱਲੂਗੀ, ਉਹਦੇ 'ਚ ਵੋਟਾਂ ਪਊਗੀਆਂ ਕਿ ਨਹੀਂ ਪਊਗੀਆਂ, ਉਹ ਕਮਾਈ ਕਿੱਥੋਂ ਆਊਗੀ, ਉਹ ਸਾਰੀਆਂ ਗੱਲਾਂ ਉਹਦਾ ਇੱਕ ਬਲੂ ਪ੍ਰਿੰਟ ਕਹਿੰਦੇ ਨਾ, ਤੁਹਾਡੇ ਕੋਲ ਕੋਈ ਬਲੂ ਪ੍ਰਿੰਟ ਹੈ ਨਹੀਂ। ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਬਲੂ ਪ੍ਰਿੰਟ ਆ। ਇਹਨਾਂ 6 ਪੇਜਾਂ ਦੇ ਵਿੱਚ ਇੱਕ ਮੈਪ ਉਕਰਿਆ ਹੋਇਆ ਕਿ ਖਾਲਸੇ ਨੇ ਕਿਵੇਂ ਜਿਹੜਾ ਰਾਜ ਭਾਗ ਆ ਉਹ ਚਲਾਉਣਾ। ਸੋ ਇਹ ਸਾਰਿਆਂ ਨੂੰ ਪੜ੍ਹਨਾ ਜ਼ਰੂਰੀ ਆ, ਸਾਰੇ ਜਣੇ ਜ਼ਰੂਰ ਪੜ੍ਹਿਓ। ਇਹਦੀ ਇੱਕ ਕਾਪੀ ਵੀ ਰੱਖਿਓ ਤਾਂ ਕਿ ਜੇ ਕੱਲ੍ਹ ਨੂੰ ਹੋਰ ਵੀ ਕੰਮਾਂ ਦੇ ਵਿੱਚ ਤੁਹਾਡੇ ਇਹ ਜਿਹੜਾ ਇਹ ਕੰਮ ਆ ਸਕਦਾ। ਇਕੱਲਾ ਇਹ ਨਹੀਂ ਵੀ ਇੱਥੇ ਆਪਾਂ ਅੱਜ ਮਨਾ ਕੇ ਕਹਾਣੀ ਖਤਮ ਕਰ ਦੇਣੀ ਆ, ਇਹ ਆਪਣੇ ਬੱਚਿਆਂ ਨੂੰ ਦੱਸਣਾ। ਅਸੀਂ ਤਿਆਰ ਹੋਣਾ ਵੱਡੀ ਜੰਗ ਦੇ ਲਈ, ਅਸੀਂ ਸ਼ਾਂਤਮਈ ਜੰਗ ਲੜ ਰਹੇ ਆ, ਆਪਣਾ ਉਹਦੇ 'ਚੋਂ ਰਾਜ ਭਾਗ ਕੱਢਣਾ ਚਾਹੁੰਦੇ ਆ। ਪਰ ਜੇ ਕਿਸੇ ਨੇ ਸਾਨੂੰ ਉਸ ਤਰੀਕੇ ਨਾਲ ਨਹੀਂ ਦੇਣਾ ਤੇ ਫਿਰ ਇਸ ਐਲਾਨਨਾਮੇ ਦੀ ਜਿਹੜੀ ਪਹਿਲੀ ਲਾਈਨ ਹੀ ਆ, ਜਿਹੜੀ ਪੰਕਤੀ ਆ, ਜਿਹੜੀ ਜ਼ਫਰਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖੀ ਸੀ, ਫਿਰ ਉਹੀ ਜਿਹੜਾ ਰਾਹ ਆ ਸਾਨੂੰ ਉਹ ਵੀ ਅਪਣਾਉਣਾ ਪਊਗਾ। ਸੋ ਇਹੀ ਜਿਹੜੀ ਆ ਤੋਕਿਆ ਚੂੰ ਕਰ ਅਜ਼ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨਬਾ ਸ਼ਮਸ਼ੀਰ ਦਸਤ। ਔਰ ਤੁਹਾਨੂੰ ਇਹ ਵੀ ਮੈਂ ਦੱਸ ਦਿਆਂ ਕਿ ਇਸੇ ਪੰਕਤੀ ਦੀ ਜਿਹੜੀ ਆ ਉਹ ਟਰਾਂਸਲੇਸ਼ਨ ਜਦੋਂ UN ਬਣਿਆ ਨਾ ਜਿਹੜੀ ਆ ਵਰਲਡ ਵਾਰ ਤੋਂ ਬਾਅਦ, ਉਹਦੀ ਪ੍ਰੈਂਬਲ ਦੇ ਵਿੱਚ ਜਿਹੜਾ ਪਹਿਲਾਂ ਲਿਖਿਆ ਗਿਆ ਵੀ ਇਹਦਾ ਉਦੇਸ਼ ਕੀ ਆ, ਉਹਦੇ 'ਚ ਵੀ ਇਹ ਸਤਰਾਂ ਦਰਜ ਨੇ। ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਿਆ, ਉਹਨਾਂ ਨੇ ਇਹ ਲਿਖਿਆ ਕਿ ਜੇ ਕਿਸੇ ਵੀ ਨਾਗਰਿਕ ਨੂੰ ਬਗਾਵਤ ਦੇ ਆਖਰੀ ਰਾਹ ਦੇ ਉੱਤੇ ਜਾਣ ਤੋਂ ਰੋਕਣਾ ਤਾਂ ਸਮੇਂ ਦੀ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇ। ਸੋ ਇੰਨੀ ਦੂਰ ਤੱਕ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਮ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਚੱਲਦੀ ਆ। ਇੱਕ ਗੱਲ ਹੋਈ ਸੀਗੀ, ਭਾਈ ਸਾਹਿਬ ਨੇ ਵੀ ਕਿਹਾ ਕਿ ਜਾਂ ਤਾਂ ਅਸੀਂ ਲੜਨਾ ਤੇ ਜਾਂ ਲੜਦੇ ਹੋਏ ਅਸੀਂ ਸ਼ਹੀਦ ਹੋ ਜਾਣਾ, ਜਾਂ ਫਿਰ ਆਪਣੇ ਸਵਾਦ ਛੱਡ ਦੇਣੇ ਆ ਆਪਣੀ ਰਾਜ ਭਾਗ ਦੀ। ਮੌਂਟਰੀਆਲ ਤੋਂ ਇੱਕ ਸਟੇਟ ਨਾਲ ਬਰਮੌਂਟ ਪੈਂਦੀ ਹੈ, ਬਰਮੌਂਟ ਦੇ ਨਾਲ ਇੱਕ ਹੋਰ ਸਟੇਟ ਆ ਨਿਊ ਹੈਂਪਸ਼ਾਇਰ। ਉਹਦੀ ਸਟੇਟ ਦੇ ਉੱਤੇ ਜਿੱਦਾਂ ਇੱਥੇ ਲਿਖਿਆ ਹੁੰਦਾ ਨਾ ਅੰਟੈਰੀਓ, ਜਾਂ ਇੱਥੇ ਕਿਊਬੈਕ ਲਿਖਿਆ ਹੁੰਦਾ ਜ਼ੀਮੈਸ ਹੋਵੇ, ਜਾਂ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਲਿਖਿਆ ਹੁੰਦਾ, ਉਹਨਾਂ ਨੇ ਆਪਣੀ ਜਿਹੜੀ ਲਾਇਸੈਂਸ ਪਲੇਟ ਆ ਉਹਦੇ ਤੇ ਵੀ ਤੇ ਜਿੱਥੋਂ ਵੀ ਉਹਨਾਂ ਦੀ ਸਟੇਟ ਸ਼ੁਰੂ ਹੁੰਦੀ ਆ ਉੱਥੇ ਵੀ ਲਿਖਿਆ, ਉਹਦੇ 'ਚ ਲਿਖਿਆ ਲਿਵ ਫ੍ਰੀ ਔਰ ਡਾਈ। ਜਿਹੜਾ 18ਵੀਂ ਸਦੀ ਦੇ ਵਿੱਚ ਸਿੱਖਾਂ ਦਾ ਸੰਕਲਪ ਰਿਹਾ, ਉਹ ਕੀ ਕਹਿੰਦੇ ਸੀ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਵੀ ਜਾਂ ਤਾਂ ਰਾਜ ਕਰਨਾ ਜਾਂ ਮਰ ਜਾਣਾ। ਤੇ ਇੱਥੇ ਦੀਆਂ ਸਟੇਟਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਇਹ ਉਹਨਾਂ ਨੇ ਆਪਣੀਆਂ ਲਾਇਸੈਂਸ ਪਲੇਟਾਂ ਦੇ ਉੱਤੇ ਲਿਖਿਆ ਹੋਇਆ ਕਿ ਲਿਵ ਫ੍ਰੀ ਔਰ ਡਾਈ। ਸੋ ਇਹ ਜਿਹੜਾ ਗੁਰੂ ਸਾਹਿਬ ਦੀ ਗੁਰਬਾਣੀ ਵੀ ਜਿਹੜੀ ਆ ਸਾਨੂੰ ਦੱਸਦੀ ਆ ਕਿ ਫਰੀਦਾ ਬਾਰ ਪਰਾਏ ਬੈਸੜਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸ਼ਰੀਰੋ ਲੈ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਅਪੀਲ ਕਰਦਾ ਕਿ ਅਸੀਂ ਇਹਨੂੰ ਸਿਰਫ ਦਿਨ ਮਨਾਉਣ ਤੱਕ ਨਾ ਇਹਨੂੰ ਇਹਦੇ ਤੇ ਮਹਿਫੂਜ਼ ਰਹੀਏ। ਸਾਨੂੰ ਆਪਣੀ ਇਸ ਲੜਾਈ ਨੂੰ ਪ੍ਰਚੰਡ ਕਰਨ ਲਈ ਜਿਸ ਤਰ੍ਹਾਂ ਦਾ ਵੀ ਯੋਗਦਾਨ ਤੁਸੀਂ ਵੈਸੇ ਪਾਉਂਦੇ ਹੀ ਹੋ, ਜੋ ਵੀ ਪ੍ਰੋਗਰਾਮ ਰੱਖੇ ਜਾਂਦੇ ਆ ਸਾਰੀ ਸੰਗਤ ਪਹੁੰਚਦੀ ਆ, ਪਰ ਅਸੀਂ ਇਹਦੇ ਤੋਂ ਬੋਰ ਨਹੀਂ ਹੋਣਾ। ਇਹ ਨਹੀਂ ਵੀ ਅੱਜ ਹੁਣ 40 ਸਾਲ ਹੋ ਗਏ ਜੀ, 5 ਸਾਲ ਬਾਅਦ ਆਪਾਂ ਬੋਰ ਹੋ ਜਾਈਏ ਵੀ ਬਹੁਤ ਹੋ ਗਿਆ ਬਸ ਕਰੀਏ, ਹੁਣ ਕੁਝ ਬਣਦਾ ਤਾਂ ਹੈ ਨਹੀਂ। ਯੂਸ਼ ਜਿਹੜੇ ਆ ਨਾ ਜਿਨ੍ਹਾਂ ਦੀ ਐਗਜ਼ਾਮਪਲ ਦਿੱਤੀ ਜਾਂਦੀ ਆ,
ਕਿ ਦੁਨੀਆ ਦੀ ਬਹੁਤ ਵੱਡੀ ਤਾਕਤ ਆ, ਛੋਟੀ ਜੀ ਕਮਿਊਨਿਟੀ ਆ। ਉਹਨਾਂ ਦੇ ਬਜ਼ੁਰਗ ਦੱਸਦੇ ਹੁੰਦੇ ਕਿ ਅਸੀਂ ਸਿੱਖਾਂ ਕੋਲ ਸਿੱਖਿਆ ਵੀ ਰਾਜ ਕਿਵੇਂ ਲੈਣਾ। 2000 ਸਾਲ ਹੋਏ ਨਾਰਾ ਲਾਉਂਦੇ ਰਹੇ ਕਿ ਨੈਕਸਟ ਈਅਰ ਇਨ ਜੈਰੂਸਲਮ। ਜਦੋਂ ਵੀ ਇੱਕ ਯਹੂਦੀ ਦੂਜੇ ਨਾਲ ਮਿਲਦਾ ਸੀ 2000 ਸਾਲ ਉਹਨਾਂ ਨੇ ਸੰਕਲਪ ਰੱਖਿਆ ਫੇਰ ਰਾਜ ਭਾਗ ਮਿਲਦੇ ਆ। ਇਹ ਓਵਰਨਾਈਟ ਨਹੀਂ ਮਿਲਦੇ ਹੁੰਦੇ। ਬਾਕੀ ਜਦੋਂ ਗੁਰੂ ਦੀ ਨਜ਼ਰ ਸਵੱਲੀ ਹੋਣੀ ਆ, ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਤੇ ਗੁਰੂ ਨੇ ਰਾਤੋਂ ਰਾਤ ਵੀ ਬਖਸ਼ਿਸ਼ ਕਰ ਦੇਣੀ ਆ। ਪਰ ਸਾਨੂੰ ਆਪਣੇ ਆਪ ਨੂੰ ਉਹਦੇ ਕਾਬਲ ਕਰਨਾ ਪੈਣਾ। ਕਾਹਦੇ ਲਈ? ਉਹਦੇ ਲਈ ਸਭ ਤੋਂ ਪਹਿਲਾਂ ਸੋ ਗੁਰੂ ਜੀ ਦਾ ਜਿਹੜਾ ਨਾ ਸਾਨੂੰ ਇੱਕ ਸ਼ਰਤ ਰੱਖੀ ਹੋਈ ਆ ਕਿ ਸਾਨੂੰ ਰਾਜ ਭਾਗ ਉਹਨਾਂ ਨੇ ਬਖਸ਼ਣਾ ਜ਼ਰੂਰ ਆ, ਪਰ ਉਹਦੀ ਇੱਕ ਸ਼ਰਤ ਆ। ਉਹ ਸ਼ਰਤ ਇਹ ਆ, ਉਹ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ। ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਵਿਪਰਨ ਦੀ ਰੀਤ ਆ ਜਿਹੜੀ, ਉਹਦੇ 'ਚ ਆਪਾਂ ਨਹੀਂ ਪੈਣਾ। ਜਿਹੜਾ ਫਿਰ ਉਹਨਾਂ ਨੇ ਇੱਕ ਇਹਦੇ ਉੱਤੇ ਸ਼ਰਤ ਵੀ ਰੱਖੀ ਆ, ਠੀਕ ਆ, ਕਿ ਜੇ ਅਸੀਂ ਵਿਪਰਨ ਦੀ ਰੀਤ ਤੇ ਗਏ ਆ ਤੇ ਫੇਰ ਨਹੀਂ ਉਹਨਾਂ ਨੇ ਪ੍ਰਤੀਤ ਕਰਨੀ ਸਾਡੀ। ਸੋ ਪ੍ਰਤੀਤ ਉਹਨਾਂ ਨੇ ਉਦੋਂ ਤੱਕ ਹੀ ਕਰਨੀ ਆ ਜਦ ਤੱਕ ਅਸੀਂ ਗੁਰੂ ਦੇ ਬਖਸ਼ੇ ਹੋਏ ਰਾਹ ਦੇ ਉੱਤੇ ਚੱਲਦੇ ਆ, ਗੁਰੂ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪੌੜ ਲੈਂਦੇ ਆ, ਅਸੀਂ ਖਾਲਸੇ ਸਜਦੇ ਆ, ਤੇ ਫੇਰ ਗੁਰੂ ਨੇ ਸਾਨੂੰ ਜਿਹੜੀ ਆ ਉਹ ਬਖਸ਼ਿਸ਼ ਕਰਨੀ ਆ। ਪਰ ਯਤਨ ਸਾਨੂੰ ਆਪ ਕਰਨੇ ਪੈਣੇ ਆ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਪੌਰਾ ਸਾਹਿਬ ਆਜੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਜਿਹੜੀ ਉਹਨਾਂ ਨਾਲ ਗੱਲਬਾਤ ਜਦੋਂ ਉਹਨਾਂ ਦੀ ਤਰੀਕ ਤੇ ਜਾਂਦੇ ਸੀ 2008-9 ਦੀ ਗੱਲ ਹੈ, ਤੇ ਉਹ ਮੈਂ ਜ਼ਰੂਰ ਸਾਂਝੀ ਕਰਾਂਗੇ ਕਿ ਉਹਨਾਂ ਤੋਂ ਸਾਨੂੰ ਉਹਨਾਂ ਦੇ ਜਿਹੜੇ ਬਚਨ ਹੈ ਤੇ ਉਹਨਾਂ ਤੋਂ ਤੁਹਾਨੂੰ ਸੇਧ ਮਿਲਦੀ ਹੈ ਕਿ ਜਦੋਂ ਵੀ ਅਸੀਂ ਉਹਨਾਂ ਦੇ ਰੀੜ੍ਹ ਦੀ ਹੱਡੀ 'ਚ ਦਰਦ ਸੀਗਾ ਤੇ ਖੱਬੀ ਲੱਤ 'ਚ ਵੀ ਨਾਲ ਦਰਦ ਸੀਗਾ ਨਾ, ਤੇ ਜਦੋਂ ਉਹਨੂੰ ਅਸੀਂ ਪੁੱਛਣਾ ਤਰੀਕ ਤੇ ਵੀ ਭਾਈ ਸਾਹਿਬ ਤੁਹਾਡੀ ਸਿਹਤ ਕਿੱਦਾਂ, ਤੇ ਉਹ ਕਹਿੰਦੇ ਹੁੰਦੇ ਸਿੱਖ ਨੂੰ ਕਦੇ ਵੀ ਸਿੱਖ ਦੀ ਸਿਹਤ ਨਹੀਂ ਪੁੱਛਣੀ ਚਾਹੀਦੀ। ਉਹਦੇ ਤੋਂ ਇਹ ਪੁੱਛੋ ਵੀ ਤੁਹਾਡੇ ਕੋਲ ਅੰਮ੍ਰਿਤ ਵੇਲਾ ਹੈ, ਨਿਤਨੇਮ ਹੈ। ਜੇ ਤੁਹਾਡੇ ਕੋਲ ਅੰਮ੍ਰਿਤ ਵੇਲਾ ਨਿਤਨੇਮ ਹੈ ਤਾਂ ਤੁਸੀਂ ਵੱਡੇ ਚੁੱਕੇ ਵੀ ਤੁਸੀਂ ਜਿਹੜੇ ਚੜ੍ਹਦੀ ਕਲਾ ਵਿੱਚ ਹੈ। ਤੇ ਦੂਸਰੀ ਗੱਲ ਆ, ਉੱਥੇ ਇੱਕ RS ਖਾਲਸਾ ਪੱਤਰਕਾਰ ਹੈ ਲੁਧਿਆਣੇ ਤੋਂ, ਉਹ ਸਪੋਕਸਮੈਨ ਦੇ ਪੱਤਰਕਾਰ ਸੀ, ਤੇ ਉਹਨਾਂ ਨੇ ਪੁੱਛਿਆ, ਉਹਨਾਂ ਨੇ ਮੈਨੂੰ ਕਿਹਾ ਕਿ ਜਥੇਦਾਰ ਸਾਹਿਬ ਨਾਲ ਮੈਂ ਫਤਿਹ ਸਾਂਝੀ ਕਰਨੀ, 2 ਸਵਾਲ ਕਰਨੇ ਵੀ ਮੇਰੇ ਨਾਲ ਤੁਸੀਂ ਗੱਲਬਾਤ ਕਰਾ ਦਿਓ। ਜੇ ਜਥੇਦਾਰ ਸਾਹਿਬ ਨੂੰ ਦਿੱਲੀ ਤਰੀਕ ਤੋਂ ਲੈ ਕੇ ਆਏ ਸੀਗੇ, ਤੇ ਜਦੋਂ ਲੁਧਿਆਣੇ ਆਪਾਂ ਤਰੀਕ ਤੋਂ ਪਹਿਲਾਂ ਉਹਨਾਂ ਨੂੰ ਬੱਸ ਦੇ ਵਿੱਚ ਜਿਹੜੀ ਬੰਦ ਹੁੰਦੀ ਹੈ ਉਹਦੇ 'ਚ ਰੱਖਿਆ ਸੀਗਾ, ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਵੀ ਤੁਹਾਡੇ ਨਾਲ ਬੇਨਤੀ ਕਰਨੀ ਚਾਹੁੰਦੇ, 2 ਸਵਾਲ ਕਰਨੇ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਨੇ। ਤੇ ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਜਥੇਦਾਰ ਨਹੀਂ ਸੀ ਉਸ ਵੇਲੇ, ਉਹ ਕਹਿੰਦੇ ਭਾਈ ਜਗਤਾਰ ਸਿੰਘ ਜੀ ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਕਿ ਕਿਸੇ ਸਿੰਘ ਵੱਲੋਂ ਤੁਹਾਡੇ ਖਿਲਾਫ ਨਾ ਪ੍ਰਚਾਰ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਹਵਾਰੇ ਨੇ ਕੁਝ ਨਹੀਂ ਕੀਤਾ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ। ਤੇ ਉਹਨਾਂ ਨੇ ਕਿਹਾ ਸੀ, ਉਹ ਕਹਿੰਦੇ ਵੀ ਬਿਲਕੁਲ ਸਹੀ ਗੱਲ ਆ, ਜਿਹੜਾ ਵੀਰ ਕਹਿ ਰਹੇ ਨੇ ਕੁਝ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਮੈਂ ਕੁਝ ਨਹੀਂ ਕੀਤਾ, ਵੀ ਜੋ ਕੁਝ ਕੀਤਾ ਪਰਮਾਤਮਾ ਨੇ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਦਾ ਅਗਲਾ ਸਵਾਲ ਸੀ, ਉਹ ਕਹਿੰਦੇ ਭਾਈ ਸਾਹਿਬ ਜੀ ਕਿ ਸਿੰਘ ਤੁਹਾਡੇ ਨਾਲ ਦਾ ਇੱਕ ਸਿੰਘ ਤੁਹਾਡੇ ਖਿਲਾਫ ਜਿਹਦਾ ਸਟੇਟਮੈਂਟ ਦੇ ਰਿਹਾ ਹੈ ਵੀ ਤੁਸੀਂ ਉਹਦੇ ਵਿਰੋਧ 'ਚ ਤੁਸੀਂ ਕੀ ਗੱਲ ਕਰਨੀ ਚਾਹੁੰਦੇ ਆ। ਉਹ ਕਹਿੰਦੇ ਵੀ ਉਹ ਭਾਈ ਸਾਹਿਬ ਦੀ ਮੇਰੇ ਨਾਲ ਲੜਾਈ ਹੋ ਸਕਦੀ ਆ, ਪਰ ਮੇਰੀ ਲੜਾਈ ਉਹਨਾਂ ਨਾਲ ਨਹੀਂ ਹੈਗੀ। ਮੇਰੀ ਲੜਾਈ ਹੈਗੀ ਕੌਮ ਦੇ ਦੁਸ਼ਮਣਾਂ ਨਾਲ, ਸਰਕਾਰ ਨਾਲ, ਤੇ ਮੈਂ ਸਰਕਾਰ ਨਾਲ ਹੀ ਲੜੂੰਗਾ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਅਸੀਂ ਪੁਲਿਸ ਦੇ, ਸਰਕਾਰ ਦੇ ਵੱਡੇ ਤੋਂ ਵੱਡੇ ਜ਼ੁਲਮ ਸਹਿ ਸਕਦੇ ਹਾਂ, ਤਸ਼ੱਦਦ ਸਹਿ ਸਕਦੇ ਹਾਂ, ਕੀ ਅਸੀਂ ਆਪਣੇ ਭਰਾਵਾਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਨਹੀਂ ਸਹਿ ਸਕਦੇ। ਸੋ ਇਹ ਗੱਲਾਂ ਕਹਿਣ ਨੂੰ ਬਹੁਤ ਛੋਟੀਆਂ, ਪਰ ਤੁਸੀਂ ਇੱਕ ਦਿਮਾਗ 'ਚ ਰੱਖ ਕੇ ਜ਼ਰੂਰ ਸੋਚਿਓ ਕਿ ਇਹ ਗੱਲਾਂ ਉਹਨਾਂ ਦੇ ਦਿਮਾਗ 'ਚ ਕਿੱਥੋਂ ਆ ਰਹੀਆਂ ਹਨ। ਕਿਉਂਕਿ ਜਿਹੜੇ ਸਿੰਘ ਜੇਲ੍ਹ 'ਚ ਨੇ ਉਹ ਸੰਤ ਤੇ ਸਿਪਾਹੀ ਹਨ, ਉਹ ਹਮੇਸ਼ਾ ਬਾਣੀ ਪੜ੍ਹਦੇ ਹਨ, ਤੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਸਾਡੇ ਵਿਚਾਰ ਵੀ ਬੜੇ ਉੱਚੇ ਤੇ ਸੁੱਚੇ ਤੇ ਪਵਿੱਤਰ ਹੋ ਜਾਂਦੇ ਆ। ਸੋ ਦੂਸਰੀ ਗੱਲ ਇਹ ਆ, ਆਪਾਂ ਇਹ ਵੀ ਮਤ ਸੋਚੀਏ ਕਿ ਜਦੋਂ ਸਾਡਾ ਰਾਜ ਭਾਗ ਆ ਗਿਆ, ਖਾਲਿਸਤਾਨ ਬਣ ਗਿਆ, ਤੇ ਉਸ ਤੋਂ ਬਾਅਦ ਅਸੀਂ ਸੁੱਖ ਆਰਾਮ ਦੀ ਨੀਂਦ ਸੌਵਾਂਗੇ। ਇਹ ਸਾਡੇ 'ਚ ਬਹੁਤ ਵੱਡਾ ਭੁਲੇਖਾ ਆ, ਕਿਉਂਕਿ ਸਿੱਖ ਦਾ ਸੁੱਖਾਂ ਨਾਲ ਕੋਈ ਸੰਬੰਧ ਨਹੀਂ। ਦੁਨੀਆ ਤੇ ਜ਼ਬਰ ਜ਼ੁਲਮ ਹੋਣੋਂ ਨਹੀਂ ਹਟਣੇ, ਤੇ ਸਿੱਖਾਂ ਨੇ ਹਾਂ ਦਾ ਨਾਰਾ ਮਾਰਨ ਤੋਂ ਨਹੀਂ ਹਟਣਾ। ਇਹਦਾ ਇਹ ਮਤਲਬ ਨਹੀਂ ਜੇ ਸਾਡਾ ਰਾਜ ਭਾਗ ਆ ਗਿਆ ਅਸੀਂ ਚੁੱਪ ਕਰਕੇ ਬੈਠ ਜਾਾਂਗੇ ਤੇ ਦੁਨੀਆ ਤੇ ਜ਼ੁਲਮ ਹੋਣਗੇ ਤੇ ਅਸੀਂ ਕਹਾਂਗੇ ਨਹੀਂ ਜੀ ਸਾਡਾ ਤਾਂ ਰਾਜ ਆ ਗਿਆ, ਅਸੀਂ ਹੁਣ ਬੋਲਣਾ ਨਹੀਂ। ਸਿੱਖ ਨੇ ਆਖਰੀ ਸਾਹ ਤੱਕ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਉਹ ਬੋਲਦੇ ਰਹਿਣਾ ਆ। ਸੋ ਇਹ ਮਤ ਸੋਚੀਏ ਕਿ ਜੇ ਅਸੀਂ ਸਾਡਾ ਰਾਜ ਆ ਗਿਆ ਤੇ ਅਸੀਂ ਆਰਾਮ ਦੀ ਨੀਂਦ ਤੇ ਸੌਵਾਂਗੇ। ਸੋ ਸੁੱਖ ਸਾਡੇ ਭਾਗਾਂ 'ਚ ਨਹੀਂ ਹੈਗਾ, ਤਾਂ ਅਸੀਂ ਦੁੱਖਾਂ ਵਿੱਚ ਵੀ ਸੁੱਖ ਜਿਹੜਾ ਉਹ ਸਾਨੂੰ ਸੁੱਖਾਂ ਵਰਗਾ ਲੱਗਦਾ ਹੈ। ਸੋ ਅਸੀਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਮਜੂਸੀ ਵੱਲ ਨਹੀਂ ਜਾਣ ਦੇਣਾ। ਅੱਜ ਅਸੀਂ ਕੋਈ PR ਹੈਗਾ ਨਹੀਂ ਹੈਗਾ, ਕੋਈ ਪੱਕਾ ਹੈਗਾ ਨਹੀਂ ਹੈਗਾ, ਕਿਸੇ ਨੂੰ ਦੁੱਖ ਤਕਲੀਫ ਹੈ, ਦੇਖੋ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ ਇਹ ਦੁੱਖ ਤਕਲੀਫਾਂ, ਇਹ ਟੈਨਸ਼ਨਾਂ ਹਮੇਸ਼ਾ ਹੀ ਸਾਡੇ ਨਾਲ ਰਹਿਣੀਆਂ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ।
ਤੁਸੀਂ ਇਹ ਸੋਚੋ, ਜੇ ਅਸੀਂ ਪੱਕੇ ਹੋ ਜਾਈਏ, ਸਾਨੂੰ ਸਾਰੇ ਸੁੱਖ ਆਰਾਮ ਮਿਲ ਜਾਣ, ਸਾਡੇ ਪਰਿਵਾਰ ਆ ਜਾਣ, ਸਾਨੂੰ ਸਿਟੀਜ਼ਨਸ਼ਿਪ ਮਿਲ ਜਾਏ, ਦੁਨੀਆ ਦਾ ਪੈਸਾ ਆ ਜਾਵੇ, ਘਰ-ਬਾਰ ਆ ਜਾਏ, ਕੀ ਸਾਨੂੰ ਉਹ ਤੋਂ ਬਾਅਦ ਦੁੱਖ ਨਹੀਂ ਮਿਲਣੇ? ਸੋ ਇਹ ਦੁੱਖ ਤਕਲੀਫਾਂ ਸਾਡੇ ਨਾਲ ਹੀ ਰਹਿਣੀਆਂ। ਅਸੀਂ ਮਹਾਰਾਜ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਜਿੰਨਾ ਚਿਰ ਸਾਨੂੰ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਦੇ ਦਿਓ, ਵੀ ਇੱਕ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦੁੱਖ ਤਕਲੀਫਾਂ ਨਾਲ ਲੜਨ ਦਾ ਤੇ ਇਹਨਾਂ ਨੂੰ ਸਹਿਣ ਦਾ ਬਲ, ਬੁੱਧੀ ਤੇ ਤਾਕਤ ਬਖਸ਼ੋ, ਤਾਂ ਕਿ ਅਸੀਂ ਆਪਣੀਆਂ ਮੁਸ਼ਕਲਾਂ ਨਾਲ, ਦੁੱਖ ਤਕਲੀਫਾਂ ਨਾਲ ਆਪਾਂ ਲੜਦੇ ਰਹੀਏ। ਸੋ ਆਪਾਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣਾ ਆ। ਤੇ ਜਥੇਦਾਰ ਹਵਾਰਾ ਸਾਹਿਬ ਦੀ ਜਿਹੜੇ ਵਿਚਾਰ ਆ ਉਹ ਆਪ ਜੀ ਨਾਲ ਮੈਂ ਸਾਂਝੇ ਕੀਤੇ ਹਨ। ਸੋ ਉਹੀ ਸਾਂਝੇ ਕੀਤੇ ਹਨ ਜਿਹੜੇ ਕਿ ਮੇਰੀ ਹਾਜ਼ਰੀ ਵਿੱਚ, ਸਾਡੀ ਹਾਜ਼ਰੀ ਵਿੱਚ ਲੁਧਿਆਣੇ ਵਿੱਚ ਆਪਾਂ ਆਪਸ ਵਿੱਚ ਗੱਲਬਾਤ ਕੀਤੀ ਸੀ। ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਬੇਨਤੀ ਕਰਦਾ ਕਿ ਭਾਈ ਭਵਰਾ ਸਾਹਿਬ ਨੂੰ, ਸਤਨਾਮ ਸਿੰਘ ਭਵਰਾ ਸਾਹਿਬ ਨੂੰ, ਕਿ ਉਹ ਵੀ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜਕਾਰਾ ਬੁਲਾਈਏ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸਾਡੇ ਸਾਹਮਣੇ ਜੋ ਕਵਿਤਾ ਬਹੁਤ ਦੇਰ ਤੋਂ ਪਈ ਹੈ, ਅੱਜ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਸੁਣਾਈ ਜਾਣੀ ਹੈ। ਪਹਿਲਾਂ ਮੈਂ ਆਪਣੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਜੋ ਖਾਲਿਸਤਾਨ ਦਾ ਐਲਾਨਨਾਮਾ ਪੰਥਕ ਕਮੇਟੀ ਨੇ ਦਿੱਤਾ ਸੀ ਸਿੱਖ ਕੌਮ ਨੂੰ। ਖਾਲਿਸਤਾਨ ਦਾ ਜੋ ਨਾਮ ਹੈ, ਪਹਿਲਾਂ ਸਰਦਾਰ ਕਪੂਰ ਸਿੰਘ ਹੁਣਾਂ ਨੇ ਉਠਾਇਆ। ਇਹ ਉਹਨਾਂ ਨੇ ਡਿਮਾਂਡ ਕੀਤੀ ਸੀ, ਪਰ ਉਹਨਾਂ ਦੀ ਡਿਮਾਂਡ ਹਿੰਦੂ ਲੀਡਰਾਂ ਨੇ ਰਿਜੈਕਟ ਕਰਕੇ ਤੇ ਨੌਕਰੀ ਤੋਂ ਉਹਨੂੰ ਬਰਖਾਸਤ ਕਰਤਾ। ਹੌਲੀ ਹੌਲੀ ਇਹ ਖਾਲਿਸਤਾਨ ਦੀ ਜੋ ਆਵਾਜ਼ ਹੈ ਸੁਹਿਰਦ ਪੰਥਕ ਦਰਦੀ ਲੀਡਰਾਂ ਦੇ ਨਾਲ ਜੁੜੀ ਰਹੀ। ਸਿੱਖ ਸਟੂਡੈਂਟ ਫੈਡਰੇਸ਼ਨ ਵੀ ਇਸ ਦੇ ਵਿੱਚ ਸ਼ਾਮਲ ਰਹੀ। ਜਦੋਂ ਐਲਾਨਨਾਮਾ ਹੋ ਜਾਏ ਫਿਰ ਕਦਮ ਪਿੱਛੇ ਨਹੀਂ ਹੋਣੇ ਚਾਹੀਦੇ, ਫਿਰ ਕਦਮ ਅਗਾਂਹ ਹੀ ਹੁੰਦੇ ਨੇ। ਹੁਣ ਪੰਥਕ ਕਮੇਟੀ ਨੇ ਜੋ ਐਲਾਨਨਾਮਾ ਕੀਤਾ ਹੈ, ਆਪ ਸਭ ਨੂੰ ਬੇਨਤੀ ਹੈ, ਜਾਂ ਤਾਂ ਉਹਨਾਂ ਦੇ ਐਲਾਨਨਾਮੇ ਨੂੰ ਸਵੀਕਾਰ ਕਰੋ, ਆਪਣਾ ਭਵਿੱਖ ਬਾਰੇ ਸੋਚੋ, ਦੂਰਅੰਦੇਸ਼ੀ ਨਾਲ ਸੋਚੋ ਕਿ ਸਾਨੂੰ ਖਾਲਿਸਤਾਨ ਆਪਣਾ ਘਰ ਲੈਣਾ ਚਾਹੀਦਾ ਹੈ। ਉਹ 'ਚ ਕਿੰਨਾ ਸੁੱਖ ਹੈ, ਕਿੰਨੀਆਂ ਤਕਲੀਫਾਂ ਹੈ। ਹੁਣ ਦੇ ਮੌਜੂਦਾ ਹਾਲਾਤ ਨੂੰ ਸਮਝਦੇ ਹੋਏ ਤੁਹਾਡੇ ਹਜੇ ਕੁੱਟ ਪੈਂਦੀ ਹੈ, ਤੁਹਾਡਾ ਲੁੱਟ ਹੁੰਦੀ ਹੈ, ਤੁਹਾਨੂੰ ਆਟੇ 'ਚ ਲੂਣ ਵਾਂਗੂ ਸਮਝਦੇ ਨੇ। ਇਹ 2% ਨੇ, ਇਹ 4% ਨੇ। ਦੂਰਅੰਦੇਸ਼ੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਡਾ ਆਪ ਦਾ ਘਰ ਹੋ ਜਾਊਗਾ, ਆਪ ਦਾ ਦੇਸ਼ ਹੋ ਜਾਊਗਾ, ਤੁਸੀਂ 4 ਨਹੀਂ ਰਹਿਣਾ, ਫਿਰ ਤੁਸੀਂ ਪੂਰੇ 100% ਹੋਣਾ ਹੈ। ਤੁਹਾਡੀ ਆਪ ਦੀ ਫੌਜ ਹੋਊਗੀ, ਤੁਹਾਡੇ ਆਪ ਦੇ ਕਾਨੂੰਨ ਹੋਣਗੇ, ਤੁਹਾਨੂੰ ਕਿਸੇ ਤੇ ਕੋਈ ਆ ਕੇ ਡੰਡਾ ਨਹੀਂ ਮਾਰ ਸਕਦਾ, ਕੋਈ ਤੁਹਾਨੂੰ ਜ਼ੁਲਮ ਨਹੀਂ ਕਰ ਸਕਦਾ। ਜਦੋਂ ਤੁਹਾਡੀ ਆਪ ਦੀ ਫੌਜ ਹੋਏਗੀ, ਕਿੰਨਾ ਮਾਣ ਹੋ ਗਿਆ। ਹੁਣ ਕਿਸੇ ਲਈ ਲੜਦੇ ਆ। ਤੇ ਆਓ ਮੈਂ ਤੁਹਾਡੇ ਨਾਲ ਕਵਿਤਾ ਸ਼ੁਰੂ ਸਾਂਝੀ ਕਰਦਾ ਹਾਂ। 29 ਅਪ੍ਰੈਲ 86 ਪੰਥਕ ਕਮੇਟੀ ਵੱਲੋਂ ਖਾਲਿਸਤਾਨ ਆਜ਼ਾਦੀ ਦਾ ਐਲਾਨ ਕੀਤਾ। ਬਣੂ ਦਿੱਲੀ ਖਾਲਿਸਤਾਨ ਦੀ ਰਾਜਧਾਨੀ, ਹੋਊ ਦਿੱਲੀ ਖਾਲਿਸਤਾਨ ਦੀ ਰਾਜਧਾਨੀ। ਪੰਥਕ ਕਮੇਟੀ ਨੇ ਖੁੱਲ੍ਹ ਫਰਮਾਨ ਕੀਤਾ। ਝੂਠੇ ਮੁਕਾਬਲੇ ਬਣਾਏ ਪੁਲਿਸ ਪੁਲਾਂ ਉੱਤੇ, ਝੂਠੇ ਮੁਕਾਬਲੇ ਬਣਾਏ ਪੁਲਿਸ ਪੁਲਾਂ ਉੱਤੇ। ਅਣਗਿਣਤ ਸਿੱਖ ਘਰੋਂ ਫੜ ਕੇ ਮਾਰ ਦਿੱਤੇ। ਜ਼ਕਰੀਆ ਖਾਂ ਮੀਰ ਮੰਨੂ ਨੂੰ ਮਾਤ ਪਾਈ। ਜ਼ੁਲਮ ਤਸੀਹੇ ਦਿੱਤੇ ਤੇ ਘਰ ਉਜਾੜ ਦਿੱਤੇ। ਜੋ ਵੀ ਸਿੱਖ ਮਾਰਿਆ ਜਾਊਗਾ ਪੁਲਿਸ ਵੱਲੋਂ, ਉਹ ਕਹਿਲਾਊਗਾ ਸਿੱਖ ਖਾਲਿਸਤਾਨੀ। ਸ਼ਹੀਦ ਸਾਡਾ ਦੌਰ ਚੱਲ ਪਿਆ ਉਦੋਂ ਸ਼ਹਾਦਤਾਂ ਦਾ, ਝੱਲਿਆ ਮੁਸੀਬਤ ਦਹਿਸ਼ਤ ਦਾ ਦੌਰ ਡਾਢਾ। ਥਾਲੀ ਵਿੱਚ ਪਰੋਸ ਕੇ ਕਿਸੇ ਨੇ ਕੁਝ ਦੇਣਾ, ਥਾਲੀ ਵਿੱਚ ਪਰੋਸ ਕੇ ਕਿਸੇ ਨੇ ਕੁਝ ਦੇਣਾ। ਇਹ ਤਾਂ ਹੋਏਗਾ ਗਲਤ ਅਨੁਮਾਨ ਸਾਡਾ। ਹੱਦੋਂ ਵੱਧ ਸ਼ਹੀਦੀਆਂ ਪਾ ਕੇ ਵੀ ਹੱਕ ਦੇਣਾ ਨਹੀਂ ਚਾਹੁੰਦਾ ਹਿੰਦੁਸਤਾਨ ਸਾਡਾ। ਹੱਦੋਂ ਵੱਧ ਸ਼ਹੀਦੀਆਂ ਪਾ ਕੇ ਵੀ ਅਜੇ ਤੱਕ ਨਾ ਬਣਿਆ ਖਾਲਿਸਤਾਨ ਸਾਡਾ। ਅਕਾਲ ਤਖਤ ਤੇ ਜਦੋਂ ਅਟੈਕ ਹੋਇਆ, ਸੀਨੇ ਸਿੱਖਾਂ ਦੇ ਭਾਂਬੜ ਵਾਲ ਉੱਠੇ। ਪਰ ਪੰਜਾਬ ਸਾਰਾ ਸਰਕਾਰ ਵੱਲੋਂ ਸੀਲ ਹੋਇਆ। ਨਜ਼ਰ ਸ਼ੱਕ ਦੇ ਵਿੱਚ ਨੌਜਵਾਨ ਚੁੱਕੇ।
ਜਿਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ, ਜਿਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ, ਉਸ ਦੇਸ਼ ਨੇ ਕੌਮ ਦਾ ਘਾਣ ਕੀਤਾ। ਜਿਸ ਕੌਮ ਨੇ ਆਜ਼ਾਦੀ ਲਈ ਵੱਧ ਕੁਰਬਾਨੀ ਕੀਤੀ, ਉਸ ਕੌਮ ਦਾ ਹੀ ਲਹੂ ਲਹਾਨ ਕੀਤਾ। ਲਾਇਆ ਕਰਫਿਊ ਵਿੱਚ ਪੰਜਾਬ ਸਾਰੇ, ਉੱਥੇ ਵੈਰੀਆਂ ਨੇ ਚਿੜੀ ਨਾ ਫੜਕਣ ਦਿੱਤੀ, ਕੋ ਕੇ ਮਾਰਦੇ ਵਿਦੋਸ਼ੀਆਂ ਨੂੰ। ਅਣਖ ਸਿੱਖੀ ਦੀ ਨਾ ਵੈਰੀਆਂ ਰੜਕਣ ਦਿੱਤੀ। ਸ੍ਰੀ ਦਰਬਾਰ ਸਾਹਿਬ ਵਿੱਚ ਲਹੂ ਲਹਾਨ ਹੋਇਆ। ਅਣਖੀ ਸਿੰਘਾਂ ਨੇ ਮੋਰਚੇ ਜੋੜ ਦਿੱਤੇ, ਭਾਜੀ ਮੋੜੀ ਵੈਰੀਆਂ ਦੇ ਆਲੂ ਲਾਹੇ, ਸਿੰਘਾਂ ਵੈਰੀਆਂ ਦੇ ਨਿੰਬੂ ਵਾਂਗ ਲਹੂ ਨਿਚੋੜ ਦਿੱਤੀ। ਇਹ ਜੋ ਜਦੋਂ 1984 ਦੇ ਵਿੱਚ ਅਟੈਕ ਕੀਤਾ, ਇਹਨਾਂ ਨੇ ਸੋਚਿਆ ਕਿ ਅਸੀਂ ਹੁਣ ਸਿੱਖਾਂ ਨੂੰ ਦਬਾ ਲਿਆ ਹੈ, ਪਰ ਹੁਣ ਸੋਚਦੇ ਨੇ ਕਿ ਬਈ ਅਸੀਂ ਕੁਝ ਸੋਚਿਆ ਹੋਰ ਸੀ, ਬਣਦਾ ਹੋਰ ਕੁਝ ਜਾ ਰਿਹਾ। ਜਿਹੜਾ ਮੁਲਕ ਤੁਹਾਡੀ ਸਿੱਖ ਰੈਜੀਮੈਂਟ ਨੂੰ ਤੋੜਦਾ ਹੈ, ਸਿੱਖਾਂ ਨੂੰ ਆਪਣੇ ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋਣ ਤੋਂ ਮਨਾ ਕਰਦਾ ਹੈ, ਉਹੋ ਹੀ ਬਾਹਰਲੇ ਮੁਲਕ ਇੰਗਲੈਂਡ, ਅਮਰੀਕਾ, ਹੋਰ ਕਈ ਮੁਲਕ ਇਹ ਬਣਦੇ ਜਾਣੇ, ਸਿੱਖ ਰੈਜੀਮੈਂਟ ਬਣਦੀ ਜਾਣੀ ਹਰੇਕ ਮੁਲਕ ਦੇ ਵਿੱਚ। ਬਾਹਰ ਸਾਡੀ ਇੱਜ਼ਤ ਹੈ ਉਸੇ ਮੁਲਕ ਵਿੱਚ ਜਿਨ੍ਹਾਂ ਲਈ ਅਸੀਂ ਕੁਰਬਾਨੀਆਂ ਕੀਤੀਆਂ, ਉਹ ਸਾਨੂੰ ਨਕਾਰਦੇ ਨੇ। ਆਖਰੀ ਲਫ਼ਜ਼ ਕਹਿ ਕੇ ਮੈਂ ਖਿਮੇ ਦਾ ਜਾਚਕ ਹੋਵਾਂਗਾ। ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ, ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ। ਲੋਹਾ ਮਨ ਦਾ ਕੁੱਲ ਜਹਾਨ ਸਾਡਾ, ਡੁੱਲਿਆ ਖੂਨ ਸ਼ਹੀਦਾਂ ਦਾ ਨਹੀਂ ਉਹ ਵਿਅਰਥ ਜਾਂਦਾ। ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ, ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ। ਬੋਲੇ ਸੋ ਨਿਹਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਇੱਕ ਓੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਤੇਰੇ ਅੰਗਨ ਗੁਰ ਤੇ ਅਮਰਦਾਸ ਰਾਮਦਾਸ ਹੋਇ ਸਹਾਈ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿਦਿਆ ਵੈ ਧਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚਾਹਾ ਸਾਹਿਬ ਜਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ। ਵੰਡ ਕੇ ਸਕਿਆ ਦੇਖ ਚਲਾਈ ਤੇਗ ਵਾਹੀ। ਦੇਖ ਸੁਣ ਕੇ ਅੰਡਿਠ ਕੀਤਾ ਪਹਾੜਾ ਮੰਨਿਆ। ਇਹਨਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ।
ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਤੱਕ ਨਿਭਾਹੀ ਇਹਨਾਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਗੁਰ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਪਵਿੱਤਰ ਮੁਖ ਵਾਕ ਹੈ ਕੋ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੇ ਖੇਤ ਆਪ ਜੀ ਦੇ ਮਹਾ ਵਾਕਾਂ ਅਨੁਸਾਰ ਸਮੂਹ ਖਾਲਸਾ ਪੰਥ ਰਲ ਮਿਲ ਕੇ ਇਕੱਤਰ ਹੋ ਕਰ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਖਾਲਿਸਤਾਨ ਐਲਾਨਨਾਮਾ ਦਿਵਸ 39ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਪ੍ਰਬੰਧਕਾਂ ਵੱਲੋਂ ਰਲ ਮਿਲ ਕੇ ਆਪ ਜੀ ਦੇ ਖਾਲਿਸਤਾਨ ਦਿਵਸ ਨੂੰ ਮਨਾਇਆ ਗਿਆ ਹੈ ਸਤਿਗੁਰੂ ਜੀਓ ਅਤੇ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਬੰਦ ਖਲਾਸੀ ਕਰਨੀ ਖਾਲਸੇ ਦਾ ਕੌਮੀ ਘਰ ਖਾਲਿਸਤਾਨ ਬਖਸ਼ੀ ਕਰਨਾ ਸਤਿਗੁਰੂ ਜੀਓ ਸਮੂਹ ਸ਼ਹੀਦਾਂ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰ ਕਿਰਪਾ ਕਰਨੀ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣੀ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰ ਆਪ ਜੀ ਨੇ ਖਾਲਿਸਤਾਨ ਦੀ ਬਖਸ਼ਿਸ਼ ਕਰਨੀ ਕਿਰਪਾ ਕਰਨੀ ਜੀਓ ਜੋ ਜੀ ਆਵੇ ਸਭ ਰਾਜੀ ਜਾਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ खालिस्तान जिंदाबाद खालिस्तान जिंदाबाद ਖਾਲਿਸਤਾਨ 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 जिंदाबाद ਖਾਲਿਸਤਾਨ खालिस्तान ਖਾਲਿਸਤਾਨ 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 ਬੋਲੇ ਸੋ ਨਿਹਾਲ ਅੱਜ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਪੰਥਕ ਕਮੇਟੀ ਨੇ ਉਸ ਵਕਤ ਰਿਲੀਜ਼ ਕੀਤਾ ਸੀ ਉਹ ਮੈਂ ਲੈ ਕੇ ਆਇਆ ਇਹ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਂਗਾ ਇਹ ਇਸ ਲਈ ਜ਼ਰੂਰੀ ਹੈ ਸਾਨੂੰ ਯਾਦ ਰੱਖਣਾ ਕਿ ਸਾਨੂੰ ਪਤਾ ਲੱਗੇ ਕਿ ਸਰਬੱਤ ਖਾਲਸਾ ਵੱਲੋਂ ਥਾਪੀ ਗਈ ਪਹਿਲਾਂ ਮੈਂ ਇਸ ਸਰਬੱਤ ਖਾਲਸਾ ਦੀ ਥੋੜੀ ਜਿਹੀ ਬੈਕਗ੍ਰਾਉਂਡ ਤੁਹਾਨੂੰ ਦੱਸ ਦਵਾਂ ਇਹਨੂੰ ਪੜ੍ਹਨ ਤੋਂ ਪਹਿਲਾਂ ਜੇ ਨਾ ਪਤਾ ਹੋਵੇ ਵੈਸੇ ਤਾਂ ਵੀਰ ਸਾਰੇ ਸਿਆਣੇ ਆ ਸੰਘਰਸ਼ ਨਾਲ ਜੁੜੇ ਹੋਏ ਵੀਰ ਵੀ ਹੈਗੇ ਆ ਹਾਂਜੀ ਜੇ ਇਹ ਐਲਾਨਨਾਮਾ ਕਿਸੇ ਨੇ ਲੈਣਾ ਤੇ ਗੁਰੂ ਘਰ ਦੇ ਆਪਾਂ ਉਹਦੇ 'ਚ WhatsApp ਜਿਹੜਾ ਗਰੁੱਪ ਆ ਉਹਦੇ 'ਚ ਵੀ ਪਾ ਦੇਾਂਗੇ
ਕਿਸੇ ਨੇ ਪ੍ਰਿੰਟ ਲੈਣਾ ਹੋਵੇ ਤਾਂ ਭਾਈ ਸਾਹਿਬ ਨੂੰ ਕੰਟੈਕਟ ਕਰ ਸਕਦਾ। ਤਾਂ ਸਭ ਤੋਂ ਪਹਿਲਾਂ ਤਾਂ 1986 ਦਾ ਜਿਹੜਾ ਸਰਬੱਤ ਖਾਲਸਾ ਨਾ ਕੋਈ ਭੁਲੇਖਾ ਨਾ ਰਵੇ, ਮੈਂ ਥੋੜੀ ਜਿਹੀ ਉਹਦੀ ਦੱਸ ਦਿੰਦਾ ਭੂਮਿਕਾ ਬਣ ਕੇ ਵੀ ਇਹ ਗੱਲ ਹੋਈ ਕਿਵੇਂ ਆ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋ ਗਿਆ 1984 ਦੇ ਵਿੱਚ, ਸਿੰਘ ਜਿਹੜੇ ਆ ਉਹ ਆਪਣਾ ਰਾਹ ਤਲਾਸ਼ਣ ਦੇ ਲਈ ਹੁਣ ਐਲਾਨ ਤਾਂ ਕਰ ਦਿੱਤਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਿ ਜਿਸ ਦਿਨ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਨੀਂਹ ਰੱਖੀ ਗਈ ਸੀ, ਸਿੰਘ ਘਰਾਂ ਚੋਂ ਨਿਕਲੇ, ਸਰਕਾਰ ਦੇ ਨਾਲ ਜ਼ਬਰਦਸਤ ਟੱਕਰ ਹੋ ਰਹੀ ਸੀ, ਪਰ ਕੋਈ ਰਾਹ ਜਿਹੜੀ ਆ ਉਹ ਨਹੀਂ ਲੱਭ ਰਹੀ ਸੀ ਵੀ ਜਾਣਾ ਕਿੱਧਰ ਨੂੰ ਆ। ਇਹਦੇ ਇਵਜ ਦੇ ਵਿੱਚ ਦਮਦਮੀ ਟਕਸਾਲ ਉਸ ਵੇਲੇ ਦੀ ਜਿਹੜੀ ਮੋਢੀ ਜਥੇਬੰਦੀ ਹੈ ਕੌਮ ਦੀ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਸਰਬੱਤ ਖਾਲਸਾ ਰੱਖਿਆ। ਇਹ ਸੀਗਾ 26 ਜਨਵਰੀ 1986 ਦੇ ਵਿੱਚ ਕਿ ਜਿਸ ਦਿਨ ਇਹ ਭਾਰਤੀ ਆਪਣਾ ਗਣਤੰਤਰ ਦਿਵਸ ਹੈ ਜਿਹੜਾ ਉਹ ਮਨਾਉਂਦੇ ਆ, ਉਦੋਂ ਅਸੀਂ ਖਾਲਿਸਤਾਨ ਦਾ ਐਲਾਨ ਕਰਾਂਗੇ। ਕੁਝ ਕਾਰਨਾਂ ਕਰਕੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਆ ਜਿਹੜੀ, ਕਿਉਂਕਿ ਸੂਝਵਾਨ ਸੱਜਣ ਉੱਥੇ ਸੀਗੇ, ਸਾਰਾ ਪੰਥ ਇਕੱਠਾ ਹੋਇਆ ਸੀਗਾ, ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਖਾਲਸਾਈ ਫੌਜਾਂ ਜੁੜੀਆਂ ਹੋਈਆਂ ਸੀ। ਉੱਥੇ ਇਹ ਮਨ ਬਣਿਆ ਕਿ ਸਰਕਾਰ ਦੀ ਨੀਅਤ ਠੀਕ ਨਹੀਂ, ਹਜੇ 5 ਮੈਂਬਰੀ ਕਮੇਟੀ ਆ ਜਿਹੜੀ ਉਹ ਐਲਾਨ ਦਿੰਦੇ ਆ। ਉਹ ਫਿਰ 5 ਮੈਂਬਰੀ ਕਮੇਟੀ ਹੈ ਜਿਹੜੀ ਪੰਥਕ ਕਮੇਟੀ, ਉਹ ਜਿਹੜਾ ਵੀ ਹੁਕਮ ਦੇਏਗੀ ਉਹ ਪੰਥ ਉਹਦੇ ਤੇ ਫੁੱਲ ਚਾੜੇਗਾ। ਸੋ ਉਸ ਸਰਬੱਤ ਖਾਲਸਾ ਦੇ ਵਿੱਚ 5 ਮੈਂਬਰੀ ਕਮੇਟੀ ਆ ਜਿਹੜੀ ਪੰਥ ਦੇ ਡਿਸੀਜਨ ਲੈਣ ਲਈ ਉਹ ਥਾਪੀ ਗਈ। ਜਥੇਦਾਰ ਗੁਰਚਰਨ ਸਿੰਘ ਮਾਨੋਚਾਲ ਉਹਨਾਂ ਦੀ ਅਗਵਾਈ ਦੇ ਵਿੱਚ, ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਸਨ ਉਸ ਵੇਲੇ, ਉਹਨਾਂ ਦੇ ਨਾਲ ਭਾਈ ਧੰਨਾ ਸਿੰਘ, ਭਾਈ ਅਰੂੜ ਸਿੰਘ, ਭਾਈ ਜਫਰ ਸਿੰਘ, ਆਪਣਾ ਬਸਣ ਸਿੰਘ ਜਫਰਵਾਲ, ਤੇ ਇੱਕ ਨਾਮ ਹੋਰ ਸੀ ਮੈਂ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ। ਇਹਨਾਂ 5 ਮੈਂਬਰਾਂ ਨੇ ਫਿਰ ਸਲਾਹ ਕਰਕੇ ਕੌਮ ਦੀਆਂ ਸ਼ਖਸੀਅਤਾਂ ਦੇ ਨਾਲ ਮੀਟਿੰਗਾਂ ਕਰਕੇ ਤੇ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ, ਕਿਉਂਕਿ ਇਹਨੂੰ ਖੁੱਲ੍ਹੇਆਮ ਸਰਬੱਤ ਖਾਲਸਾ ਸੱਦ ਕੇ ਨਹੀਂ ਸੀ ਕੀਤਾ ਜਾ ਸਕਦਾ, ਇਸ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਪੜ੍ਹ ਕੇ ਤੇ ਫਿਰ ਉਹ ਰੂਹ ਪੋਸ਼ ਹੋ ਗਏ, ਕਿਉਂਕਿ ਫਿਰ ਜੰਗ ਨੂੰ ਜਾਰੀ ਰੱਖਣਾ ਸੀ। ਸੋ ਇਸ ਐਲਾਨਨਾਮੇ ਨੂੰ ਮੈਂ ਥੋੜਾ ਜਿਹਾ ਪੜਾਂਗਾ, ਜ਼ਿਆਦਾ ਕਿਉਂਕਿ ਇਹ 6 ਪੇਜ ਆ, ਆਪਾਂ ਨੂੰ ਸਮਾਂ ਜ਼ਿਆਦਾ ਲੱਗ ਜਾਣਾ। ਡਿਟੇਲ ਦੇ ਵਿੱਚ ਚਾਹੀਦਾ ਹੋਵੇ, ਜਿਵੇਂ ਮੈਂ ਦੱਸਿਆ ਕਿ ਭਾਈ ਸਾਹਿਬ ਨੂੰ ਕੰਟੈਕਟ ਕਰ ਲਿਓ, WhatsApp ਤੇ ਵੀ ਮਿਲ ਜੂਗਾ ਤੇ ਪ੍ਰਿੰਟ ਵੀ ਮਿਲ ਜੂਗਾ ਤੁਹਾਨੂੰ। ਸੋ ਇਹ ਸ਼ੁਰੂ ਕਰਦੇ ਆ ਜੀ। ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਚੂੰ ਕਰ ਅਜ਼ਮਾ ਹੀਲ ਤੇ ਦਰਗ ਜਸ਼ਤ, ਹਲਾਲ ਅਸਤ ਬੁਰਦਨ ਬਾਸ਼ਮ ਸ਼ੀਰ ਦਸਤ। ਪੰਥਕ ਕਮੇਟੀ ਹੈੱਡ ਆਫਿਸ ਸ੍ਰੀ ਅੰਮ੍ਰਿਤਸਰ। ਖਾਲਿਸਤਾਨ ਦਾ ਇਹ ਐਲਾਨਨਾਮਾ 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ। ਖਾਲਿਸਤਾਨ ਜਿੰਦਾਬਾਦ। 1699 ਈਸਵੀ ਦੀ ਵਿਸਾਖੀ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਇੱਕ ਵਾਰ ਮੁੜ ਫੇਰ ਧਰ ਤੇਜ ਕਰਾਰਾ ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ ਖਾਲਸਾ ਦਾ। 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਸੋ ਇਹ ਗੱਲ ਨੋਟ ਕਰਨ ਵਾਲੀ ਆ, ਇਹ ਲਫ਼ਜ਼ ਸਮਝਣ ਵਾਲੇ ਆ ਕਿ ਖਾਲਿਸਤਾਨ ਦਾ ਜਿਹੜਾ ਕਹਿੰਦੇ ਸੰਗਤਾਂ ਦਾ ਸੁਪਨਾ, ਇਹ 5 ਮੈਂਬਰੀ ਕਮੇਟੀ ਆ ਜਿਹੜੀ ਉਹਨੂੰ ਸਾਕਾਰ ਕਰਦੀ ਆ, ਭਾਵ ਕਿ ਖਾਲਿਸਤਾਨ ਉਹਨਾਂ ਨੇ ਐਲਾਨ ਕਰ ਦਿੱਤਾ, ਇਸ ਲਈ ਇਹਨੂੰ ਖਾਲਿਸਤਾਨ ਦਾ ਐਲਾਨਨਾਮਾ ਆਪਾਂ ਕਹਿੰਦੇ ਆ। ਅੱਜ ਦੇ ਸੁਭਾਗ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲ ਵਾਲੇ ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟੱਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੂੰਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਖਾਲਿਸਤਾਨ ਦਾ ਨਾਅਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚੱਲਿਆ ਆ ਰਿਹਾ ਹੈ ਅਤੇ ਜਿਸ ਦੀ ਨੀਂਹ ਰੱਖਣ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 3 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਭਾਰਤ ਦੀ ਹਿੰਦੂ ਸਰਕਾਰ ਵੱਲੋਂ ਫੌਜੀ ਹਮਲੇ ਦੇ ਆਰੰਭ ਸਮੇਂ ਕੀਤਾ ਸੀ। ਸਿੱਖ ਸੰਗਤਾਂ ਨੇ ਇਸ ਵਿਚਾਰ ਦੀ ਬੜੇ ਹਰਸ਼ ਅਤੇ ਉਲਾਸ ਨਾਲ 13 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖਾਲਸਾ ਸਮੇਂ ਪ੍ਰੋੜਤਾ ਕੀਤੀ ਸੀ।
ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਦੁਹਰਾਉਂਦੀਆਂ ਹਨ, ਪਰ ਅੱਜ ਗੁਰੂ ਦੀ ਅਪਾਰ ਕਿਰਪਾ ਦੁਆਰਾ ਉਹ ਖਾਲਿਸਤਾਨ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ। ਦਮਦਮੀ ਟਕਸਾਲ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮੇਂ ਸਥਾਪਿਤ ਕੀਤੀ ਗਈ 5 ਮੈਂਬਰੀ ਪੰਥਕ ਕਮੇਟੀ ਅੱਜ ਖਾਲਿਸਤਾਨ ਦਾ ਐਲਾਨ ਕਰਦੀ ਹੈ। ਸੋ ਇਹ ਵੀ ਆਪਾਂ ਨੂੰ ਯਾਦ ਰੱਖਣ ਦੀ ਜਿਹੜੀ ਆ ਲੋੜ ਆ। ਜਦੋਂ ਆਪਾਂ ਕਹਿੰਦੇ ਆ ਨਾ ਕਿ ਅਸੀਂ ਖਾਲਿਸਤਾਨ ਬਣਾਉਣਾ, ਆਪਾਂ ਇਹ ਨਹੀਂ ਕਹਿਣਾ ਖਾਲਿਸਤਾਨ ਸਾਡੇ ਸ਼ਹੀਦ ਸਾਨੂੰ ਬਣਾ ਕੇ ਦੇ ਕੇ ਗਏ ਆ। ਸਾਡਾ ਜਿਹੜਾ ਨਿਸ਼ਾਨਾ ਉਹ ਖਾਲਿਸਤਾਨ ਆਜ਼ਾਦ ਕਰਾਉਣ ਦਾ ਆ। ਸੋ ਅੱਗੇ ਤੋਂ ਇਹ ਵੀ ਆਪਾਂ ਸੰਗਤ ਜੀ ਖਿਆਲ ਰੱਖਣਾ ਖਾਲਸਾ ਜੀ ਕਿ ਅਸੀਂ ਕਦੀ ਨਹੀਂ ਇਹ ਕਹਿਣਾ ਕਿ ਅਸੀਂ ਖਾਲਿਸਤਾਨ ਬਣਾਉਣਾ। ਖਾਲਿਸਤਾਨ ਸਾਡਾ ਬਣਿਆ ਹੋਇਆ, ਸਾਡੀ ਜਿਹੜੀ ਲੜਾਈ ਆ ਉਹ ਖਾਲਿਸਤਾਨ ਦੀ ਆਜ਼ਾਦੀ ਦੀ ਹੈ। ਖਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ, ਸਿੰਘਾਂ ਸਿੰਘਣੀਆਂ ਅਤੇ ਮਾਈ ਭਾਈ ਨੂੰ ਖਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪੋ ਆਪਣੀ ਥਾਂ ਅਤੇ ਆਪੋ ਆਪਣੀ ਸਥਿਤੀ ਮੁਤਾਬਕ ਇਸ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ ਮਨ ਧਨ ਅਰਪੀ ਬਣ ਕੇ ਗੁਰਸਾਖੀ ਪ੍ਰਵਾਨ ਚੜ ਸਕੀਏ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪ੍ਰਵਾਣੋ ਦੇ ਕਥਨ ਅਨੁਸਾਰ ਹਰ ਕੁਰਬਾਨੀ ਅਤੇ ਘਾਲਣਾ ਲਈ ਤਿਆਰ ਬਰ ਤਿਆਰ ਰਹਿਣ ਦਾ ਇਹ ਬਿਗਲ ਅੱਜ 5 ਮੈਂਬਰੀ ਪੰਥਕ ਕਮੇਟੀ ਸੰਗਤਾਂ ਨੂੰ ਦਿੰਦੀ ਹੈ। ਖਾਲਸਾ ਪੰਥ ਦੀ ਮਨਸ਼ਾ ਪ੍ਰੇਮ ਅਤੇ ਪਿਆਰ ਨਾਲ ਗੁਰੂ ਦੀ ਮਿਹਰ ਨਾਲ ਕਾਰਜ ਸਿੱਧੀ ਕਰਨਾ ਹੈ। ਸਾਡਾ ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮਕੋ ਬਨਿਆਈ ਦਾ ਪ੍ਰੋਗਰਾਮ ਹੈ। ਅਸੀਂ ਕੋਈ ਉਥਲ ਪੁਥਲ ਅਤੇ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੀ ਆਸ ਕਰਦੇ ਹਾਂ। ਭਾਰਤ ਦੀ ਹਿੰਦੂ ਬਹੁਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕੁਟਨੀਤੀ ਤੋਂ ਪ੍ਰਭਾਵਿਤ ਨਾ ਹੁੰਦਿਆਂ ਅਸਲੀ ਨੂੰ ਅਸਲੀ ਰੂਪ ਵਿੱਚ ਗ੍ਰਹਿਣ ਕਰੇਗੀ ਅਤੇ ਖਾਲਿਸਤਾਨ ਦੀ ਹੋਂਦ ਨੂੰ ਮਾਨਤਾ ਦੇਵੇਗੀ। ਇਹੋ ਹੀ ਭਾਰਤ ਦਾ ਅਸਲੀ ਸੱਤਿਆਗ੍ਰਹਿ ਹੋਵੇਗਾ। ਸੋ ਮੇਰਾ ਖਿਆਲ ਆ ਇਹ ਜਿਹੜਾ ਪ੍ਰੈਂਬਲ ਆ ਇੰਨਾ ਕੁ ਮੈਂ ਪੜ੍ਹਤਾ ਆ ਤੇ ਬਾਕੀ ਸਮਾਂ ਆਪਾਂ ਨੂੰ ਜ਼ਿਆਦਾ ਲੱਗ ਜਾਣਾ। ਤੇ ਬਾਕੀ ਮੇਰਾ ਖਿਆਲ ਆ ਕਿ ਜਿਹਨੂੰ ਵੀ ਚਾਹੀਦਾ ਵੀਰ ਨੂੰ WhatsApp ਤੋਂ ਲੈ ਸਕਦਾ ਭਾਈ ਸਾਹਿਬ ਉਹਨਾਂ ਤੋਂ। ਗੁਰੂ ਘਰ ਦੇ ਆਪਾਂ ਪੇਜ ਵੀ ਪਾ ਦਾਂਗੇ, 6 ਪੇਜ ਆ। ਇਹਦੇ 'ਚ ਰਾਜਸੀ ਮਾਨਤਾ ਕਿਵੇਂ ਜਿਹੜਾ UN ਤੱਕ ਪਹੁੰਚ ਕਰਨੀ ਆ, ਕਿਵੇਂ ਸਰਕਾਰੀ ਜਿਹੜੇ ਅਦਾਰੇ ਆ ਬਾਹਰਲੀਆਂ ਸਰਕਾਰਾਂ ਉਹਨਾਂ ਤੱਕ ਪਹੁੰਚ ਕਰਨੀ ਆ, ਉਹ ਸਾਰਾ ਆਦੇਸ਼ ਆ ਜਿਹੜਾ 5 ਮੈਂਬਰੀ ਪੰਥਕ ਕਮੇਟੀ ਨੇ ਦਿਸ਼ਾ ਨਿਰਦੇਸ਼ ਆ ਜਿਹੜੇ ਦਿੱਤੇ ਹੋਏ ਆ। ਔਰ ਇੱਕ ਗੱਲ ਮੈਂ ਹੋਰ ਇੱਥੇ ਸਮਾਜਿਕ ਢਾਂਚਾ ਜਿਹੜਾ ਉਹਦਾ ਵੀ ਸਾਰਾ ਇਹਨਾਂ ਨੇ ਬਿਆਨ ਕੀਤਾ ਹੋਇਆ। ਔਰ ਇੱਕ ਗੱਲ ਮੈਂ ਹੋਰ ਇੱਥੇ ਕਹਿਣੀ ਚਾਹੁੰਦਾ ਕਿ ਜਿਹੜੇ ਕਿਤੇ ਇਹ ਕਿਸੇ ਨੂੰ ਭੁਲੇਖਾ ਹੋਵੇ ਕਿ ਸਿੱਖਾਂ ਨੂੰ ਕੋਈ ਪਤਾ ਨਹੀਂ ਰਾਜ ਭਾਗ ਕਿੱਦਾਂ ਚਲਾਉਣਾ ਜੀ, ਖਾਲਿਸਤਾਨ ਦਾ ਸੰਵਿਧਾਨ ਕੀ ਹੋਊਗਾ, ਖਾਲਿਸਤਾਨ ਕਿੱਦਾਂ ਚੱਲੂਗਾ, ਉਹਦੀ ਰਾਜਨੀਤੀ ਕਿੱਦਾਂ ਚੱਲੂਗੀ, ਉਹਦੇ 'ਚ ਵੋਟਾਂ ਪਊਗੀਆਂ ਕਿ ਨਹੀਂ ਪਊਗੀਆਂ, ਉਹ ਕਮਾਈ ਕਿੱਥੋਂ ਆਊਗੀ, ਉਹ ਸਾਰੀਆਂ ਗੱਲਾਂ ਉਹਦਾ ਇੱਕ ਬਲੂ ਪ੍ਰਿੰਟ ਕਹਿੰਦੇ ਨਾ, ਤੁਹਾਡੇ ਕੋਲ ਕੋਈ ਬਲੂ ਪ੍ਰਿੰਟ ਹੈ ਨਹੀਂ। ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਬਲੂ ਪ੍ਰਿੰਟ ਆ। ਇਹਨਾਂ 6 ਪੇਜਾਂ ਦੇ ਵਿੱਚ ਇੱਕ ਮੈਪ ਉਕਰਿਆ ਹੋਇਆ ਕਿ ਖਾਲਸੇ ਨੇ ਕਿਵੇਂ ਜਿਹੜਾ ਰਾਜ ਭਾਗ ਆ ਉਹ ਚਲਾਉਣਾ। ਸੋ ਇਹ ਸਾਰਿਆਂ ਨੂੰ ਪੜ੍ਹਨਾ ਜ਼ਰੂਰੀ ਆ, ਸਾਰੇ ਜਣੇ ਜ਼ਰੂਰ ਪੜ੍ਹਿਓ। ਇਹਦੀ ਇੱਕ ਕਾਪੀ ਵੀ ਰੱਖਿਓ ਤਾਂ ਕਿ ਜੇ ਕੱਲ੍ਹ ਨੂੰ ਹੋਰ ਵੀ ਕੰਮਾਂ ਦੇ ਵਿੱਚ ਤੁਹਾਡੇ ਇਹ ਜਿਹੜਾ ਇਹ ਕੰਮ ਆ ਸਕਦਾ। ਇਕੱਲਾ ਇਹ ਨਹੀਂ ਵੀ ਇੱਥੇ ਆਪਾਂ ਅੱਜ ਮਨਾ ਕੇ ਕਹਾਣੀ ਖਤਮ ਕਰ ਦੇਣੀ ਆ, ਇਹ ਆਪਣੇ ਬੱਚਿਆਂ ਨੂੰ ਦੱਸਣਾ। ਅਸੀਂ ਤਿਆਰ ਹੋਣਾ ਵੱਡੀ ਜੰਗ ਦੇ ਲਈ। ਅਸੀਂ ਸ਼ਾਂਤਮਈ ਜੰਗ ਲੜ ਰਹੇ ਆ, ਆਪਣਾ ਉਹਦੇ 'ਚੋਂ ਰਾਜ ਭਾਗ ਕੱਢਣਾ ਚਾਹੁੰਦੇ ਆ। ਪਰ ਜੇ ਕਿਸੇ ਨੇ ਸਾਨੂੰ ਉਸ ਤਰੀਕੇ ਨਾਲ ਨਹੀਂ ਦੇਣਾ ਤੇ ਫਿਰ ਇਸ ਐਲਾਨਨਾਮੇ ਦੀ ਜਿਹੜੀ ਪਹਿਲੀ ਲਾਈਨ ਹੀ ਆ, ਜਿਹੜੀ ਪੰਕਤੀ ਆ, ਜਿਹੜੀ ਜ਼ਫਰਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖੀ ਸੀ, ਫਿਰ ਉਹੀ ਜਿਹੜਾ ਰਾਹ ਆ ਸਾਨੂੰ ਉਹ ਵੀ ਅਪਣਾਉਣਾ ਪਊਗਾ। ਸੋ ਇਹੀ ਜਿਹੜੀ ਆ ਤੋਕਿਆ ਚੂੰ ਕਰ ਅਜ਼ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਔਰ ਤੁਹਾਨੂੰ ਇਹ ਵੀ ਮੈਂ ਦੱਸ ਦਿਆਂ ਕਿ ਇਸੇ ਪੰਕਤੀ ਦੀ ਜਿਹੜੀ ਆ ਉਹ ਟਰਾਂਸਲੇਸ਼ਨ ਜਦੋਂ UN ਬਣਿਆ ਨਾ ਜਿਹੜੀ ਆ ਵਰਲਡ ਵਾਰ ਤੋਂ ਬਾਅਦ, ਉਹਦੀ ਪ੍ਰੈਂਬਲ ਦੇ ਵਿੱਚ ਜਿਹੜਾ ਪਹਿਲਾਂ ਲਿਖਿਆ ਗਿਆ ਵੀ ਇਹਦਾ ਉਦੇਸ਼ ਕੀ ਆ, ਉਹਦੇ 'ਚ ਵੀ ਇਹ 17 ਦਰਜ ਨੇ। ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਿਆ, ਉਹਨਾਂ ਨੇ ਇਹ ਲਿਖਿਆ ਕਿ ਜੇ ਕਿਸੇ ਵੀ ਨਾਗਰਿਕ ਨੂੰ ਬਗਾਵਤ ਦੇ ਆਖਰੀ ਰਾਹ ਦੇ ਉੱਤੇ ਜਾਣ ਤੋਂ ਰੋਕਣਾ ਤਾਂ ਸਮੇਂ ਦੀ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇ। ਸੋ ਇੰਨੀ ਦੂਰ ਤੱਕ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਮ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਚੱਲਦੀ ਆ। ਇੱਕ ਗੱਲ ਹੋਈ ਸੀਗੀ, ਭਾਈ ਸਾਹਿਬ ਨੇ ਵੀ ਕਿਹਾ ਕਿ ਜਾਂ ਤਾਂ ਅਸੀਂ ਲੜਨਾ ਤੇ ਜਾਂ ਲੜਦੇ ਹੋਏ ਅਸੀਂ ਸ਼ਹੀਦ ਹੋ ਜਾਣਾ ਜਾਂ ਫਿਰ ਆਪਣੇ ਸਵਾਦ ਛੱਡ ਦੇਣੇ ਆ।
ਆਪਣੀ ਰਾਜ ਭਾਗ ਦੀ। ਮੌਂਟਰੀਆਲ ਤੋਂ ਇੱਕ ਸਟੇਟ ਨਾਲ ਵਰਮੌਂਟ ਪੈਂਦੀ ਹੈ, ਵਰਮੌਂਟ ਦੇ ਨਾਲ ਇੱਕ ਹੋਰ ਸਟੇਟ ਆ ਨਿਊ ਹੈਂਪਸ਼ਾਇਰ। ਉਹਦੀ ਸਟੇਟ ਦੇ ਉੱਤੇ ਜਿੱਦਾਂ ਇੱਥੇ ਲਿਖਿਆ ਹੁੰਦਾ ਨਾ ਅੰਟੈਰੀਓ ਜਾਂ ਇੱਥੇ ਕਿਊਬੈਕ ਲਿਖਿਆ ਹੁੰਦਾ ਜ਼ੀਮੈਸ ਹੋਵੇ ਜਾਂ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਲਿਖਿਆ ਹੁੰਦਾ, ਉਹਨਾਂ ਨੇ ਆਪਣੀ ਜਿਹੜੀ ਲਾਇਸੈਂਸ ਪਲੇਟ ਆ ਉਹਦੇ ਤੇ ਵੀ ਤੇ ਜਿੱਥੋਂ ਜਿੱਥੋਂ ਵੀ ਉਹਨਾਂ ਦੀ ਸਟੇਟ ਸ਼ੁਰੂ ਹੁੰਦੀ ਆ ਉੱਥੇ ਵੀ ਲਿਖਿਆ, ਉਹਦੇ 'ਚ ਲਿਖਿਆ ਲਿਵ ਫ੍ਰੀ ਔਰ ਡਾਈ। ਜਿਹੜਾ 18ਵੀਂ ਸਦੀ ਦੇ ਵਿੱਚ ਸਿੱਖਾਂ ਦਾ ਸੰਕਲਪ ਰਿਹਾ, ਉਹ ਕੀ ਕਹਿੰਦੇ ਸੀ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਵੀ ਜਾਂ ਤਾਂ ਰਾਜ ਕਰਨਾ ਜਾਂ ਮਰ ਜਾਣਾ। ਤੇ ਇੱਥੇ ਦੀਆਂ ਸਟੇਟਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਇਹ ਉਹਨਾਂ ਨੇ ਆਪਣੀਆਂ ਲਾਇਸੈਂਸ ਪਲੇਟਾਂ ਦੇ ਉੱਤੇ ਲਿਖਿਆ ਹੋਇਆ ਕਿ ਲਿਵ ਫ੍ਰੀ ਔਰ ਡਾਈ। ਸੋ ਇਹ ਜਿਹੜਾ ਗੁਰੂ ਸਾਹਿਬ ਦੀ ਗੁਰਬਾਣੀ ਵੀ ਜਿਹੜੀ ਆ ਸਾਨੂੰ ਦੱਸਦੀ ਆ ਕਿ ਫਰੀਦਾ ਬਾਰ ਪਰਾਏ ਬੈਸੜਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸ਼ਰੀਰੋ ਲਈ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਅਪੀਲ ਕਰਦਾ ਕਿ ਅਸੀਂ ਇਹਨੂੰ ਸਿਰਫ ਦਿਨ ਮਨਾਉਣ ਤੱਕ ਨਾ ਇਹਦੇ ਤੇ ਮਹਿਫੂਜ਼ ਰਹੀਏ। ਸਾਨੂੰ ਆਪਣੀ ਇਸ ਲੜਾਈ ਨੂੰ ਪ੍ਰਚੰਡ ਕਰਨ ਲਈ ਜਿਸ ਤਰ੍ਹਾਂ ਦਾ ਵੀ ਯੋਗਦਾਨ ਤੁਸੀਂ ਵੈਸੇ ਪਾਉਂਦੇ ਹੀ ਹੋ, ਜੋ ਵੀ ਪ੍ਰੋਗਰਾਮ ਰੱਖੇ ਜਾਂਦੇ ਆ ਸਾਰੀ ਸੰਗਤ ਪਹੁੰਚਦੀ ਆ, ਪਰ ਅਸੀਂ ਇਹਦੇ ਤੋਂ ਬੋਰ ਨਹੀਂ ਹੋਣਾ। ਇਹ ਨਹੀਂ ਵੀ ਅੱਜ ਹੁਣ 40 ਸਾਲ ਹੋ ਗਏ ਜੀ, 5 ਸਾਲ ਬਾਅਦ ਆਪਾਂ ਬੋਰ ਹੋ ਜਾਈਏ ਵੀ ਬਹੁਤ ਹੋ ਗਿਆ ਬਸ ਕਰੀਏ, ਹੁਣ ਕੁਝ ਬਣਦਾ ਤਾਂ ਹੈ ਨਹੀਂ। ਯੂਥ ਜਿਹੜੇ ਆ ਨਾ, ਜਿਨ੍ਹਾਂ ਦੀ ਐਗਜ਼ਾਮਪਲ ਦਿੱਤੀ ਜਾਂਦੀ ਆ ਕਿ ਦੁਨੀਆ ਦੀ ਬਹੁਤ ਵੱਡੀ ਤਾਕਤ ਆ, ਛੋਟੀ ਜੀ ਕਮਿਊਨਿਟੀ ਆ, ਉਹਨਾਂ ਦੇ ਬਜ਼ੁਰਗ ਦੱਸਦੇ ਹੁੰਦੇ ਕਿ ਅਸੀਂ ਸਿੱਖਾਂ ਕੋਲ ਸਿੱਖਿਆ ਵੀ ਰਾਜ ਕਿਵੇਂ ਲੈਣਾ। 2000 ਸਾਲ ਹੋਏ ਨਾਰਾ ਲਾਉਂਦੇ ਰਹੇ ਕਿ ਨੈਕਸਟ ਈਅਰ ਇਨ ਯੂਰੂਸ਼ਲਮ। ਜਦੋਂ ਵੀ ਇੱਕ ਯਹੂਦੀ ਦੂਜੇ ਨਾਲ ਮਿਲਦਾ ਸੀ 2000 ਸਾਲ ਉਹਨਾਂ ਨੇ ਸੰਕਲਪ ਰੱਖਿਆ, ਫੇਰ ਰਾਜ ਭਾਗ ਮਿਲਦੇ ਆ। ਇਹ ਓਵਰਨਾਈਟ ਨਹੀਂ ਮਿਲਦੇ ਹੁੰਦੇ। ਬਾਕੀ ਜਦੋਂ ਗੁਰੂ ਦੀ ਨਜ਼ਰ ਸਵੱਲੀ ਹੋਣੀ ਆ, ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਤੇ ਗੁਰੂ ਨੇ ਰਾਤੋਂ ਰਾਤ ਵੀ ਬਖਸ਼ਿਸ਼ ਕਰ ਦੇਣੀ ਆ, ਪਰ ਸਾਨੂੰ ਆਪਣੇ ਆਪ ਨੂੰ ਉਹਦੇ ਕਾਬਲ ਕਰਨਾ ਪੈਣਾ। ਕਾਹਦੇ ਲਈ? ਉਹਦੇ ਲਈ ਸਭ ਤੋਂ ਪਹਿਲਾਂ ਸੋ ਗੁਰੂ ਜੀ ਦਾ ਜਿਹੜਾ ਨਾ ਸਾਨੂੰ ਇੱਕ ਸ਼ਰਤ ਰੱਖੀ ਹੋਈ ਆ ਕਿ ਸਾਨੂੰ ਰਾਜ ਭਾਗ ਉਹਨਾਂ ਨੇ ਬਖਸ਼ਣਾ ਜ਼ਰੂਰ ਆ, ਪਰ ਉਹਦੀ ਇੱਕ ਸ਼ਰਤ ਆ। ਉਹ ਸ਼ਰਤ ਇਹ ਆ, ਉਹ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਵਿਪਰਨ ਦੀ ਰੀਤ ਆ ਜਿਹੜੀ, ਉਹਦੇ 'ਚ ਆਪਾਂ ਨਹੀਂ ਪੈਣਾ। ਜਿਹੜਾ ਫਿਰ ਉਹਨਾਂ ਨੇ ਇੱਕ ਇਹਦੇ ਉੱਤੇ ਸ਼ਰਤ ਵੀ ਰੱਖੀ ਆ, ਠੀਕ ਆ, ਕਿ ਜੇ ਅਸੀਂ ਵਿਪਰਨ ਦੀ ਰੀਤ ਤੇ ਗਏ ਆ ਤੇ ਫੇਰ ਨਹੀਂ ਉਹਨਾਂ ਨੇ ਪ੍ਰਤੀਤ ਕਰਨੀ ਸਾਡੀ। ਸੋ ਪ੍ਰਤੀਤ ਉਹਨਾਂ ਨੇ ਉਦੋਂ ਤੱਕ ਹੀ ਕਰਨੀ ਆ ਜਦ ਤੱਕ ਅਸੀਂ ਗੁਰੂ ਦੇ ਬਖਸ਼ੇ ਹੋਏ ਰਾਹ ਦੇ ਉੱਤੇ ਚੱਲਦੇ ਆ, ਗੁਰੂ ਦੀ ਬਖਸ਼ੀ ਹੋਈ ਖੰਡੇ ਵਾਟੇ ਦੀ ਪੌੜ ਲੈਂਦੇ ਆ, ਅਸੀਂ ਖਾਲਸੇ ਸਜਦੇ ਆ, ਤੇ ਫੇਰ ਗੁਰੂ ਨੇ ਸਾਨੂੰ ਜਿਹੜੀ ਆ ਉਹ ਬਖਸ਼ਿਸ਼ ਕਰਨੀ ਆ। ਪਰ ਯਤਨ ਸਾਨੂੰ ਆਪ ਕਰਨੇ ਪੈਣੇ ਆ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਓਕੇ। ਪੌਰਾ ਸਾਹਿਬ ਆਜੋ ਤੁਸੀਂ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਜਿਹੜੀ ਉਹਨਾਂ ਨਾਲ ਗੱਲਬਾਤ ਜਦੋਂ ਉਹਨਾਂ ਦੀ ਤਰੀਕ ਤੇ ਜਾਂਦੇ ਸੀ 2008-9 ਦੀ ਗੱਲ ਹੈ, ਤੇ ਉਹ ਮੈਂ ਜ਼ਰੂਰ ਸਾਂਝੀ ਕਰਾਂਗੇ ਕਿ ਉਹਨਾਂ ਤੋਂ ਸਾਨੂੰ ਉਹਨਾਂ ਦੀ ਜਿਹੜੇ ਬਚਨ ਹੈ ਤੇ ਉਹਨਾਂ ਤੋਂ ਤੁਹਾਨੂੰ ਸੇਧ ਮਿਲਦੀ ਹੈ ਕਿ ਜਦੋਂ ਵੀ ਅਸੀਂ ਉਹਨਾਂ ਦੇ ਰੀੜ੍ਹ ਦੀ ਹੱਡੀ 'ਚ ਦਰਦ ਸੀਗਾ ਤੇ ਖੱਬੀ ਲੱਤ 'ਚ ਵੀ ਨਾਲ ਦਰਦ ਸੀਗਾ ਨਾ, ਤੇ ਜਦੋਂ ਉਹਨੂੰ ਅਸੀਂ ਪੁੱਛਣਾ ਤਰੀਕ ਤੇ ਵੀ ਭਾਈ ਸਾਹਿਬ ਤੁਹਾਡੀ ਸਿਹਤ ਕਿੱਦਾਂ, ਤੇ ਉਹ ਕਹਿੰਦੇ ਹੁੰਦੇ ਸਿੱਖ ਨੂੰ ਕਦੇ ਵੀ ਸਿੱਖ ਦੀ ਸਿਹਤ ਨਹੀਂ ਪੁੱਛਣੀ ਚਾਹੀਦੀ। ਉਹਦੇ ਤੋਂ ਇਹ ਪੁੱਛੋ ਵੀ ਤੁਹਾਡੇ ਕੋਲ ਅੰਮ੍ਰਿਤ ਵੇਲਾ ਹੈ, ਨਿਤਨੇਮ ਹੈ। ਜੇ ਤੁਹਾਡੇ ਕੋਲ ਅੰਮ੍ਰਿਤ ਵੇਲਾ ਨਿਤਨੇਮ ਹੈ ਤਾਂ ਤੁਸੀਂ ਵੱਡੇ ਚੁੱਕੇ ਵੀ ਤੁਸੀਂ ਜਿਹੜੇ ਚੜ੍ਹਦੀ ਕਲਾ ਵਿੱਚ ਹੈ। ਤੇ ਦੂਸਰੀ ਗੱਲ ਆ, ਉੱਥੇ ਇੱਕ RS ਖਾਲਸਾ ਪੱਤਰਕਾਰ ਹੈ ਲੁਧਿਆਣੇ ਤੋਂ, ਉਹ ਸਪੋਕਸਮੈਨ ਦੇ ਪੱਤਰਕਾਰ ਸੀ, ਤੇ ਉਹਨਾਂ ਨੇ ਪੁੱਛਿਆ, ਉਹਨਾਂ ਨੇ ਮੈਨੂੰ ਕਿਹਾ ਕਿ ਜਥੇਦਾਰ ਸਾਹਿਬ ਨਾਲ ਮੈਂ ਫਤਿਹ ਸਾਂਝੀ ਕਰਨੀ, 2 ਸਵਾਲ ਕਰਨੇ ਵੀ ਮੇਰੇ ਨਾਲ ਤੁਸੀਂ ਗੱਲਬਾਤ ਕਰਾ ਦਿਓ। ਜੇ ਜਥੇਦਾਰ ਸਾਹਿਬ ਨੂੰ ਦਿੱਲੀ ਤਰੀਕ ਤੋਂ ਲੈ ਕੇ ਆਏ ਸੀਗੇ, ਤੇ ਜਦੋਂ ਲੁਧਿਆਣੇ ਆਪਾਂ ਤਰੀਕ ਤੋਂ ਪਹਿਲਾਂ ਉਹਨਾਂ ਨੂੰ ਬੱਸ ਦੇ ਵਿੱਚ ਜਿਹੜੀ ਬੰਦ ਹੁੰਦੀ ਹੈ ਉਹਦੇ 'ਚ ਰੱਖਿਆ ਸੀਗਾ, ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਵੀ ਤੁਹਾਡੇ ਨਾਲ ਬੇਨਤੀ ਕਰਨੀ ਚਾਹੁੰਦੇ, 2 ਸਵਾਲ ਕਰਨੇ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਨੇ। ਤੇ ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਜਥੇਦਾਰ ਨਹੀਂ ਸੀ ਉਸ ਵੇਲੇ, ਉਹ ਕਹਿੰਦੇ ਭਾਈ ਜਗਤਾਰ ਸਿੰਘ ਜੀ ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਕਿ ਕਿਸੇ ਸਿੰਘ ਵੱਲੋਂ ਤੁਹਾਡੇ ਖਿਲਾਫ ਨਾ ਪ੍ਰਚਾਰ ਕੀਤਾ ਜਾ ਰਿਹਾ, ਉਹ ਕਹਿੰਦੇ ਵੀ ਹਵਾਰੇ ਨੇ ਕੁਝ ਨਹੀਂ ਕੀਤਾ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ। ਤੇ ਉਹਨਾਂ ਨੇ ਕਿਹਾ ਸੀ, ਉਹ ਕਹਿੰਦੇ ਵੀ ਬਿਲਕੁਲ ਸਹੀ ਗੱਲ ਆ, ਜਿਹੜਾ ਵੀਰ ਕਹਿ ਰਹੇ ਨੇ ਕੁਝ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਮੈਂ ਕੁਝ ਨਹੀਂ ਕੀਤਾ, ਵੀ ਜੋ ਕੁਝ ਕੀਤਾ ਪਰਮਾਤਮਾ ਨੇ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਦਾ ਅਗਲਾ ਸਵਾਲ ਸੀ, ਉਹ ਕਹਿੰਦੇ ਭਾਈ ਸਾਹਿਬ ਜੀ ਕਿ ਸਿੰਘ ਤੁਹਾਡੇ ਨਾਲ ਦਾ ਇੱਕ ਸਿੰਘ ਤੁਹਾਡੇ ਖਿਲਾਫ ਜਿਹਦਾ ਸਟੇਟਮੈਂਟ ਦੇ ਰਿਹਾ ਹੈ ਵੀ ਤੁਸੀਂ ਉਹਦੇ ਵਿਰੋਧ 'ਚ ਤੁਸੀਂ ਕੀ ਗੱਲ ਕਰਨੀ ਚਾਹੁੰਦੇ ਆ। ਉਹ ਕਹਿੰਦੇ ਵੀ ਉਹ ਭਾਈ ਸਾਹਿਬ ਦੀ ਮੇਰੇ ਨਾਲ ਲੜਾਈ ਹੋ ਸਕਦੀ ਆ, ਪਰ ਮੇਰੀ ਲੜਾਈ ਉਹਨਾਂ ਨਾਲ ਨਹੀਂ ਹੈਗੀ, ਮੇਰੀ ਲੜਾਈ ਹੈਗੀ ਕੌਮ ਦੇ ਦੁਸ਼ਮਣਾਂ ਨਾਲ।
ਸਰਕਾਰ ਨਾਲ, ਤੇ ਮੈਂ ਸਰਕਾਰ ਨਾਲ ਹੀ ਲੜੂੰਗਾ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਅਸੀਂ ਪੁਲਿਸ ਦੇ, ਸਰਕਾਰ ਦੇ ਵੱਡੇ ਤੋਂ ਵੱਡੇ ਜ਼ੁਲਮ ਸਹਿ ਸਕਦੇ ਹਾਂ, ਤਸ਼ੱਦਦ ਸਹਿ ਸਕਦੇ ਹਾਂ, ਕੀ ਅਸੀਂ ਆਪਣੇ ਭਰਾਵਾਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਨਹੀਂ ਸਹਿ ਸਕਦੇ? ਸੋ ਇਹ ਗੱਲਾਂ ਕਹਿਣ ਨੂੰ ਬਹੁਤ ਛੋਟੀਆਂ, ਪਰ ਤੁਸੀਂ ਇੱਕ ਦਿਮਾਗ 'ਚ ਰੱਖ ਕੇ ਜ਼ਰੂਰ ਸੋਚਿਓ ਕਿ ਇਹ ਗੱਲਾਂ ਉਹਨਾਂ ਦੇ ਦਿਮਾਗ 'ਚ ਕਿੱਥੋਂ ਆ ਰਹੀਆਂ ਨਾ, ਕਿਉਂਕਿ ਜਿਹੜੇ ਸਿੰਘ ਜੇਲ੍ਹ 'ਚ ਨੇ ਉਹ ਸੰਤ ਤੇ ਸਿਪਾਹੀ ਹਨ, ਉਹ ਹਮੇਸ਼ਾ ਬਾਣੀ ਪੜ੍ਹਦੇ ਹਨ, ਤੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਸਾਡੇ ਵਿਚਾਰ ਵੀ ਬੜੇ ਉੱਚੇ ਤੇ ਸੁੱਚੇ ਤੇ ਪਵਿੱਤਰ ਹੋ ਜਾਂਦੇ ਆ। ਸੋ ਦੂਸਰੀ ਗੱਲ ਇਹ ਆ, ਆਪਾਂ ਇਹ ਵੀ ਮਤ ਸੋਚੀਏ ਕਿ ਜਦੋਂ ਸਾਡਾ ਰਾਜ ਭਾਗ ਆ ਗਿਆ, ਖਾਲਿਸਤਾਨ ਬਣ ਗਿਆ, ਤੇ ਉਸ ਤੋਂ ਬਾਅਦ ਅਸੀਂ ਸੁੱਖ ਆਰਾਮ ਦੀ ਨੀਂਦ ਸੌਵਾਂਗੇ। ਇਹ ਸਾਡੇ 'ਚ ਬਹੁਤ ਵੱਡਾ ਭੁਲੇਖਾ ਆ, ਕਿਉਂਕਿ ਸਿੱਖ ਦਾ ਸੁੱਖਾਂ ਨਾਲ ਕੋਈ ਸੰਬੰਧ ਨਹੀਂ। ਦੁਨੀਆ ਤੇ ਜ਼ਬਰ ਜ਼ੁਲਮ ਹੋਣੋਂ ਨਹੀਂ ਹਟਣੇ, ਤੇ ਸਿੱਖਾਂ ਨੇ ਹਾਂ ਦਾ ਨਾਰਾ ਮਾਰਨ ਤੋਂ ਨਹੀਂ ਹਟਣਾ। ਇਹਦਾ ਇਹ ਮਤਲਬ ਨਹੀਂ ਜੇ ਸਾਡਾ ਰਾਜ ਭਾਗ ਆ ਗਿਆ ਅਸੀਂ ਚੁੱਪ ਕਰਕੇ ਬੈਠ ਜਾਾਂਗੇ ਤੇ ਦੁਨੀਆ ਤੇ ਜ਼ੁਲਮ ਹੋਣਗੇ ਤੇ ਅਸੀਂ ਕਹਾਂਗੇ ਨਹੀਂ ਜੀ ਸਾਡਾ ਤਾਂ ਰਾਜ ਆ ਗਿਆ, ਅਸੀਂ ਹੁਣ ਬੋਲਣਾ ਨਹੀਂ। ਸਿੱਖ ਨੇ ਆਖਰੀ ਸਾਹ ਤੱਕ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਉਹ ਬੋਲਦੇ ਰਹਿਣਾ ਆ। ਸੋ ਇਹ ਮਤ ਸੋਚੀਏ ਕਿ ਜੇ ਅਸੀਂ ਸਾਡਾ ਰਾਜ ਆ ਗਿਆ ਤੇ ਅਸੀਂ ਆਰਾਮ ਦੀ ਨੀਂਦ ਤੇ ਸੌਵਾਂਗੇ। ਸੋ ਸੁੱਖ ਸਾਡੇ ਭਾਗਾਂ 'ਚ ਨਹੀਂ ਹੈਗਾ, ਤਾਂ ਅਸੀਂ ਦੁੱਖਾਂ ਵਿੱਚ ਵੀ ਸੁੱਖ ਜਿਹੜਾ ਉਹ ਸਾਨੂੰ ਸੁੱਖਾਂ ਵਰਗਾ ਲੱਗਦਾ ਹੈ। ਸੋ ਅਸੀਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਮਜੂਸੀ ਵੱਲ ਨਹੀਂ ਜਾਣ ਦੇਣਾ। ਅੱਜ ਅਸੀਂ ਕੋਈ ਪੀਆਰ ਹੈਗਾ ਨਹੀਂ ਹੈਗਾ, ਕੋਈ ਪੱਕਾ ਹੈਗਾ ਨਹੀਂ ਹੈਗਾ, ਕਿਸੇ ਨੂੰ ਦੁੱਖ ਤਕਲੀਫ ਹੈ, ਦੇਖੋ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ ਇਹ ਦੁੱਖ ਤਕਲੀਫਾਂ, ਇਹ ਟੈਨਸ਼ਨਾਂ ਹਮੇਸ਼ਾ ਹੀ ਸਾਡੇ ਨਾਲ ਰਹਿਣੀਆਂ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ। ਤੁਸੀਂ ਇਹ ਸੋਚੋ ਜੇ ਅਸੀਂ ਪੱਕੇ ਹੋ ਜਾਈਏ, ਸਾਨੂੰ ਸਾਰੇ ਸੁੱਖ ਆਰਾਮ ਮਿਲ ਜਾਣ, ਸਾਡੇ ਪਰਿਵਾਰ ਆ ਜਾਣ, ਸਾਨੂੰ ਸਿਟੀਜ਼ਨਸ਼ਿਪ ਮਿਲ ਜਾਏ, ਦੁਨੀਆ ਦਾ ਪੈਸਾ ਆ ਜਾਵੇ, ਘਰ-ਬਾਰ ਆ ਜਾਏ, ਕੀ ਸਾਨੂੰ ਉਹ ਤੋਂ ਬਾਅਦ ਦੁੱਖ ਨਹੀਂ ਮਿਲਣੇ? ਸੋ ਇਹ ਦੁੱਖ ਤਕਲੀਫਾਂ ਸਾਡੇ ਨਾਲ ਹੀ ਰਹਿਣੀਆਂ। ਅਸੀਂ ਮਹਾਰਾਜ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜਿੰਨਾ ਚਿਰ ਸਾਨੂੰ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਦੇ ਦਿਓ, ਵੀ ਇੱਕ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦੁੱਖ ਤਕਲੀਫਾਂ ਨਾਲ ਲੜਨ ਦਾ ਤੇ ਇਹਨਾਂ ਨੂੰ ਸਹਿਣ ਦਾ ਬਲ, ਬੁੱਧੀ ਤੇ ਤਾਕਤ ਬਖਸ਼ੋ, ਤਾਂ ਕਿ ਅਸੀਂ ਆਪਣੀਆਂ ਮੁਸ਼ਕਲਾਂ ਨਾਲ, ਦੁੱਖ ਤਕਲੀਫਾਂ ਨਾਲ ਆਪਾਂ ਲੜਦੇ ਰਹੀਏ। ਸੋ ਆਪਾਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣਾ ਆ। ਤੇ ਜਥੇਦਾਰ ਹਵਾਰਾ ਸਾਹਿਬ ਦੀ ਜਿਹੜੇ ਵਿਚਾਰ ਆ ਉਹ ਆਪ ਜੀ ਨਾਲ ਮੈਂ ਸਾਂਝੇ ਕੀਤੇ ਹਨ। ਸੋ ਉਹੀ ਸਾਂਝੇ ਕੀਤੇ ਹਨ ਜਿਹੜੇ ਕਿ ਮੇਰੀ ਹਾਜ਼ਰੀ ਵਿੱਚ, ਸਾਡੀ ਹਾਜ਼ਰੀ ਵਿੱਚ ਲੁਧਿਆਣੇ ਵਿੱਚ ਆਪਾਂ ਆਪਸ ਵਿੱਚ ਗੱਲਬਾਤ ਕੀਤੀ ਸੀ। ਸੋ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਬੇਨਤੀ ਕਰਦਾ ਹਾਂ ਕਿ ਭਾਈ ਭਵਰਾ ਸਾਹਿਬ ਨੂੰ, ਸਤਨਾਮ ਸਿੰਘ ਭਵਰਾ ਸਾਹਿਬ ਨੂੰ, ਕਿ ਉਹ ਵੀ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜ ਜੈਕਾਰਾ ਬੁਲਾਈਏ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਾਡੇ ਸਾਹਮਣੇ ਜੋ ਕਵਿਤਾ ਬਹੁਤ ਦੇਰ ਤੋਂ ਪਈ ਹੈ, ਅੱਜ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਸੁਣਾਈ ਜਾਣੀ ਹੈ। ਪਹਿਲਾਂ ਮੈਂ ਆਪਣੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਜੋ ਖਾਲਿਸਤਾਨ ਦਾ ਐਲਾਨਨਾਮਾ ਪੰਥਕ ਕਮੇਟੀ ਨੇ ਦਿੱਤਾ ਸੀ ਸਿੱਖ ਕੌਮ ਨੂੰ, ਖਾਲਿਸਤਾਨ ਦਾ ਜੋ ਨਾਮ ਹੈ ਪਹਿਲਾਂ ਸਰਦਾਰ ਕਪੂਰ ਸਿੰਘ ਹੁਣਾਂ ਨੇ ਉਠਾਇਆ। ਇਹ ਉਹਨਾਂ ਨੇ ਡਿਮਾਂਡ ਕੀਤੀ ਸੀ, ਪਰ ਉਹਨਾਂ ਦੀ ਡਿਮਾਂਡ ਹਿੰਦੂ ਲੀਡਰਾਂ ਨੇ ਰਿਜੈਕਟ ਕਰਕੇ ਤੇ ਨੌਕਰੀ ਤੋਂ ਉਹਨੂੰ ਬਰਖਾਸਤ ਕਰਤਾ। ਹੌਲੀ ਹੌਲੀ ਇਹ ਖਾਲਿਸਤਾਨ ਦੀ ਜੋ ਆਵਾਜ਼ ਹੈ ਸੁਹਿਰਦ ਪੰਥਕ ਦਰਦੀ ਲੀਡਰਾਂ ਦੇ ਨਾਲ ਜੁੜੀ ਰਹੀ। ਸਿੱਖ ਸਟੂਡੈਂਟ ਫੈਡਰੇਸ਼ਨ ਵੀ ਇਸ ਦੇ ਵਿੱਚ ਸ਼ਾਮਲ ਰਹੀ। ਜਦੋਂ ਐਲਾਨਨਾਮਾ ਹੋ ਜਾਏ ਫਿਰ ਕਦਮ ਪਿੱਛੇ ਨਹੀਂ ਹੋਣੇ ਚਾਹੀਦੇ, ਫਿਰ ਕਦਮ ਅਗਾਂਹ ਹੀ ਹੁੰਦੇ ਨੇ। ਹੁਣ ਪੰਥਕ ਕਮੇਟੀ ਨੇ ਜੋ ਐਲਾਨਨਾਮਾ ਕੀਤਾ ਹੈ, ਆਪ ਸਭ ਨੂੰ ਬੇਨਤੀ ਹੈ ਜਾਂ ਤਾਂ ਉਹਨਾਂ ਦੇ ਐਲਾਨਨਾਮੇ ਨੂੰ ਸਵੀਕਾਰ ਕਰੋ, ਆਪਣਾ ਭਵਿੱਖ ਬਾਰੇ ਸੋਚੋ, ਦੂਰਅੰਦੇਸ਼ੀ ਨਾਲ ਸੋਚੋ ਕਿ ਸਾਨੂੰ ਖਾਲਿਸਤਾਨ ਆਪਣਾ ਘਰ ਲੈਣਾ ਚਾਹੀਦਾ ਹੈ, ਉਹ 'ਚ ਕਿੰਨਾ ਸੁੱਖ ਹੈ, ਕਿੰਨੀਆਂ ਤਕਲੀਫਾਂ ਹੈ। ਹੁਣ ਦੇ ਮੌਜੂਦਾ ਹਾਲਾਤ ਨੂੰ ਸਮਝਦੇ ਹੋਏ ਤੁਹਾਡੇ ਹਜੇ ਕੁੱਟ ਪੈਂਦੀ ਹੈ, ਤੁਹਾਡਾ ਲੁੱਟ ਹੁੰਦੀ ਹੈ, ਤੁਹਾਨੂੰ ਆਟੇ 'ਚ ਲੂਣ ਵਾਂਗੂ ਸਮਝਦੇ ਨੇ। ਇਹ 2% ਨੇ, ਇਹ 4% ਨੇ। ਦੂਰਅੰਦੇਸ਼ੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਡਾ ਆਪ ਦਾ ਘਰ ਹੋ ਜਾਊਗਾ, ਆਪ ਦਾ ਦੇਸ਼ ਹੋ ਜਾਊਗਾ, ਤੁਸੀਂ 4 ਨਹੀਂ ਰਹਿਣਾ, ਫਿਰ ਤੁਸੀਂ ਪੂਰੇ 100% ਹੋਣਾ ਹੈ। ਤੁਹਾਡੀ ਆਪ ਦੀ ਫੌਜ ਹੋਊਗੀ, ਤੁਹਾਡੇ ਆਪ ਦੇ ਕਾਨੂੰਨ ਹੋਣਗੇ, ਤੁਹਾਨੂੰ ਕਿਸੇ ਤੇ ਕੋਈ ਆ ਕੇ ਡੰਡਾ ਨਹੀਂ ਮਾਰ ਸਕਦਾ, ਕੋਈ ਤੁਹਾਨੂੰ ਜ਼ੁਲਮ ਨਹੀਂ ਕਰ ਸਕਦਾ। ਜਦੋਂ ਤੁਹਾਡੀ ਆਪ ਦੀ ਫੌਜ ਹੋਏਗੀ, ਕਿੰਨਾ ਮਾਣ ਹੋ ਗਿਆ। ਹੁਣ ਕਿਸੇ ਲਈ ਲੜਦੇ ਆ,
ਤੇ ਆਓ ਮੈਂ ਤੁਹਾਡੇ ਨਾਲ ਕਵਿਤਾ ਸ਼ੁਰੂ ਸਾਂਝੀ ਕਰਦਾ ਹਾਂ। 29 ਅਪ੍ਰੈਲ 86 ਨੂੰ 29 ਅਪ੍ਰੈਲ 86 ਪੰਥਕ ਕਮੇਟੀ ਵੱਲੋਂ ਖਾਲਿਸਤਾਨ ਆਜ਼ਾਦੀ ਦਾ ਐਲਾਨ ਕੀਤਾ। ਬਣੂ ਦਿੱਲੀ ਖਾਲਿਸਤਾਨ ਦੀ ਰਾਜਧਾਨੀ, ਹੋਊ ਦਿੱਲੀ ਖਾਲਿਸਤਾਨ ਦੀ ਰਾਜਧਾਨੀ। ਪੰਥਕ ਕਮੇਟੀ ਨੇ ਖੁੱਲ੍ਹ ਖੁੱਲ੍ਹਾ ਫਰਮਾਨ ਕੀਤਾ। ਝੂਠੇ ਮੁਕਾਬਲੇ ਬਣਾਏ ਪੁਲਿਸ ਪੁਲਾਂ ਉੱਤੇ, ਝੂਠੇ ਮੁਕਾਬਲੇ ਬਣਾਏ ਪੁਲਿਸ ਪੁਲਾਂ ਉੱਤੇ। ਅਣਗਿਣਤ ਸਿੱਖ ਘਰੋਂ ਫੜ ਕੇ ਮਾਰ ਦਿੱਤੇ। ਜ਼ਕਰੀਆ ਖਾਂ ਮੀਰ ਮੰਨੂ ਨੂੰ ਮਾਤ ਪਾਈ। ਜ਼ੁਲਮ ਤਸੀਹੇ ਦਿੱਤੇ ਤੇ ਘਰ ਉਜਾੜ ਦਿੱਤੇ। ਜੋ ਵੀ ਸਿੱਖ ਮਾਰਿਆ ਜਾਊਗਾ ਪੁਲਿਸ ਵੱਲੋਂ, ਉਹ ਕਹਿਲਾਊਗਾ ਸਿੱਖ ਖਾਲਿਸਤਾਨੀ। ਸ਼ਹੀਦ ਸਾਡਾ ਦੌਰ ਚੱਲ ਪਿਆ ਉਦੋਂ ਸ਼ਹਾਦਤਾਂ ਦਾ। ਝੱਲਿਆ ਮੁਸੀਬਤ ਦਹਿਸ਼ਤ ਦਾ ਦੌਰ ਡਾਢਾ। ਥਾਲੀ ਵਿੱਚ ਪਰੋਸ ਕੇ ਕਿਸੇ ਨੇ ਕੁਝ ਦੇਣਾ, ਥਾਲੀ ਵਿੱਚ ਪਰੋਸ ਕੇ ਕਿਸੇ ਨੇ ਕੁਝ ਦੇਣਾ। ਇਹ ਤਾਂ ਹੋਏਗਾ ਗਲਤ ਅਨੁਮਾਨ ਸਾਡਾ। ਹੱਦੋਂ ਵੱਧ ਸ਼ਹੀਦੀਆਂ ਪਾ ਕੇ ਵੀ ਹੱਕ ਦੇਣਾ ਨਹੀਂ ਚਾਹੁੰਦਾ ਹਿੰਦੁਸਤਾਨ ਸਾਡਾ। ਹੱਦੋਂ ਵੱਧ ਸ਼ਹੀਦੀਆਂ ਪਾ ਕੇ ਵੀ ਅਜੇ ਤੱਕ ਨਾ ਬਣਿਆ ਖਾਲਿਸਤਾਨ ਸਾਡਾ। ਅਕਾਲ ਤਖਤ ਤੇ ਜਦੋਂ ਅਟੈਕ ਹੋਇਆ, ਸੀਨੇ ਸਿੱਖਾਂ ਦੇ ਭਾਂਬੜ ਵਾਲੇ ਉੱਠੇ। ਪਰ ਪੰਜਾਬ ਸਾਰਾ ਸਰਕਾਰ ਵੱਲੋਂ ਸੀਲ ਹੋਇਆ। ਨਜ਼ਰ ਸ਼ੱਕ ਦੇ ਵਿੱਚ ਨੌਜਵਾਨ ਚੁੱਕੇ। ਜਿਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ, ਜਿਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ, ਉਸ ਦੇਸ਼ ਨੇ ਕੌਮ ਦਾ ਘਾਣ ਕੀਤਾ। ਜਿਸ ਕੌਮ ਨੇ ਆਜ਼ਾਦੀ ਲਈ ਵੱਧ ਕੁਰਬਾਨੀ ਕੀਤੀ, ਉਸ ਕੌਮ ਦਾ ਹੀ ਲਹੂ ਲਹਾਨ ਕੀਤਾ। ਲਾਇਆ ਕਰਫਿਊ ਵਿੱਚ ਪੰਜਾਬ ਸਾਰੇ, ਉੱਥੇ ਵੈਰੀਆਂ ਨੇ ਚਿੜੀ ਨਾ ਫੜਕਣ ਦਿੱਤੀ। ਕੋ ਕੇ ਮਾਰਦੇ ਦੋਸ਼ੀਆਂ ਨੂੰ। ਅਣਖ ਸਿੱਖੀ ਦੀ ਨਾ ਵੈਰੀਆਂ ਰੜਕਣ ਦਿੱਤੀ। ਸ੍ਰੀ ਦਰਬਾਰ ਸਾਹਿਬ ਵਿੱਚ ਲਹੂ ਲਹਾਨ ਹੋਇਆ। ਅਣਖੀ ਸਿੰਘਾਂ ਨੇ ਮੋਰਚੇ ਜੋੜ ਦਿੱਤੇ। ਭਾਜੀ ਮੋੜੀ ਵੈਰੀਆਂ ਦੇ ਆਲੂ ਲਾਹੇ। ਸਿੰਘਾਂ ਵੈਰੀਆਂ ਦੇ ਨਿੰਬੂ ਵਾਂਗ ਲਹੂ ਨਿਚੋੜ ਦਿੱਤੀ। ਇਹ ਜੋ ਜਦੋਂ 1984 ਦੇ ਵਿੱਚ ਅਟੈਕ ਕੀਤਾ, ਇਹਨਾਂ ਨੇ ਸੋਚਿਆ ਕਿ ਅਸੀਂ ਹੁਣ ਸਿੱਖਾਂ ਨੂੰ ਦਬਾ ਲਿਆ ਹੈ। ਪਰ ਹੁਣ ਸੋਚਦੇ ਨੇ ਕਿ ਬਈ ਅਸੀਂ ਕੁਝ ਸੋਚਿਆ ਹੋਰ ਸੀ, ਬਣਦਾ ਹੋਰ ਕੁਝ ਜਾ ਰਿਹਾ। ਜਿਹੜਾ ਮੁਲਕ ਤੁਹਾਡੀ ਸਿੱਖ ਰੈਜੀਮੈਂਟ ਨੂੰ ਤੋੜਦਾ ਹੈ, ਸਿੱਖਾਂ ਨੂੰ ਆਪਣੇ ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋਣ ਤੋਂ ਮਨਾ ਕਰਦਾ ਹੈ, ਉਹੋ ਹੀ ਬਾਹਰਲੇ ਮੁਲਕ ਇੰਗਲੈਂਡ, ਅਮਰੀਕਾ, ਹੋਰ ਕਈ ਮੁਲਕ ਇਹ ਬਣਦੇ ਜਾਣੇ। ਸਿੱਖ ਰੈਜੀਮੈਂਟ ਬਣਦੀ ਜਾਣੀ ਹਰੇਕ ਮੁਲਕ ਦੇ ਵਿੱਚ। ਬਾਹਰ ਸਾਡੀ ਇੱਜ਼ਤ ਹੈ ਉਸੇ ਮੁਲਕ ਵਿੱਚ ਜਿਨ੍ਹਾਂ ਲਈ ਅਸੀਂ ਕੁਰਬਾਨੀਆਂ ਕੀਤੀਆਂ, ਉਹ ਸਾਨੂੰ ਨਕਾਰਦੇ ਨੇ। ਆਖਰੀ ਲਫ਼ਜ਼ ਕਹਿ ਕੇ ਮੈਂ ਖਿਮੇ ਦਾ ਜਾਚਕ ਹੋਵਾਂਗਾ। ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ, ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ। ਲੋਹਾ ਮਨ ਦਾ ਕੁੱਲ ਜਹਾਨ ਸਾਡਾ, ਡੁੱਲਿਆ ਖੂਨ ਸ਼ਹੀਦਾਂ ਦਾ ਨਹੀਂ ਉਹ ਵਿਅਰਥ ਜਾਂਦਾ। ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ, ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ। ਬੋਲੇ ਸੋ ਨਿਹਾਲ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਬੋਲੇ ਸੋ ਨਿਹਾਲ। ਸਤਿਨਾਮ ਵਾਹਿਗੁਰੂ, ਸਤਿਨਾਮ
ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਤੇਰੇ ਅੰਗਨ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿੰਦਿਆ ਵੈ ਤਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ। ਵੰਡ ਕੇ ਸਕਿਆ ਦੇਖ ਚਲਾਈ ਤੇਗ ਵਾਹੀ। ਦੇਖ ਸੁਣ ਕੇ ਅੰਡਿਠ ਕੀਤਾ ਪਹਾੜਾ ਮੰਨਿਆ। ਇਹਨਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਾਹੀ। ਇਹਨਾਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਗੁਰ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ। ਧਰਮ ਕਾ ਜੈ ਜੈਕਾਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਕਾਲ ਪੁਰਖ ਵਾਹਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ। ਆਪ ਜੀ ਦਾ ਪਵਿੱਤਰ ਮੁਖ ਵਾਕ ਹੈ। ਕੋ ਕਿਸੀ ਕੋ ਰਾਜ ਨਾ ਦੇ ਹੈ। ਜੋ ਲੈ ਹੈ ਨਿਜ ਬਲ ਸੇ ਲੈ ਹੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਾਡੇ ਖੇਤ। ਆਪ ਜੀ ਦੇ ਮਹਾ ਵਾਕਾਂ ਅਨੁਸਾਰ ਸਮੂਹ ਖਾਲਸਾ ਪੰਥ ਰਲ ਮਿਲ ਕੇ ਇਕੱਤਰ ਹੋ ਕਰ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਖਾਲਿਸਤਾਨ ਐਲਾਨਨਾਮਾ ਦਿਵਸ 39ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਮੂਹ ਪ੍ਰਬੰਧਕਾਂ ਵੱਲੋਂ ਰਲ ਮਿਲ ਕੇ ਆਪ ਜੀ ਦੇ ਖਾਲਿਸਤਾਨ ਦਿਵਸ ਨੂੰ ਮਨਾਇਆ ਗਿਆ ਹੈ। ਸਤਿਗੁਰੂ ਜੀਓ ਅਤੇ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਦੀ ਬੰਦ ਖਲਾਸੀ ਕਰਨੀ। ਖਾਲਸੇ ਦਾ ਕੌਮੀ ਘਰ ਖਾਲਿਸਤਾਨ ਬਖਸ਼ੀ ਕਰਨਾ। ਸਤਿਗੁਰੂ ਜੀਓ ਸਮੂਹ ਸ਼ਹੀਦਾਂ ਦੀ ਚੜ੍ਹਦੀ ਕਲਾ ਵਾਸਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਸੇਵਕਾਂ ਵੱਲੋਂ ਆਪ ਜੀ ਦੇ ਹਜ਼ੂਰ ਕਿਰਪਾ ਕਰਨੀ। ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣੀ। ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰ ਆਪ ਜੀ ਨੇ ਖਾਲਿਸਤਾਨ ਦੀ ਬਖਸ਼ਿਸ਼ ਕਰਨੀ ਕਿਰਪਾ ਕਰਨੀ ਜੀਓ। ਜੋ ਜੀ ਆਵੇ ਸਭ ਰਾਜੀ ਜਾਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ खालिस्तान जिंदाबाद। खालिस्तान ਖਾਲਿਸਤਾਨ
जिंदाबाद खालिस्तान ਖਾਲਿਸਤਾਨ खालिस्तान ਖਾਲਿਸਤਾਨ खालिस्तान ਖਾਲਿਸਤਾਨ खालिस्तान ਖਾਲਿਸਤਾਨ 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 खालिस्तान खालिस्तान ਖਾਲਿਸਤਾਨ ਖਾਲਿਸਤਾਨ ਬੋਲੇ ਸੋ ਨਿਹਾਲ ਅੱਜ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ ਪੰਥਕ ਕਮੇਟੀ ਨੇ ਉਸ ਵਕਤ ਰਿਲੀਜ਼ ਕੀਤਾ ਸੀ ਉਹ ਮੈਂ ਲੈ ਕੇ ਆਇਆ। ਇਹ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਂਗਾ। ਇਹ ਇਸ ਲਈ ਜ਼ਰੂਰੀ ਹੈ ਸਾਨੂੰ ਯਾਦ ਰੱਖਣਾ ਕਿ ਸਾਨੂੰ ਪਤਾ ਲੱਗੇ ਕਿ ਸਰਬੱਤ ਖਾਲਸਾ ਵੱਲੋਂ ਥਾਪੀ ਗਈ। ਪਹਿਲਾਂ ਮੈਂ ਇਸ ਸਰਬੱਤ ਖਾਲਸਾ ਦੀ ਥੋੜੀ ਜਿਹੀ ਬੈਕਗ੍ਰਾਉਂਡ ਤੁਹਾਨੂੰ ਦੱਸ ਦਵਾਂ ਇਹਨੂੰ ਪੜ੍ਹਨ ਤੋਂ ਪਹਿਲਾਂ, ਜੇ ਨਾ ਪਤਾ ਹੋਵੇ। ਵੈਸੇ ਤਾਂ ਵੀਰ ਸਾਰੇ ਸਿਆਣੇ ਆ, ਸੰਘਰਸ਼ ਨਾਲ ਜੁੜੇ ਹੋਏ ਵੀਰ ਵੀ ਹੈਗੇ ਆ। ਹਾਂਜੀ, ਜੇ ਇਹ ਐਲਾਨਨਾਮਾ ਕਿਸੇ ਨੇ ਲੈਣਾ ਤੇ ਗੁਰੂ ਘਰ ਦੇ ਆਪਾਂ ਉਹਦੇ 'ਚ WhatsApp ਜਿਹੜਾ ਗਰੁੱਪ ਆ ਉਹਦੇ 'ਚ ਵੀ ਪਾ ਦੇਵਾਂਗੇ। ਕਿਸੇ ਨੇ ਪ੍ਰਿੰਟ ਲੈਣਾ ਹੋਵੇ ਤਾਂ ਭਾਈ ਸਾਹਿਬ ਨੂੰ ਕੰਟੈਕਟ ਕਰ ਸਕਦਾ। ਤਾਂ ਸਭ ਤੋਂ ਪਹਿਲਾਂ ਤਾਂ 1986 ਦਾ ਜਿਹੜਾ ਸਰਬੱਤ ਖਾਲਸਾ ਦਾ ਕੋਈ ਭੁਲੇਖਾ ਨਾ ਰਵੇ, ਮੈਂ ਥੋੜੀ ਜਿਹੀ ਉਹਦੀ ਦੱਸ ਦਿੰਦਾ ਭੂਮਿਕਾ ਬਣ ਕੇ ਵੀ ਇਹ ਗੱਲ ਹੋਈ ਕਿਵੇਂ ਆ। ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋ ਗਿਆ 1984 ਦੇ ਵਿੱਚ, ਸਿੰਘ ਜਿਹੜੇ ਆ ਉਹ ਆਪਣਾ ਰਾਹ ਦਿਸ਼ਾ ਤਲਾਸ਼ਣ ਦੇ ਲਈ ਹੁਣ ਐਲਾਨ ਤਾਂ ਕਰ ਦਿੱਤਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਕਿ ਜਿਸ ਦਿਨ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਨੀਂਹ ਰੱਖੀ ਗਈ ਸੀ, ਸਿੰਘ ਘਰਾਂ ਚੋਂ ਨਿਕਲੇ, ਸਰਕਾਰ ਦੇ ਨਾਲ ਜ਼ਬਰਦਸਤ ਟੱਕਰ ਹੋ ਰਹੀ ਸੀ, ਪਰ ਕੋਈ ਰਾਹ ਜਿਹੜੀ ਆ ਉਹ ਨਹੀਂ ਲੱਭ ਰਹੀ ਸੀ ਵੀ ਜਾਣਾ ਕਿੱਧਰ ਨੂੰ ਆ। ਇਹਦੇ ਇਵਜ ਦੇ ਵਿੱਚ ਦਮਦਮੀ ਟਕਸਾਲ ਉਸ ਵੇਲੇ ਦੀ ਜਿਹੜੀ ਮੋਢੀ ਜਥੇਬੰਦੀ ਹੈ ਕੌਮ ਦੀ, ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਸਰਬੱਤ ਖਾਲਸਾ ਰੱਖਿਆ। ਇਹ ਸੀਗਾ 26 ਜਨਵਰੀ 1986 ਦੇ ਵਿੱਚ ਕਿ ਜਿਸ ਦਿਨ ਇਹ ਭਾਰਤੀ ਆਪਣਾ ਗਣਤੰਤਰ ਦਿਵਸ ਹੈ ਜਿਹੜਾ ਉਹ ਮਨਾਉਂਦੇ ਆ, ਉਸ ਦਿਨ ਅਸੀਂ ਖਾਲਿਸਤਾਨ ਦਾ ਐਲਾਨ ਕਰਾਂਗੇ। ਕੁਝ ਕਾਰਨਾਂ ਕਰਕੇ ਉਸ ਮੀਟਿੰਗ ਦੇ ਵਿੱਚ ਇਹ ਗੱਲ ਆ ਜਿਹੜੀ, ਕਿਉਂਕਿ ਸੂਝਵਾਨ ਸੱਜਣ ਉੱਥੇ ਸੀਗੇ, ਸਾਰਾ ਪੰਥ ਇਕੱਠਾ ਹੋਇਆ ਸੀਗਾ, ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਖਾਲਸਾਈ ਫੌਜਾਂ ਜੁੜੀਆਂ ਹੋਈਆਂ ਸੀ। ਉੱਥੇ ਇਹ ਮਨ ਬਣਿਆ ਕਿ ਸਰਕਾਰ ਦੀ ਨੀਅਤ ਠੀਕ ਨਹੀਂ, ਹਜੇ 5 ਮੈਂਬਰੀ ਕਮੇਟੀ ਹੈ ਜਿਹੜੀ ਉਹ ਐਲਾਨ ਦਿੰਦੇ ਆ। ਉਹ ਫਿਰ 5 ਮੈਂਬਰੀ ਕਮੇਟੀ ਹੈ ਜਿਹੜੀ ਪੰਥਕ ਕਮੇਟੀ, ਉਹ ਜਿਹੜਾ ਵੀ ਹੁਕਮ ਦੇਏਗੀ ਉਹ ਪੰਥ ਉਹਦੇ ਤੇ ਫੁੱਲ ਚਾੜੇਗਾ। ਸੋ ਉਸ ਸਰਬੱਤ ਖਾਲਸਾ ਦੇ ਵਿੱਚ 5 ਮੈਂਬਰੀ ਕਮੇਟੀ ਹੈ ਜਿਹੜੀ ਪੰਥ ਦੇ ਡਿਸੀਜਨ ਲੈਣ ਲਈ ਉਹ ਥਾਪੀ ਗਈ। ਜਥੇਦਾਰ ਗੁਰਚਰਨ ਸਿੰਘ ਮਾਨੋਚਾਲ ਉਹਨਾਂ ਦੀ ਅਗਵਾਈ ਦੇ ਵਿੱਚ, ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵੀ ਸਨ ਉਸ ਵੇਲੇ, ਉਹਨਾਂ ਦੇ ਨਾਲ ਭਾਈ ਧੰਨਾ ਸਿੰਘ, ਭਾਈ ਅਰੂੜ ਸਿੰਘ, ਭਾਈ ਜਫਰ ਸਿੰਘ, ਆਪਣਾ ਬਸਣ ਸਿੰਘ ਜਫਰਵਾਲ, ਇੱਕ ਨਾਮ ਹੋਰ ਸੀ ਮੈਂ ਭਾਈ ਗੁਰਦੇਵ ਸਿੰਘ ਉਸਮਾਨ ਵਾਲਾ। ਇਹਨਾਂ 5 ਮੈਂਬਰਾਂ ਨੇ ਫਿਰ ਸਲਾਹ ਕਰਕੇ ਕੌਮ ਦੀਆਂ ਸ਼ਖਸੀਅਤਾਂ ਦੇ ਨਾਲ ਮੀਟਿੰਗਾਂ ਕਰਕੇ ਤੇ ਇਹ ਖਾਲਿਸਤਾਨ ਦਾ ਐਲਾਨਨਾਮਾ ਜਿਹੜਾ, ਕਿਉਂਕਿ ਇਹਨੂੰ ਖੁੱਲ੍ਹੇਆਮ ਸਰਬੱਤ ਖਾਲਸਾ ਸੱਦ ਕੇ ਨਹੀਂ ਸੀ ਕੀਤਾ ਜਾ ਸਕਦਾ, ਇਸ ਲਈ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੋਂ ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਪੜ੍ਹ ਕੇ ਤੇ ਫਿਰ ਉਹ ਰੂਹ ਪੋਸ਼ ਹੋ ਗਏ, ਕਿਉਂਕਿ ਫਿਰ ਜੰਗ ਨੂੰ ਜਾਰੀ ਰੱਖਣਾ ਸੀ। ਸੋ ਇਸ ਐਲਾਨਨਾਮੇ ਨੂੰ ਮੈਂ ਥੋੜਾ ਜਿਹਾ ਪੜਾਂਗਾ, ਜ਼ਿਆਦਾ ਕਿਉਂਕਿ ਇਹ 6 ਪੇਜ ਆ, ਆਪਾਂ ਨੂੰ ਸਮਾਂ ਜ਼ਿਆਦਾ ਲੱਗ ਜਾਣਾ। ਡਿਟੇਲ ਦੇ ਵਿੱਚ ਚਾਹੀਦਾ ਹੋਵੇ, ਜਿਵੇਂ ਮੈਂ ਦੱਸਿਆ ਕਿ ਭਾਈ ਸਾਹਿਬ ਨੂੰ ਕੰਟੈਕਟ ਕਰ ਲਿਓ, WhatsApp ਤੇ ਵੀ ਮਿਲ ਜੂਗਾ ਤੇ ਪ੍ਰਿੰਟ ਵੀ ਮਿਲ ਜੂਗਾ ਤੁਹਾਨੂੰ। ਸੋ ਇਹ ਸ਼ੁਰੂ ਕਰਦੇ ਆ ਜੀ। ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਚੂੰ ਕਰ ਅਜ਼ਮਾ ਹੀਲ ਤੇ ਦਰਗੁਜਸ਼ਤ, ਹਲਾਲ ਅਸਤ ਬੁਰਦਨ ਬਾਸ਼ਮ ਸ਼ੀਰ ਦਸਤ। ਪੰਥਕ ਕਮੇਟੀ ਹੈੱਡ ਆਫਿਸ ਸ੍ਰੀ ਅੰਮ੍ਰਿਤਸਰ। ਖਾਲਿਸਤਾਨ ਦਾ ਇਹ ਐਲਾਨਨਾਮਾ 5 ਮੈਂਬਰੀ ਪੰਥਕ ਕਮੇਟੀ ਵੱਲੋਂ 29 ਅਪ੍ਰੈਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ। ਖਾਲਿਸਤਾਨ ਜਿੰਦਾਬਾਦ। 1699 ਈਸਵੀ ਦੀ ਵਿਸਾਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਖਾਲਸਾ ਪੰਥ ਇੱਕ ਵਾਰ ਮੁੜ ਫੇਰ ਧਰ ਤੇਜ ਕਰਾਰਾ ਗੁਰੂ ਜੀ ਦੇ ਬਖਸ਼ੇ ਹੋਏ ਰਾਜ ਕਰੇਗਾ। ਖਾਲਸਾ ਦਾ 26 ਜਨਵਰੀ 1986 ਦੇ ਸਰਬੱਤ ਖਾਲਸਾ ਦੁਆਰਾ ਸਾਜੀ ਹੋਈ 5 ਮੈਂਬਰੀ ਪੰਥਕ ਕਮੇਟੀ ਰਾਹੀਂ ਖਾਲਿਸਤਾਨ ਦਾ ਸਿੱਖ ਸੰਗਤਾਂ ਦਾ ਸੁਪਨਾ ਸਾਕਾਰ ਕਰਦਾ ਹੈ। ਸੋ ਇਹ ਗੱਲ ਨੋਟ ਕਰਨ ਵਾਲੀ ਆ
ਇਹ ਲਫ਼ਜ਼ ਸਮਝਣ ਵਾਲੇ ਆ ਕਿ ਖਾਲਿਸਤਾਨ ਦਾ ਜਿਹੜਾ ਕਹਿੰਦੇ ਸੰਗਤਾਂ ਦਾ ਸੁਪਨਾ, ਇਹ 5 ਮੈਂਬਰੀ ਕਮੇਟੀ ਆ ਜਿਹੜੀ ਉਹਨੂੰ ਸਾਕਾਰ ਕਰਦੀ ਹੈ, ਭਾਵ ਕਿ ਖਾਲਿਸਤਾਨ ਉਹਨਾਂ ਨੇ ਐਲਾਨ ਕਰ ਦਿੱਤਾ, ਇਸ ਲਈ ਇਹਨੂੰ ਖਾਲਿਸਤਾਨ ਦਾ ਐਲਾਨਨਾਮਾ ਆਪਾਂ ਕਹਿੰਦੇ ਆ। ਅੱਜ ਦੇ ਸੁਭਾਗ ਦਿਹਾੜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਰੀ ਦੁਨੀਆ ਅਤੇ ਸਾਰੇ ਮੁਲਕਾਂ ਦੀਆਂ ਸਰਕਾਰਾਂ ਹਕੂਮਤਾਂ ਦੇ ਸਾਹਮਣੇ ਐਲਾਨ ਕਰਦਾ ਹੈ ਅਤੇ ਉਹਨਾਂ ਨੂੰ ਸੂਚਿਤ ਕਰਦਾ ਹੈ ਕਿ ਅੱਜ ਤੋਂ ਖਾਲਸਾ ਪੰਥ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ। ਇੱਥੇ ਸਿੱਖਾਂ ਦੇ ਬੋਲਬਾਲੇ, ਝੰਡੇ, ਬੁੰਗੇ ਅਤੇ ਚੌਂਕੀਆਂ ਸਦਾ ਲਈ ਅਟੱਲ ਹੋਣਗੀਆਂ। ਇੱਥੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਅਤੇ ਦਸਾਂ ਨੂੰਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਉੱਤੇ ਪੂਰਾ ਕੰਟਰੋਲ ਹੋਵੇਗਾ। ਖਾਲਿਸਤਾਨ ਦਾ ਨਾਅਰਾ ਜੋ ਕਈ ਸਾਲਾਂ ਤੋਂ ਸਿੱਖ ਸੰਗਤਾਂ ਅਤੇ ਸਿੱਖ ਨੌਜਵਾਨਾਂ ਦੇ ਹਿਰਦਿਆਂ ਨੂੰ ਟੁੰਬਦਾ ਚੱਲਿਆ ਆ ਰਿਹਾ ਹੈ ਅਤੇ ਜਿਸ ਦੀ ਨੀਂਹ ਰੱਖਣ ਦਾ ਜ਼ਿਕਰ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ 3 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਭਾਰਤ ਦੀ ਹਿੰਦੂ ਸਰਕਾਰ ਵੱਲੋਂ ਫੌਜੀ ਹਮਲੇ ਦੇ ਆਰੰਭ ਸਮੇਂ ਕੀਤਾ ਸੀ। ਸਿੱਖ ਸੰਗਤਾਂ ਨੇ ਇਸ ਵਿਚਾਰ ਦੀ ਬੜੇ ਹਰਸ਼ ਅਤੇ ਉਲਾਸ ਨਾਲ 13 ਅਪ੍ਰੈਲ 1986 ਨੂੰ ਸੱਦੇ ਗਏ ਸਰਬੱਤ ਖਾਲਸਾ ਸਮੇਂ ਪ੍ਰੋੜਤਾ ਕੀਤੀ ਸੀ। ਸਿੱਖ ਸੰਗਤਾਂ ਆਪਣੀ ਰੋਜ਼ ਦੀ ਅਰਦਾਸ ਸਮੇਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਦੁਹਰਾਉਂਦੀਆਂ ਹਨ, ਪਰ ਅੱਜ ਗੁਰੂ ਦੀ ਅਪਾਰ ਕਿਰਪਾ ਦੁਆਰਾ ਉਹ ਖਾਲਿਸਤਾਨ ਦਾ ਸੰਕਲਪ ਮੂਰਤੀਮਾਨ ਕੀਤਾ ਜਾ ਰਿਹਾ ਹੈ। ਦਮਦਮੀ ਟਕਸਾਲ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮੇਂ ਸਥਾਪਿਤ ਕੀਤੀ ਗਈ 5 ਮੈਂਬਰੀ ਪੰਥਕ ਕਮੇਟੀ ਅੱਜ ਖਾਲਿਸਤਾਨ ਦਾ ਐਲਾਨ ਕਰਦੀ ਹੈ। ਸੋ ਇਹ ਵੀ ਆਪਾਂ ਨੂੰ ਯਾਦ ਰੱਖਣ ਦੀ ਜਿਹੜੀ ਆ ਲੋੜ ਆ। ਜਦੋਂ ਆਪਾਂ ਕਹਿੰਦੇ ਆ ਨਾ ਕਿ ਅਸੀਂ ਖਾਲਿਸਤਾਨ ਬਣਾਉਣਾ, ਆਪਾਂ ਇਹ ਨਹੀਂ ਕਹਿਣਾ ਖਾਲਿਸਤਾਨ ਸਾਡੇ ਸ਼ਹੀਦ ਸਾਨੂੰ ਬਣਾ ਕੇ ਦੇ ਕੇ ਗਏ ਆ। ਸਾਡਾ ਜਿਹੜਾ ਨਿਸ਼ਾਨਾ ਉਹ ਖਾਲਿਸਤਾਨ ਆਜ਼ਾਦ ਕਰਾਉਣ ਦਾ ਆ। ਸੋ ਅੱਗੇ ਤੋਂ ਇਹ ਵੀ ਆਪਾਂ ਸੰਗਤ ਜੀ ਖਿਆਲ ਰੱਖਣਾ ਖਾਲਸਾ ਜੀ ਕਿ ਅਸੀਂ ਕਦੀ ਨਹੀਂ ਇਹ ਕਹਿਣਾ ਕਿ ਅਸੀਂ ਖਾਲਿਸਤਾਨ ਬਣਾਉਣਾ। ਖਾਲਿਸਤਾਨ ਸਾਡਾ ਬਣਿਆ ਹੋਇਆ, ਸਾਡੀ ਜਿਹੜੀ ਲੜਾਈ ਆ ਉਹ ਖਾਲਿਸਤਾਨ ਦੀ ਆਜ਼ਾਦੀ ਦੀ ਹੈ। ਖਾਲਸਾ ਪੰਥ ਅਤੇ ਸਭ ਸਿੱਖ ਸੰਗਤਾਂ, ਸਿੰਘਾਂ ਸਿੰਘਣੀਆਂ ਅਤੇ ਮਾਈ ਭਾਈ ਨੂੰ ਖਾਲਸਾ ਜੀ ਦਾ ਇਹ ਆਦੇਸ਼ ਸੁਣਾਇਆ ਜਾਂਦਾ ਹੈ ਤਾਂ ਜੋ ਅਸੀਂ ਸਾਰੇ ਆਪੋ ਆਪਣੀ ਥਾਂ ਅਤੇ ਆਪੋ ਆਪਣੀ ਸਥਿਤੀ ਮੁਤਾਬਕ ਇਸ ਸ਼ੁਭ ਕਾਰਜ ਦੀ ਪੂਰਤੀ ਲਈ ਆਪਣਾ ਤਨ ਮਨ ਧਨ ਅਰਪੀ ਬਣ ਕੇ ਗੁਰਸਾਖੀ ਪ੍ਰਵਾਨ ਚੜ ਸਕੀਏ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪ੍ਰਵਾਣੋਂ ਦੇ ਕਥਨ ਅਨੁਸਾਰ ਹਰ ਕੁਰਬਾਨੀ ਅਤੇ ਘਾਲਣਾ ਲਈ ਤਿਆਰ ਰਹਿਣ ਦਾ ਇਹ ਬਿਗਲ ਅੱਜ 5 ਮੈਂਬਰੀ ਪੰਥਕ ਕਮੇਟੀ ਸੰਗਤਾਂ ਨੂੰ ਦਿੰਦੀ ਹੈ। ਖਾਲਸਾ ਪੰਥ ਦੀ ਮਨਸ਼ਾ ਪ੍ਰੇਮ ਅਤੇ ਪਿਆਰ ਨਾਲ ਗੁਰੂ ਦੀ ਮਿਹਰ ਨਾਲ ਕਾਰਜ ਸਿੱਧੀ ਕਰਨਾ ਹੈ। ਸਾਡਾ ਨਾ ਕੋ ਬੈਰੀ ਨਾਹੇ ਬੇਗਾਨਾ, ਸਗਲ ਸੰਗ ਹਮਕੋ ਬਨਿਆਈ ਦਾ ਪ੍ਰੋਗਰਾਮ ਹੈ। ਅਸੀਂ ਕੋਈ ਉਥਲ ਪੁਥਲ ਅਤੇ ਅਜਾਈ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਅਤੇ ਦੂਸਰਿਆਂ ਪਾਸੋਂ ਵੀ ਇਹੀ ਆਸ ਕਰਦੇ ਹਾਂ। ਭਾਰਤ ਦੀ ਹਿੰਦੂ ਬਹੁਗਿਣਤੀ ਅਤੇ ਸਰਕਾਰ ਦੇ ਸਾਹਮਣੇ ਸਾਰੇ ਮਸਲੇ ਗੱਲਬਾਤ ਰਾਹੀਂ ਨਜਿੱਠਣ ਲਈ ਆਪਣਾ ਸੰਕਲਪ ਜ਼ਾਹਰ ਕਰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਸਰਕਾਰ ਬ੍ਰਾਹਮਣਵਾਦ ਦੀ ਕੁਟਲਨੀਤੀ ਤੋਂ ਪ੍ਰਭਾਵਿਤ ਨਾ ਹੁੰਦਿਆਂ ਅਸਲੀ ਨੂੰ ਅਸਲੀ ਰੂਪ ਵਿੱਚ ਗ੍ਰਹਿਣ ਕਰੇਗੀ ਅਤੇ ਖਾਲਿਸਤਾਨ ਦੀ ਹੋਂਦ ਨੂੰ ਮਾਨਤਾ ਦੇਵੇਗੀ। ਇਹੋ ਹੀ ਭਾਰਤ ਦਾ ਅਸਲੀ ਸੱਤਿਆਗ੍ਰਹਿ ਹੋਵੇਗਾ। ਸੋ ਮੇਰਾ ਖਿਆਲ ਆ ਇਹ ਜਿਹੜਾ ਪ੍ਰੈਂਬਲ ਆ ਇੰਨਾ ਕੁ ਮੈਂ ਪੜ੍ਹਤਾ ਆ ਤੇ ਬਾਕੀ ਸਮਾਂ ਆਪਾਂ ਨੂੰ ਜ਼ਿਆਦਾ ਲੱਗ ਜਾਣਾ ਤੇ ਬਾਕੀ ਮੇਰਾ ਖਿਆਲ ਆ ਕਿ ਜਿਹਨੂੰ ਵੀ ਚਾਹੀਦਾ ਵੀਰ ਨੂੰ WhatsApp ਤੋਂ ਲੈ ਸਕਦਾ ਭਾਈ ਸਾਹਿਬ ਉਹਨਾਂ ਤੋਂ। ਗੁਰੂ ਘਰ ਦੇ ਆਪਾਂ ਪੇਜ ਵੀ ਪਾ ਦਾਂਗੇ, 6 ਪੇਜ ਆ। ਇਹਦੇ 'ਚ ਰਾਜਸੀ ਮਾਨਤਾ ਕਿਵੇਂ ਜਿਹੜਾ UN ਤੱਕ ਪਹੁੰਚ ਕਰਨੀ ਆ, ਕਿਵੇਂ ਸਰਕਾਰੀ ਜਿਹੜੇ ਅਦਾਰੇ ਆ ਬਾਹਰਲੀਆਂ ਸਰਕਾਰਾਂ ਉਹਨਾਂ ਤੱਕ ਪਹੁੰਚ ਕਰਨੀ ਆ, ਉਹ ਸਾਰਾ ਆਦੇਸ਼ ਆ ਜਿਹੜਾ 5 ਮੈਂਬਰੀ ਪੰਥਕ ਕਮੇਟੀ ਨੇ ਦਿਸ਼ਾ ਨਿਰਦੇਸ਼ ਆ ਜਿਹੜੇ ਦਿੱਤੇ ਹੋਏ ਆ। ਔਰ ਇੱਕ ਗੱਲ ਮੈਂ ਹੋਰ ਇੱਥੇ ਸਮਾਜਿਕ ਢਾਂਚਾ ਜਿਹੜਾ ਉਹਦਾ ਵੀ ਸਾਰਾ ਇਹਨਾਂ ਨੇ ਬਿਆਨ ਕੀਤਾ ਹੋਇਆ। ਔਰ ਇੱਕ ਗੱਲ ਮੈਂ ਹੋਰ ਇੱਥੇ ਕਹਿਣੀ ਚਾਹੁੰਦਾ ਕਿ ਜਿਹੜੇ ਕਿਤੇ ਇਹ ਕਿਸੇ ਨੂੰ ਭੁਲੇਖਾ ਹੋਵੇ ਕਿ ਸਿੱਖਾਂ ਨੂੰ ਕੋਈ ਪਤਾ ਨਹੀਂ ਰਾਜ ਭਾਗ ਕਿੱਦਾਂ ਚਲਾਉਣਾ ਜੀ, ਖਾਲਿਸਤਾਨ ਦਾ ਸੰਵਿਧਾਨ ਕੀ ਹੋਊਗਾ, ਖਾਲਿਸਤਾਨ ਕਿੱਦਾਂ ਚੱਲੂਗਾ, ਉਹਦੀ ਰਾਜਨੀਤੀ ਕਿੱਦਾਂ ਚੱਲੂਗੀ, ਉਹਦੇ 'ਚ ਵੋਟਾਂ ਪਊਗੀਆਂ ਕਿ ਨਹੀਂ ਪਊਗੀਆਂ, ਉਹ ਕਮਾਈ ਕਿੱਥੋਂ ਆਊਗੀ, ਉਹ ਸਾਰੀਆਂ ਗੱਲਾਂ ਉਹਦਾ ਇੱਕ ਬਲੂ ਪ੍ਰਿੰਟ ਕਹਿੰਦੇ ਨਾ, ਤੁਹਾਡੇ ਕੋਲ ਕੋਈ ਬਲੂ ਪ੍ਰਿੰਟ ਹੈ ਨਹੀਂ। ਇਹ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਇਹ ਬਲੂ ਪ੍ਰਿੰਟ ਆ। ਇਹਨਾਂ 6 ਪੇਜਾਂ ਦੇ ਵਿੱਚ ਇੱਕ ਮੈਪ ਉਕਰਿਆ ਹੋਇਆ ਕਿ ਖਾਲਸੇ ਨੇ ਕਿਵੇਂ ਜਿਹੜਾ ਰਾਜ ਭਾਗ ਆ ਉਹ ਚਲਾਉਣਾ। ਸੋ ਇਹ ਸਾਰਿਆਂ ਨੂੰ ਪੜ੍ਹਨਾ ਜ਼ਰੂਰੀ ਆ, ਸਾਰੇ ਜਣੇ ਜ਼ਰੂਰ ਪੜ੍ਹਿਓ। ਇਹਦੀ ਇੱਕ ਕਾਪੀ ਵੀ ਰੱਖਿਓ ਤਾਂ ਕਿ ਜੇ ਕੱਲ੍ਹ ਨੂੰ ਹੋਰ ਵੀ ਕੰਮਾਂ ਦੇ ਵਿੱਚ ਤੁਹਾਡੇ ਇਹ ਜਿਹੜਾ ਇਹ ਕੰਮ ਆ ਸਕਦਾ।
ਇਕੱਲਾ ਇਹ ਨਹੀਂ ਵੀ ਇੱਥੇ ਆਪਾਂ ਅੱਜ ਮਨਾ ਕੇ ਕਹਾਣੀ ਖਤਮ ਕਰ ਦੇਣੀ ਆ, ਇਹ ਆਪਣੇ ਬੱਚਿਆਂ ਨੂੰ ਦੱਸਣਾ। ਅਸੀਂ ਤਿਆਰ ਹੋਣਾ ਵੱਡੀ ਜੰਗ ਦੇ ਲਈ। ਅਸੀਂ ਸ਼ਾਂਤਮਈ ਜੰਗ ਲੜ ਰਹੇ ਆ, ਆਪਣਾ ਉਹਦੇ ਚੋਂ ਰਾਜ ਭਾਗ ਕੱਢਣਾ ਚਾਹੁੰਦੇ ਆ। ਪਰ ਜੇ ਕਿਸੇ ਨੇ ਸਾਨੂੰ ਉਸ ਤਰੀਕੇ ਨਾਲ ਨਹੀਂ ਦੇਣਾ ਤੇ ਫਿਰ ਇਸ ਐਲਾਨਨਾਮੇ ਦੀ ਜਿਹੜੀ ਪਹਿਲੀ ਲਾਈਨ ਹੀ ਆ, ਜਿਹੜੀ ਪੰਕਤੀ ਆ, ਜਿਹੜੀ ਜ਼ਫਰਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਲਿਖੀ ਸੀ, ਫਿਰ ਉਹੀ ਜਿਹੜਾ ਰਾਹ ਆ ਸਾਨੂੰ ਉਹ ਵੀ ਅਪਣਾਉਣਾ ਪਊਗਾ। ਸੋ ਇਹੀ ਜਿਹੜੀ ਆ ਤੋਕਿਆ ਚੂੰ ਕਰ ਅਜ਼ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਔਰ ਤੁਹਾਨੂੰ ਇਹ ਵੀ ਮੈਂ ਦੱਸ ਦਿਆਂ ਕਿ ਇਸੇ ਪੰਕਤੀ ਦੀ ਜਿਹੜੀ ਆ ਉਹ ਟਰਾਂਸਲੇਸ਼ਨ ਜਦੋਂ UN ਬਣਿਆ ਨਾ, ਜਿਹੜੀ ਆ ਵਰਲਡ ਵਾਰ ਤੋਂ ਬਾਅਦ, ਉਹਦੀ ਪ੍ਰੈਂਬਲ ਦੇ ਵਿੱਚ ਜਿਹੜਾ ਪਹਿਲਾਂ ਲਿਖਿਆ ਗਿਆ ਵੀ ਇਹਦਾ ਉਦੇਸ਼ ਕੀ ਆ, ਉਹਦੇ 'ਚ ਵੀ ਇਹ 17 ਦਰਜ ਨੇ। ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਲਿਖਿਆ, ਉਹਨਾਂ ਨੇ ਇਹ ਲਿਖਿਆ ਕਿ ਜੇ ਕਿਸੇ ਵੀ ਨਾਗਰਿਕ ਨੂੰ ਬਗਾਵਤ ਦੇ ਆਖਰੀ ਰਾਹ ਦੇ ਉੱਤੇ ਜਾਣ ਤੋਂ ਰੋਕਣਾ ਤਾਂ ਸਮੇਂ ਦੀ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਹਦੇ ਮਨੁੱਖੀ ਹੱਕਾਂ ਦੀ ਰਾਖੀ ਕੀਤੀ ਜਾਵੇ। ਸੋ ਇੰਨੀ ਦੂਰ ਤੱਕ ਸਾਡੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਲਮ ਤੋਂ ਪ੍ਰਭਾਵਿਤ ਹੋ ਕੇ ਦੁਨੀਆ ਚੱਲਦੀ ਆ। ਇੱਕ ਗੱਲ ਹੋਈ ਸੀਗੀ, ਭਾਈ ਸਾਹਿਬ ਨੇ ਵੀ ਕਿਹਾ ਕਿ ਜਾਂ ਤਾਂ ਅਸੀਂ ਲੜਨਾ ਤੇ ਜਾਂ ਲੜਦੇ ਹੋਏ ਅਸੀਂ ਸ਼ਹੀਦ ਹੋ ਜਾਣਾ, ਜਾਂ ਫਿਰ ਆਪਣੇ ਸਵਾਸ ਛੱਡ ਦੇਣੇ ਆ ਆਪਣੀ ਰਾਜ ਭਾਗ ਦੀ। ਮੌਂਟਰੀਆਲ ਤੋਂ ਇੱਕ ਸਟੇਟ ਨਾਲ ਬਰਮੌਂਡ ਪੈਂਦੀ ਹੈ, ਬਰਮੌਂਡ ਦੇ ਨਾਲ ਇੱਕ ਹੋਰ ਸਟੇਟ ਹੈ ਨਿਊ ਹੈਂਪਸ਼ਾਇਰ। ਉਹਦੀ ਸਟੇਟ ਦੇ ਉੱਤੇ ਜਿੱਦਾਂ ਇੱਥੇ ਲਿਖਿਆ ਹੁੰਦਾ ਨਾ ਅੰਟੈਰੀਓ, ਜਾਂ ਇੱਥੇ ਕਿਊਬੈਕ ਲਿਖਿਆ ਹੁੰਦਾ ਜ਼ੀਮੈਸ ਹੋਵੇ, ਜਾਂ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਲਿਖਿਆ ਹੁੰਦਾ, ਉਹਨਾਂ ਨੇ ਆਪਣੀ ਜਿਹੜੀ ਲਾਇਸੈਂਸ ਪਲੇਟ ਆ ਉਹਦੇ ਤੇ ਵੀ, ਤੇ ਜਿੱਥੋਂ ਜਿੱਥੋਂ ਵੀ ਉਹਨਾਂ ਦੀ ਸਟੇਟ ਸ਼ੁਰੂ ਹੁੰਦੀ ਆ ਉੱਥੇ ਵੀ ਲਿਖਿਆ, ਉਹਦੇ 'ਚ ਲਿਖਿਆ ਲਿਵ ਫ੍ਰੀ ਔਰ ਡਾਈ। ਜਿਹੜਾ 18ਵੀਂ ਸਦੀ ਦੇ ਵਿੱਚ ਸਿੱਖਾਂ ਦਾ ਸੰਕਲਪ ਰਿਹਾ, ਉਹ ਕੀ ਕਹਿੰਦੇ ਸੀ ਕਿ ਰਾਜ ਕਰੇ ਹੈ ਕਿ ਲੜ ਮਰੇ ਹੈ, ਵੀ ਜਾਂ ਤਾਂ ਰਾਜ ਕਰਨਾ ਜਾਂ ਮਰ ਜਾਣਾ। ਤੇ ਇੱਥੇ ਦੀਆਂ ਸਟੇਟਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਇਹ ਉਹਨਾਂ ਨੇ ਆਪਣੀਆਂ ਲਾਇਸੈਂਸ ਪਲੇਟਾਂ ਦੇ ਉੱਤੇ ਲਿਖਿਆ ਹੋਇਆ ਕਿ ਲਿਵ ਫ੍ਰੀ ਔਰ ਡਾਈ। ਸੋ ਇਹ ਜਿਹੜਾ ਗੁਰੂ ਸਾਹਿਬ ਦੀ ਗੁਰਬਾਣੀ ਵੀ ਜਿਹੜੀ ਆ ਸਾਨੂੰ ਦੱਸਦੀ ਆ ਕਿ ਫਰੀਦਾ ਬਾਰ ਪਰਾਏ ਬੈਸੜਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸ਼ਰੀਰੋ ਲਈ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਅਪੀਲ ਕਰਦਾ ਕਿ ਅਸੀਂ ਇਹਨੂੰ ਸਿਰਫ ਦਿਨ ਮਨਾਉਣ ਤੱਕ ਨਾ ਇਹਦੇ ਤੇ ਮਹਿਫੂਜ਼ ਰਹੀਏ। ਸਾਨੂੰ ਆਪਣੀ ਇਸ ਲੜਾਈ ਨੂੰ ਪ੍ਰਚੰਡ ਕਰਨ ਲਈ ਜਿਸ ਤਰ੍ਹਾਂ ਦਾ ਵੀ ਯੋਗਦਾਨ ਤੁਸੀਂ ਵੈਸੇ ਪਾਉਂਦੇ ਹੀ ਹੋ, ਜੋ ਵੀ ਪ੍ਰੋਗਰਾਮ ਰੱਖੇ ਜਾਂਦੇ ਆ ਸਾਰੀ ਸੰਗਤ ਪਹੁੰਚਦੀ ਆ, ਪਰ ਅਸੀਂ ਇਹਦੇ ਤੋਂ ਬੋਰ ਨਹੀਂ ਹੋਣਾ। ਇਹ ਨਹੀਂ ਵੀ ਅੱਜ ਹੁਣ 40 ਸਾਲ ਹੋ ਗਏ ਜੀ, 5 ਸਾਲ ਬਾਅਦ ਆਪਾਂ ਬੋਰ ਹੋ ਜਾਈਏ ਵੀ ਬਹੁਤ ਹੋ ਗਿਆ ਬਸ ਕਰੀਏ, ਹੁਣ ਕੁਝ ਬਣਦਾ ਤਾਂ ਹੈ ਨਹੀਂ। ਯੂਸ਼ ਜਿਹੜੇ ਆ ਨਾ, ਜਿਨ੍ਹਾਂ ਦੀ ਐਗਜ਼ਾਮਪਲ ਦਿੱਤੀ ਜਾਂਦੀ ਆ ਕਿ ਦੁਨੀਆ ਦੀ ਬਹੁਤ ਵੱਡੀ ਤਾਕਤ ਆ, ਛੋਟੀ ਜੀ ਕਮਿਊਨਿਟੀ ਆ, ਉਹਨਾਂ ਦੇ ਬਜ਼ੁਰਗ ਦੱਸਦੇ ਹੁੰਦੇ ਕਿ ਅਸੀਂ ਸਿੱਖਾਂ ਕੋਲ ਸਿੱਖਿਆ ਵੀ ਰਾਜ ਕਿਵੇਂ ਲੈਣਾ। 2000 ਸਾਲ ਹੋਏ ਨਾਰਾ ਲਾਉਂਦੇ ਰਹੇ ਕਿ ਨੈਕਸਟ ਈਅਰ ਇਨ ਯੂਰੂਸਲਮ। ਜਦੋਂ ਵੀ ਇੱਕ ਯਹੂਦੀ ਦੂਜੇ ਨਾਲ ਮਿਲਦਾ ਸੀ 2000 ਸਾਲ ਉਹਨਾਂ ਨੇ ਸੰਕਲਪ ਰੱਖਿਆ ਫੇਰ ਰਾਜ ਭਾਗ ਮਿਲਦੇ ਆ। ਇਹ ਓਵਰਨਾਈਟ ਨਹੀਂ ਮਿਲਦੇ ਹੁੰਦੇ। ਬਾਕੀ ਜਦੋਂ ਗੁਰੂ ਦੀ ਨਜ਼ਰ ਸਵੱਲੀ ਹੋਣੀ ਆ, ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਤੇ ਗੁਰੂ ਨੇ ਰਾਤੋਂ ਰਾਤ ਵੀ ਬਖਸ਼ਿਸ਼ ਕਰ ਦੇਣੀ ਆ। ਪਰ ਸਾਨੂੰ ਆਪਣੇ ਆਪ ਨੂੰ ਉਹਦੇ ਕਾਬਲ ਕਰਨਾ ਪੈਣਾ। ਕਾਹਦੇ ਲਈ? ਉਹਦੇ ਲਈ ਸਭ ਤੋਂ ਪਹਿਲਾਂ ਸੋ ਗੁਰੂ ਜੀ ਦਾ ਜਿਹੜਾ ਨਾ ਸਾਨੂੰ ਇੱਕ ਸ਼ਰਤ ਰੱਖੀ ਹੋਈ ਆ ਕਿ ਸਾਨੂੰ ਰਾਜ ਭਾਗ ਉਹਨਾਂ ਨੇ ਬਖਸ਼ਣਾ ਜ਼ਰੂਰ ਆ, ਪਰ ਉਹਦੀ ਇੱਕ ਸ਼ਰਤ ਆ। ਉਹ ਸ਼ਰਤ ਇਹ ਆ, ਉਹ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਵਿਪਰਨ ਦੀ ਰੀਤ ਆ ਜਿਹੜੀ, ਉਹਦੇ 'ਚ ਆਪਾਂ ਨਹੀਂ ਪੈਣਾ। ਜਿਹੜਾ ਫਿਰ ਉਹਨਾਂ ਨੇ ਇੱਕ ਇਹਦੇ ਉੱਤੇ ਸ਼ਰਤ ਵੀ ਰੱਖੀ ਆ, ਠੀਕ ਆ, ਕਿ ਜੇ ਅਸੀਂ ਵਿਪਰਨ ਦੀ ਰੀਤ ਤੇ ਗਏ ਆ ਤੇ ਫੇਰ ਨਹੀਂ ਉਹਨਾਂ ਨੇ ਪ੍ਰਤੀਤ ਕਰਨੀ ਸਾਡੀ। ਸੋ ਪ੍ਰਤੀਤ ਉਹਨਾਂ ਨੇ ਉਦੋਂ ਤੱਕ ਹੀ ਕਰਨੀ ਆ ਜਦ ਤੱਕ ਅਸੀਂ ਗੁਰੂ ਦੇ ਬਖਸ਼ੇ ਹੋਏ ਰਾਹ ਦੇ ਉੱਤੇ ਚੱਲਦੇ ਆ, ਗੁਰੂ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪੌਲ ਲੈਂਦੇ ਆ, ਅਸੀਂ ਖਾਲਸੇ ਸਜਦੇ ਆ, ਤੇ ਫੇਰ ਗੁਰੂ ਨੇ ਸਾਨੂੰ ਜਿਹੜੀ ਆ ਉਹ ਬਖਸ਼ਿਸ਼ ਕਰਨੀ ਆ। ਪਰ ਯਤਨ ਸਾਨੂੰ ਆਪ ਕਰਨੇ ਪੈਣੇ ਆ। ਸੋ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਓਕੇ। ਪੌਰਾ ਸਾਹਿਬ ਆ ਜਾਓ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਾਹਿਬ ਦੇ ਜਿਹੜੀ ਉਹਨਾਂ ਨਾਲ ਗੱਲਬਾਤ ਜਦੋਂ ਉਹਨਾਂ ਦੀ ਤਰੀਕ ਤੇ ਜਾਂਦੇ ਸੀ 2008-9 ਦੀ ਗੱਲ ਹੈ, ਤੇ ਉਹ ਮੈਂ ਜ਼ਰੂਰ ਸਾਂਝੀ ਕਰਾਂਗੇ ਕਿ ਉਹਨਾਂ ਤੋਂ ਸਾਨੂੰ ਉਹਨਾਂ ਦੇ ਜਿਹੜੇ ਬਚਨ ਹੈ ਤੇ ਉਹਨਾਂ ਤੋਂ ਤੁਹਾਨੂੰ ਸੇਧ ਮਿਲਦੀ ਹੈ ਕਿ ਜਦੋਂ ਵੀ ਅਸੀਂ ਉਹਨਾਂ ਦੇ ਰੀੜ੍ਹ ਦੀ ਹੱਡੀ 'ਚ ਦਰਦ ਸੀਗਾ ਤੇ ਖੱਬੀ ਲੱਤ 'ਚ ਵੀ ਨਾਲ ਦਰਦ ਸੀਗਾ ਨਾ, ਤੇ ਜਦੋਂ ਉਹਨੂੰ ਅਸੀਂ ਪੁੱਛਣਾ ਤਰੀਕ ਤੇ ਵੀ ਭਾਈ ਸਾਹਿਬ ਤੁਹਾਡੀ ਸਿਹਤ ਕਿੱਦਾਂ,
ਤੇ ਉਹ ਕਹਿੰਦੇ ਹੁੰਦੇ ਸਿੱਖ ਨੂੰ ਕਦੇ ਵੀ ਸਿੱਖ ਦੀ ਸਿਹਤ ਨਹੀਂ ਪੁੱਛਣੀ ਚਾਹੀਦੀ, ਉਹਦੇ ਤੋਂ ਇਹ ਪੁੱਛੋ ਵੀ ਤੁਹਾਡੇ ਕੋਲ ਅੰਮ੍ਰਿਤ ਵੇਲਾ ਹੈ, ਨਿਤਨੇਮ ਹੈ। ਜੇ ਤੁਹਾਡੇ ਕੋਲ ਅੰਮ੍ਰਿਤ ਵੇਲਾ ਨਿਤਨੇਮ ਹੈ ਤਾਂ ਤੁਸੀਂ ਵੱਡੇ ਟੁੱਕੇ ਵੀ ਤੁਸੀਂ ਜਿਹੜੇ ਚੜ੍ਹਦੀ ਕਲਾ ਵਿੱਚ ਹੈ। ਤੇ ਦੂਸਰੀ ਗੱਲ ਆ, ਉੱਥੇ ਇੱਕ RS ਖਾਲਸਾ ਪੱਤਰਕਾਰ ਹੈ ਲੁਧਿਆਣੇ ਤੋਂ, ਉਹ ਸਪੋਕਸਮੈਨ ਦੇ ਪੱਤਰਕਾਰ ਸੀ। ਤੇ ਉਹਨਾਂ ਨੇ ਪੁੱਛਿਆ, ਉਹਨਾਂ ਨੇ ਮੈਨੂੰ ਕਿਹਾ ਕਿ ਜਥੇਦਾਰ ਸਾਹਿਬ ਨਾਲ ਮੈਂ ਫਤਿਹ ਸਾਂਝੀ ਕਰਨੀ, 2 ਸਵਾਲ ਕਰਨੇ ਵੀ ਮੇਰੇ ਨਾਲ ਤੁਸੀਂ ਗੱਲਬਾਤ ਕਰਾ ਦਿਓ। ਜੇ ਜਥੇਦਾਰ ਸਾਹਿਬ ਨੂੰ ਦਿੱਲੀ ਤਰੀਕ ਤੋਂ ਲੈ ਕੇ ਆਏ ਸੀਗੇ, ਤੇ ਜਦੋਂ ਲੁਧਿਆਣੇ ਆਪਾਂ ਤਰੀਕ ਤੋਂ ਪਹਿਲਾਂ ਉਹਨਾਂ ਨੂੰ ਬੱਸ ਦੇ ਵਿੱਚ ਜਿਹੜੀ ਬੰਦ ਹੁੰਦੀ ਹੈ ਉਹਦੇ 'ਚ ਰੱਖਿਆ ਸੀਗਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਵੀ ਤੁਹਾਡੇ ਨਾਲ ਬੇਨਤੀ ਕਰਨੀ ਚਾਹੁੰਦੇ, 2 ਸਵਾਲ ਕਰਨੇ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਨੇ। ਤੇ ਉਹਨਾਂ ਨੇ ਕਿਹਾ ਵੀ ਜਥੇਦਾਰ ਸਾਹਿਬ ਜਥੇਦਾਰ ਨਹੀਂ ਸੀ ਉਸ ਵੇਲੇ, ਉਹ ਕਹਿੰਦੇ ਭਾਈ ਜਗਤਾਰ ਸਿੰਘ ਜੀ, ਅਸੀਂ ਤੁਹਾਨੂੰ ਇਹ ਬੇਨਤੀ ਕਰਨੀ ਸੀ ਕਿ ਕਿਸੇ ਸਿੰਘ ਵੱਲੋਂ ਤੁਹਾਡੇ ਖਿਲਾਫ ਨਾ ਪ੍ਰਚਾਰ ਕੀਤਾ ਜਾ ਰਿਹਾ। ਉਹ ਕਹਿੰਦੇ ਵੀ ਹਵਾਰੇ ਨੇ ਕੁਝ ਨਹੀਂ ਕੀਤਾ, ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਤੇ ਉਹਨਾਂ ਨੇ ਕਿਹਾ ਸੀ, ਉਹ ਕਹਿੰਦੇ ਵੀ ਬਿਲਕੁਲ ਸਹੀ ਗੱਲ ਆ, ਜਿਹੜਾ ਵੀਰ ਕਹਿ ਰਹੇ ਨੇ ਕੁਝ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਮੈਂ ਕੁਝ ਨਹੀਂ ਕੀਤਾ, ਵੀ ਜੋ ਕੁਝ ਕੀਤਾ ਪਰਮਾਤਮਾ ਨੇ ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਦਾ ਅਗਲਾ ਸਵਾਲ ਸੀ, ਉਹ ਕਹਿੰਦੇ ਭਾਈ ਸਾਹਿਬ ਜੀ ਕਿ ਸਿੰਘ ਤੁਹਾਡੇ ਨਾਲ ਦਾ ਇੱਕ ਸਿੰਘ ਤੁਹਾਡੇ ਖਿਲਾਫ ਜਿਹਦਾ ਸਟੇਟਮੈਂਟ ਦੇ ਰਿਹਾ ਹੈ, ਵੀ ਤੁਸੀਂ ਉਹਦੇ ਵਿਰੋਧ 'ਚ ਤੁਸੀਂ ਕੀ ਗੱਲ ਕਰਨੀ ਚਾਹੁੰਦੇ ਆ? ਉਹ ਕਹਿੰਦੇ ਵੀ ਉਹ ਭਾਈ ਸਾਹਿਬ ਦੀ ਮੇਰੇ ਨਾਲ ਲੜਾਈ ਹੋ ਸਕਦੀ ਆ, ਪਰ ਮੇਰੀ ਲੜਾਈ ਉਹਨਾਂ ਨਾਲ ਨਹੀਂ ਹੈਗੀ, ਮੇਰੀ ਲੜਾਈ ਹੈਗੀ ਕੌਮ ਦੇ ਦੁਸ਼ਮਣਾਂ ਨਾਲ, ਸਰਕਾਰ ਨਾਲ, ਤੇ ਮੈਂ ਸਰਕਾਰ ਨਾਲ ਹੀ ਲੜੂੰਗਾ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਅਸੀਂ ਪੁਲਿਸ ਦੇ, ਸਰਕਾਰ ਦੇ ਵੱਡੇ ਤੋਂ ਵੱਡੇ ਜ਼ੁਲਮ ਸਹਿ ਸਕਦੇ ਹਾਂ, ਤਸ਼ੱਦਦ ਸਹਿ ਸਕਦੇ ਹਾਂ, ਕੀ ਅਸੀਂ ਆਪਣੇ ਭਰਾਵਾਂ ਦੀਆਂ ਛੋਟੀਆਂ-ਮੋਟੀਆਂ ਗੱਲਾਂ ਨਹੀਂ ਸਹਿ ਸਕਦੇ? ਸੋ ਇਹ ਗੱਲਾਂ ਕਹਿਣ ਨੂੰ ਬਹੁਤ ਛੋਟੀਆਂ, ਪਰ ਤੁਸੀਂ ਇੱਕ ਦਿਮਾਗ 'ਚ ਰੱਖ ਕੇ ਜ਼ਰੂਰ ਸੋਚਿਓ ਕਿ ਇਹ ਗੱਲਾਂ ਉਹਨਾਂ ਦੇ ਦਿਮਾਗ 'ਚ ਕਿੱਥੋਂ ਆ ਰਹੀਆਂ ਨਾ, ਕਿਉਂਕਿ ਜਿਹੜੇ ਸਿੰਘ ਜੇਲ੍ਹ 'ਚ ਨੇ ਉਹ ਸੰਤ ਤੇ ਸਿਪਾਹੀ ਹਨ, ਉਹ ਹਮੇਸ਼ਾ ਬਾਣੀ ਪੜ੍ਹਦੇ ਹਨ, ਤੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਤੇ ਸਾਡੇ ਵਿਚਾਰ ਵੀ ਬੜੇ ਉੱਚੇ ਤੇ ਸੁੱਚੇ ਤੇ ਪਵਿੱਤਰ ਹੋ ਜਾਂਦੇ ਆ। ਸੋ ਦੂਸਰੀ ਗੱਲ ਇਹ ਆ, ਆਪਾਂ ਇਹ ਵੀ ਮਤ ਸੋਚੀਏ ਕਿ ਜਦੋਂ ਸਾਡਾ ਰਾਜ ਭਾਗ ਆ ਗਿਆ, ਖਾਲਿਸਤਾਨ ਬਣ ਗਿਆ, ਤੇ ਉਸ ਤੋਂ ਬਾਅਦ ਅਸੀਂ ਸੁੱਖ ਆਰਾਮ ਦੀ ਨੀਂਦ ਸੌਵਾਂਗੇ। ਇਹ ਸਾਡੇ 'ਚ ਬਹੁਤ ਵੱਡਾ ਭੁਲੇਖਾ ਆ, ਕਿਉਂਕਿ ਸਿੱਖ ਦਾ ਸੁੱਖਾਂ ਨਾਲ ਕੋਈ ਸੰਬੰਧ ਨਹੀਂ। ਦੁਨੀਆ ਤੇ ਜ਼ਬਰ ਜ਼ੁਲਮ ਹੋਣੋਂ ਨਹੀਂ ਹਟਣੇ, ਤੇ ਸਿੱਖਾਂ ਨੇ ਹਾਂ ਦਾ ਨਾਰਾ ਮਾਰਨ ਤੋਂ ਨਹੀਂ ਹਟਣਾ। ਇਹਦਾ ਇਹ ਮਤਲਬ ਨਹੀਂ ਜੇ ਸਾਡਾ ਰਾਜ ਭਾਗ ਆ ਗਿਆ ਅਸੀਂ ਚੁੱਪ ਕਰਕੇ ਬੈਠ ਜਾਾਂਗੇ ਤੇ ਦੁਨੀਆ ਤੇ ਜ਼ੁਲਮ ਹੋਣਗੇ ਤੇ ਅਸੀਂ ਕਹਾਂਗੇ ਨਹੀਂ ਜੀ ਸਾਡਾ ਤਾਂ ਰਾਜ ਆ ਗਿਆ, ਅਸੀਂ ਹੁਣ ਬੋਲਣਾ ਨਹੀਂ। ਸਿੱਖ ਨੇ ਆਖਰੀ ਸਾਹ ਤੱਕ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਜਿਹੜਾ ਉਹ ਬੋਲਦੇ ਰਹਿਣਾ ਆ। ਸੋ ਇਹ ਮਤ ਸੋਚੀਏ ਕਿ ਜੇ ਅਸੀਂ ਸਾਡਾ ਰਾਜ ਆ ਗਿਆ ਤੇ ਅਸੀਂ ਆਰਾਮ ਦੀ ਨੀਂਦ ਤੇ ਸੌਵਾਂਗੇ। ਸੋ ਸੁੱਖ ਸਾਡੇ ਭਾਗਾਂ 'ਚ ਨਹੀਂ ਹੈਗਾ, ਤੋ ਅਸੀਂ ਦੁੱਖਾਂ ਵਿੱਚ ਵੀ ਸੁੱਖ ਜਿਹੜਾ ਉਹ ਸਾਨੂੰ ਸੁੱਖਾਂ ਵਰਗਾ ਲੱਗਦਾ ਹੈ। ਸੋ ਅਸੀਂ ਆਪਣੀ ਜ਼ਿੰਦਗੀ ਨੂੰ ਕਦੇ ਵੀ ਮਜੂਸੀ ਵੱਲ ਨਹੀਂ ਜਾਣ ਦੇਣਾ। ਅੱਜ ਅਸੀਂ ਕੋਈ PR ਹੈਗਾ ਨਹੀਂ ਹੈਗਾ, ਕੋਈ ਪੱਕਾ ਹੈਗਾ ਨਹੀਂ ਹੈਗਾ, ਕਿਸੇ ਨੂੰ ਦੁੱਖ ਤਕਲੀਫ ਹੈ, ਦੇਖੋ ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ ਇਹ ਦੁੱਖ ਤਕਲੀਫਾਂ ਇਹ ਟੈਨਸ਼ਨਾਂ ਹਮੇਸ਼ਾ ਹੀ ਸਾਡੇ ਨਾਲ ਰਹਿਣੀਆਂ, ਜਿੰਨਾ ਚਿਰ ਸਾਡੀ ਮੌਤ ਨਹੀਂ ਹੁੰਦੀ। ਤੁਸੀਂ ਇਹ ਸੋਚੋ ਜੇ ਅਸੀਂ ਪੱਕੇ ਹੋ ਜਾਈਏ, ਸਾਨੂੰ ਸਾਰੇ ਸੁੱਖ ਆਰਾਮ ਮਿਲ ਜਾਣ, ਸਾਡੇ ਪਰਿਵਾਰ ਆ ਜਾਣ, ਸਾਨੂੰ ਸਿਟੀਜ਼ਨਸ਼ਿਪ ਮਿਲ ਜਾਏ, ਦੁਨੀਆ ਦਾ ਪੈਸਾ ਆ ਜਾਵੇ, ਘਰ-ਬਾਰ ਆ ਜਾਏ, ਕੀ ਸਾਨੂੰ ਉਹ ਤੋਂ ਬਾਅਦ ਦੁੱਖ ਨਹੀਂ ਮਿਲਣੇ? ਸੋ ਇਹ ਦੁੱਖ ਤਕਲੀਫਾਂ ਸਾਡੇ ਨਾਲ ਹੀ ਰਹਿਣੀਆਂ। ਅਸੀਂ ਮਹਾਰਾਜ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜਿੰਨਾ ਚਿਰ ਸਾਨੂੰ ਜਿੰਨੇ ਮਰਜ਼ੀ ਦੁੱਖ ਤਕਲੀਫਾਂ ਦੇ ਦਿਓ, ਵੀ ਇੱਕ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦੁੱਖ ਤਕਲੀਫਾਂ ਨਾਲ ਲੜਨ ਦਾ ਤੇ ਇਹਨਾਂ ਨੂੰ ਸਹਿਣ ਦਾ ਬਲ, ਬੁੱਧੀ ਤੇ ਤਾਕਤ ਬਖਸ਼ੋ, ਤਾਂ ਕਿ ਅਸੀਂ ਆਪਣੀਆਂ ਮੁਸ਼ਕਲਾਂ ਨਾਲ, ਦੁੱਖ ਤਕਲੀਫਾਂ ਨਾਲ ਆਪਾਂ ਲੜਦੇ ਰਹੀਏ। ਸੋ ਆਪਾਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹਿਣਾ ਆ। ਤੇ ਜਥੇਦਾਰ ਹਵਾਰਾ ਸਾਹਿਬ ਦੀ ਜਿਹੜੇ ਵਿਚਾਰ ਆ ਉਹ ਆਪ ਜੀ ਨਾਲ ਮੈਂ ਸਾਂਝੇ ਕੀਤੇ ਹਨ। ਸੋ ਉਹੀ ਸਾਂਝੇ ਕੀਤੇ ਹਨ ਜਿਹੜੇ ਕਿ ਮੇਰੀ ਹਾਜ਼ਰੀ ਵਿੱਚ, ਸਾਡੀ ਹਾਜ਼ਰੀ ਵਿੱਚ ਲੁਧਿਆਣੇ ਵਿੱਚ ਆਪਾਂ ਆਪਸ ਵਿੱਚ ਗੱਲਬਾਤ ਕੀਤੀ ਸੀ। ਸੋ ਇੰਨਾ ਕੁਝ ਕਹਿੰਦਾ ਹੋਇਆ ਮੈਂ ਬੇਨਤੀ ਕਰਦਾ ਕਿ ਭਾਈ ਭਵਰਾ ਸਾਹਿਬ ਨੂੰ, ਸਤਨਾਮ ਸਿੰਘ ਭਵਰਾ ਸਾਹਿਬ ਨੂੰ, ਕਿ ਉਹ ਵੀ ਵਿਚਾਰ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਜ ਜੈਕਾਰਾ ਬੁਲਾਈਏ, ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸਾਡੇ ਸਾਹਮਣੇ ਜੋ ਕਵਿਤਾ ਬਹੁਤ ਦੇਰ ਤੋਂ ਪਈ ਹੈ, ਅੱਜ ਇਹ ਪ੍ਰੈਕਟੀਕਲ ਰੂਪ ਦੇ ਵਿੱਚ ਸੁਣਾਈ ਜਾਣੀ ਹੈ। ਪਹਿਲਾਂ ਮੈਂ ਆਪਣੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ ਹਾਂ। ਜੋ ਖਾਲਿਸਤਾਨ ਦਾ ਐਲਾਨਨਾਮਾ ਪੰਥਕ ਕਮੇਟੀ ਨੇ ਦਿੱਤਾ ਸੀ ਸਿੱਖ ਕੌਮ ਨੂੰ, ਖਾਲਿਸਤਾਨ ਦਾ ਜੋ ਨਾਮ ਹੈ ਪਹਿਲਾਂ ਸਰਦਾਰ ਕਪੂਰ ਸਿੰਘ ਹੁਣਾਂ ਨੇ ਉਠਾਇਆ। ਇਹ ਉਹਨਾਂ ਨੇ ਡਿਮਾਂਡ ਕੀਤੀ ਸੀ, ਪਰ ਉਹਨਾਂ ਦੀ ਡਿਮਾਂਡ ਹਿੰਦੂ ਲੀਡਰਾਂ ਨੇ ਰਿਜੈਕਟ ਕਰਕੇ ਤੇ ਨੌਕਰੀ ਤੋਂ ਉਹਨੂੰ ਬਰਖਾਸਤ ਕਰਤਾ। ਹੌਲੀ ਹੌਲੀ ਇਹ ਖਾਲਿਸਤਾਨ ਦੀ ਜੋ ਆਵਾਜ਼ ਹੈ, ਸੁਹਿਰਦ ਪੰਥਕ
ਦਰਦੀ ਲੀਡਰਾਂ ਦੇ ਨਾਲ ਜੁੜੀ ਰਹੀ। ਸਿੱਖ ਸਟੂਡੈਂਟ ਫੈਡਰੇਸ਼ਨ ਵੀ ਇਸ ਦੇ ਵਿੱਚ ਸ਼ਾਮਲ ਰਹੀ। ਜਦੋਂ ਐਲਾਨਨਾਮਾ ਹੋ ਜਾਏ ਫਿਰ ਕਦਮ ਪਿੱਛੇ ਨਹੀਂ ਹੋਣੇ ਚਾਹੀਦੇ, ਫਿਰ ਕਦਮ ਅਗਾਂਹ ਹੀ ਹੁੰਦੇ ਨੇ। ਹੁਣ ਪੰਥਕ ਕਮੇਟੀ ਨੇ ਜੋ ਐਲਾਨਨਾਮਾ ਕੀਤਾ ਹੈ, ਆਪ ਸਭ ਨੂੰ ਬੇਨਤੀ ਹੈ ਜਾਂ ਤਾਂ ਉਹਨਾਂ ਦੇ ਐਲਾਨਨਾਮੇ ਨੂੰ ਸਵੀਕਾਰ ਕਰੋ, ਆਪਣਾ ਭਵਿੱਖ ਬਾਰੇ ਸੋਚੋ, ਦੂਰਅੰਦੇਸ਼ੀ ਨਾਲ ਸੋਚੋ ਕਿ ਸਾਨੂੰ ਖਾਲਿਸਤਾਨ ਆਪਣਾ ਘਰ ਲੈਣਾ ਚਾਹੀਦਾ ਹੈ। ਉਹ 'ਚ ਕਿੰਨਾ ਸੁੱਖ ਹੈ, ਕਿੰਨੀਆਂ ਤਕਲੀਫਾਂ ਹੈ। ਹੁਣ ਦੇ ਮੌਜੂਦਾ ਹਾਲਾਤ ਨੂੰ ਸਮਝਦੇ ਹੋਏ ਤੁਹਾਡੇ ਹਜੇ ਕੁੱਟ ਪੈਂਦੀ ਹੈ, ਤੁਹਾਡਾ ਲੁੱਟ ਹੁੰਦੀ ਹੈ, ਤੁਹਾਨੂੰ ਆਟੇ 'ਚ ਲੂਣ ਵਾਂਗੂ ਸਮਝਦੇ ਨੇ। ਇਹ 2% ਨੇ, ਇਹ 4% ਨੇ। ਦੂਰਅੰਦੇਸ਼ੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਤੁਹਾਡਾ ਆਪ ਦਾ ਘਰ ਹੋ ਜਾਊਗਾ, ਆਪ ਦਾ ਦੇਸ਼ ਹੋ ਜਾਊਗਾ, ਤੁਸੀਂ 4 ਨਹੀਂ ਰਹਿਣਾ, ਫਿਰ ਤੁਸੀਂ ਪੂਰੇ 100% ਹੋਣਾ ਹੈ। ਤੁਹਾਡੀ ਆਪ ਦੀ ਫੌਜ ਹੋਊਗੀ, ਤੁਹਾਡੇ ਆਪ ਦੇ ਕਾਨੂੰਨ ਹੋਣਗੇ, ਤੁਹਾਨੂੰ ਕਿਸੇ ਤੇ ਕੋਈ ਆ ਕੇ ਡੰਡਾ ਨਹੀਂ ਮਾਰ ਸਕਦਾ, ਕੋਈ ਤੁਹਾਨੂੰ ਜ਼ੁਲਮ ਨਹੀਂ ਕਰ ਸਕਦਾ। ਜਦੋਂ ਤੁਹਾਡੀ ਆਪ ਦੀ ਫੌਜ ਹੋਏਗੀ, ਕਿੰਨਾ ਮਾਣ ਹੋ ਗਿਆ। ਹੁਣ ਕਿਸੇ ਲਈ ਲੜਦੇ ਆ। ਤੇ ਆਓ ਮੈਂ ਤੁਹਾਡੇ ਨਾਲ ਕਵਿਤਾ ਸਾਂਝੀ ਕਰਦਾ। 29 ਅਪ੍ਰੈਲ 86 ਪੰਥਕ ਕਮੇਟੀ ਵੱਲੋਂ ਖਾਲਿਸਤਾਨ ਆਜ਼ਾਦੀ ਦਾ ਐਲਾਨ ਕੀਤਾ। ਬਣੂ ਦਿੱਲੀ ਖਾਲਿਸਤਾਨ ਦੀ ਰਾਜਧਾਨੀ, ਹੋਊ ਦਿੱਲੀ ਖਾਲਿਸਤਾਨ ਦੀ ਰਾਜਧਾਨੀ। ਪੰਥਕ ਕਮੇਟੀ ਨੇ ਖੁੱਲ੍ਹਾ ਫਰਮਾਨ ਕੀਤਾ। ਝੂਠੇ ਮੁਕਾਬਲੇ ਬਣਾਏ ਪੁਲਿਸ ਪੁਲਾਂ ਉੱਤੇ, ਅਣਗਿਣਤ ਸਿੱਖ ਘਰੋਂ ਫੜ ਕੇ ਮਾਰ ਦਿੱਤੇ। ਜ਼ਕਰੀਆ ਖਾਂ ਮੀਰ ਮੰਨੂ ਨੂੰ ਮਾਤ ਪਾਈ, ਜ਼ੁਲਮ ਤਸੀਹੇ ਦਿੱਤੇ ਤੇ ਘਰ ਉਜਾੜ ਦਿੱਤੇ। ਜੋ ਵੀ ਸਿੱਖ ਮਾਰਿਆ ਜਾਊਗਾ ਪੁਲਿਸ ਵੱਲੋਂ, ਉਹ ਕਹਿਲਾਊਗਾ ਸਿੱਖ ਖਾਲਿਸਤਾਨੀ। ਸ਼ਹੀਦ ਸਾਡਾ ਦੌਰ ਚੱਲ ਪਿਆ ਉਦੋਂ ਸ਼ਹਾਦਤਾਂ ਦਾ, ਝੱਲਿਆ ਮੁਸੀਬਤ ਦਹਿਸ਼ਤ ਦਾ ਦੌਰ ਡਾਢਾ। ਥਾਲੀ ਵਿੱਚ ਪਰੋਸ ਕੇ ਕਿਸੇ ਨੇ ਕੁਝ ਦੇਣਾ, ਇਹ ਤਾਂ ਹੋਏਗਾ ਗਲਤ ਅਨੁਮਾਨ ਸਾਡਾ। ਹੱਦੋਂ ਵੱਧ ਸ਼ਹੀਦੀਆਂ ਪਾ ਕੇ ਵੀ ਹੱਕ ਦੇਣਾ ਨਹੀਂ ਚਾਹੁੰਦਾ ਹਿੰਦੁਸਤਾਨ ਸਾਡਾ। ਹੱਦੋਂ ਵੱਧ ਸ਼ਹੀਦੀਆਂ ਪਾ ਕੇ ਵੀ ਅਜੇ ਤੱਕ ਨਾ ਬਣਿਆ ਖਾਲਿਸਤਾਨ ਸਾਡਾ। ਅਕਾਲ ਤਖਤ ਤੇ ਜਦੋਂ ਅਟੈਕ ਹੋਇਆ, ਸੀਨੇ ਸਿੱਖਾਂ ਦੇ ਭਾਂਬੜ ਬਲ ਉੱਠੇ। ਪਰ ਪੰਜਾਬ ਸਾਰਾ ਸਰਕਾਰ ਵੱਲੋਂ ਸੀਲ ਹੋਇਆ। ਨਜ਼ਰ ਸ਼ੱਕ ਦੇ ਵਿੱਚ ਨੌਜਵਾਨ ਚੁੱਕੇ। ਜਿਸ ਦੇਸ਼ ਨੂੰ ਆਪਣਾ ਦੇਸ਼ ਕਹਿੰਦੇ, ਉਸ ਦੇਸ਼ ਨੇ ਕੌਮ ਦਾ ਘਾਣ ਕੀਤਾ। ਜਿਸ ਕੌਮ ਨੇ ਆਜ਼ਾਦੀ ਲਈ ਵੱਧ ਕੁਰਬਾਨੀ ਕੀਤੀ, ਉਸ ਕੌਮ ਦਾ ਹੀ ਲਹੂ ਲਹਾਨ ਕੀਤਾ। ਲਾਇਆ ਕਰਫਿਊ ਵਿੱਚ ਪੰਜਾਬ ਸਾਰੇ, ਉੱਥੇ ਵੈਰੀਆਂ ਨੇ ਚਿੜੀ ਨਾ ਫੜਕਣ ਦਿੱਤੀ। ਕੋ ਕੇ ਮਾਰਦੇ ਦੋਸ਼ੀਆਂ ਨੂੰ, ਅਣਖ ਸਿੱਖੀ ਦੀ ਨਾ ਵੈਰੀਆਂ ਰੜਕਣ ਦਿੱਤੀ। ਸ੍ਰੀ ਦਰਬਾਰ ਸਾਹਿਬ ਵਿੱਚ ਲਹੂ ਲਹਾਨ ਹੋਇਆ। ਅਣਖੀ ਸਿੰਘਾਂ ਨੇ ਮੋਰਚੇ ਜੋੜ ਦਿੱਤੇ। ਭਾਜੀ ਮੋੜੀ ਵੈਰੀਆਂ ਦੇ ਆਲੂ ਲਾਹੇ, ਸਿੰਘਾਂ ਵੈਰੀਆਂ ਦੇ ਨਿੰਬੂ ਵਾਂਗ ਲਹੂ ਨਿਚੋੜ ਦਿੱਤੀ। ਇਹ ਜੋ ਜਦੋਂ 1984 ਦੇ ਵਿੱਚ ਅਟੈਕ ਕੀਤਾ, ਇਹਨਾਂ ਨੇ ਸੋਚਿਆ ਕਿ ਅਸੀਂ ਹੁਣ ਸਿੱਖਾਂ ਨੂੰ ਦਬਾ ਲਿਆ ਹੈ। ਪਰ ਹੁਣ ਸੋਚਦੇ ਨੇ ਕਿ ਬਈ ਅਸੀਂ ਕੁਝ ਸੋਚਿਆ ਹੋਰ ਸੀ, ਬਣਦਾ ਹੋਰ ਕੁਝ ਜਾ ਰਿਹਾ। ਜਿਹੜਾ ਮੁਲਕ ਤੁਹਾਡੀ ਸਿੱਖ ਰੈਜੀਮੈਂਟ ਨੂੰ ਤੋੜਦਾ ਹੈ, ਸਿੱਖਾਂ ਨੂੰ ਆਪਣੇ ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋਣ ਤੋਂ ਮਨਾ ਕਰਦਾ ਹੈ, ਉਹੋ ਹੀ ਬਾਹਰਲੇ ਮੁਲਕ ਇੰਗਲੈਂਡ, ਅਮਰੀਕਾ, ਹੋਰ ਕਈ ਮੁਲਕ ਇਹ ਬਣਦੇ ਜਾਣੇ। ਸਿੱਖ ਰੈਜੀਮੈਂਟ ਬਣਦੀ ਜਾਣੀ ਹਰੇਕ ਮੁਲਕ ਦੇ ਵਿੱਚ। ਬਾਹਰ ਸਾਡੀ ਇੱਜ਼ਤ ਹੈ ਉਸੇ ਮੁਲਕ ਵਿੱਚ ਜਿਨ੍ਹਾਂ ਲਈ ਅਸੀਂ ਕੁਰਬਾਨੀਆਂ ਕੀਤੀਆਂ, ਉਹ ਸਾਨੂੰ ਨਕਾਰਦੇ ਨੇ। ਆਖਰੀ ਲਫ਼ਜ਼ ਕਹਿ ਕੇ ਮੈਂ ਖਿਮੇ ਦਾ ਜਾਚਕ ਹੋਵਾਂਗਾ। ਸਿੱਖ ਕੌਮ ਨੂੰ ਦੁਨੀਆ ਹੁਣ ਜਾਣਦੀ ਏ। ਲੋਹਾ ਮੰਨਦਾ ਕੁੱਲ ਜਹਾਨ ਸਾਡਾ, ਡੁੱਲਿਆ ਖੂਨ ਸ਼ਹੀਦਾਂ ਦਾ ਨਹੀਂ ਉਹ ਵਿਅਰਥ ਜਾਂਦਾ। ਵਿੱਚ ਦੁਨੀਆ ਝੁੱਲੇਗਾ ਖਾਲਸਾਈ ਨਿਸ਼ਾਨ ਸਾਡਾ, ਵਿੱਚ ਦੁਨੀਆ ਝੁੱਲੇਗਾ
ਖਾਲਸਾ ਹੀ ਨਿਸ਼ਾਨ ਸਾਡਾ। ਬੋਲੇ ਸੋ ਨਿਹਾਲ। ਖਾਲਿਸਤਾਨ जिंदाबाद खालिस्तान जिंदाबाद खालिस्तान जिंदाबाद खालिस्तान जिंदाबाद खालिस्तान जिंदाबाद खालिस्तान जिंदाबाद ਵਾਹਿਗੁਰੂ ਜੀ ਕਾ ਖਾਲਸਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਬੋਲੇ ਸੋ ਨਿਹਾਲ। ਵਾਹਿਗੁਰੂ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਤੇਰੇ ਅੰਗਨ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਈ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿੰਦਿਆ ਵੈ ਤਾਏ। ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਕੀ ਜੋਰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚਾਹਾ ਸਾਹਿਬ ਜਾਦਿਆਂ 40 ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ। ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ। ਦੇਖ ਸੁਣ ਕੇ ਅੰਡਿਠ ਕੀਤਾ ਪਹਾੜਾ ਮੰਨਿਆ। ਇਹਨਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਤੱਕ ਨਿਭਾਹੀ। ਇਹਨਾਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਗੁਰ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈ ਜੈਕਾਰ। ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖ ਆਪ ਵਾਹਿਗੁਰੂ। ਹੇ